ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 26 ਫਰਵਰੀ 2024 15 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਕਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ, ਪਰ ਉਸ ਤੋਂ ਪਹਿਲਾਂ ਆਪਾਂ ਨੂੰ ਆਸ ਹੈ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਇਸ ਵੀਕ ਦਾ ਜਿਹੜਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੀਆਂ ਕਰੰਟ ਇਸ਼ੂਜ਼ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਸਚਪ੍ਰੀਤ ਸਿੰਘ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਧਰਨੇ ਲਾ ਰਹੇ ਹਾਂ, ਪ੍ਰੋਟੈਸਟ ਕਰਦੇ ਹਾਂ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਦਾ। ਬਾਈਬਲ ਕਲਾਂ, ਬਰਗਾੜੀ, ਕੌਮੀ ਇਨਸਾਫ ਮੋਰਚਾ, ਹੁਣ ਅੰਮ੍ਰਿਤਸਰ ਵਿਖੇ ਇਹ ਵਰਤਾਰਾ ਇਵੇਂ ਹੀ ਚੱਲੇਗਾ ਜਾਂ ਕੁਝ ਪ੍ਰਾਪਤ ਹੋਵੇਗਾ। ਸੋ ਇਕਮੁੱਠ ਹੋਣ ਲਈ ਜਾਂ ਹੋਰ ਅਸੀਂ ਕੀ ਕਰ ਸਕਦੇ ਹਾਂ, ਇਸ ਬਾਰੇ ਉਹਨਾਂ ਨੇ ਸਾਨੂੰ ਸਵਾਲ ਪੁੱਛਿਆ। ਸੋ ਉਹਨਾਂ ਦਾ ਜਵਾਬ ਆਪਾਂ ਦੇਵਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਚਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਮੋਰਚੇ ਦੇ ਹਵਾਲੇ ਨਾਲ ਕਿ ਕਿਸਾਨ ਮੋਰਚਾ ਜਿਹੜੇ ਮੁੱਢਲੇ ਦਿਨਾਂ ਵਿੱਚ ਹੀ ਸਿੱਖ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਅਤੇ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਕੁੱਟ-ਕੁੱਟ ਕੇ ਮਾਰਨਾਕਾ ਕਰ ਦੇਣਾ ਔਰ ਸੈਂਕੜਿਆਂ ਜ਼ਖਮੀ ਕਿਸਾਨਾਂ ਦੀਆਂ ਇਹ ਤਸਵੀਰਾਂ ਨੇ ਰੂਹ ਕੰਬਾਉ ਵਾਲੀਆਂ ਨੇ। ਸੋ ਅੱਡ-ਅੱਡ ਪਾਰਟੀਆਂ ਦੇ ਸਿਆਸਤਦਾਨਾਂ ਵੱਲੋਂ ਉਵੇਂ ਹੀ ਕਿਸਾਨਾਂ ਦੀ ਹਮਦਰਦੀ ਦਾ ਖੇਕਣ ਜਿਹੜਾ ਉਹ ਕੀਤਾ ਜਾ ਰਿਹਾ ਔਰ ਕਿ ਸਿੱਖ ਕਿਸਾਨੀ ਨੂੰ ਕਿਸੇ ਲੁਕਵੇਂ ਏਜੰਡੇ ਤਹਿਤ ਹਰ ਵਾਰ ਰਾਹ ਮਟੀਰੀਅਲ ਬਣਾ ਕੇ ਵਰਤਿਆ ਜਾਂਦਾ ਹੈ ਤਾਂ ਕਿ ਸਿੱਖ ਕੌਮ ਆਪਣੇ ਅਸਲੀ ਨਿਸ਼ਾਨੇ ਤੋਂ ਧਿਆਨ ਕੇਂਦਰਿਤ ਨਾ ਕਰ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਚਪ੍ਰੀਤ ਸਿੰਘ ਟੋਰਾਂਟੋ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਜਿਹੜਾ ਸਵਾਲ ਉਹਨਾਂ ਨੇ ਕੀਤਾ ਹੈ ਅਸਲ ਦੇ ਵਿੱਚ ਇਹੀ ਸਾਡਾ ਅੱਜ ਦਾ ਮੁੱਖ ਵਿਸ਼ਾ ਵੀ ਹੈ। ਬਿਲਕੁਲ, ਕਿਉਂਕਿ ਬੀਤੇ ਦਿਨਾਂ ਤੋਂ ਜਦੋਂ ਤੋਂ ਕਿਸਾਨ ਲਹਿਰ 2 ਸ਼ੁਰੂ ਹੋਈ ਔਰ ਉਸ ਦੇ ਮੁੱਢਲੇ ਦਿਨਾਂ 'ਚ ਜਿਸ ਕਿਸਮ ਦਾ ਖੌਫਨਾਕ ਮੰਜ਼ਰ ਸਾਹਮਣੇ ਆਇਆ ਉਹ ਬੇਸ਼ੱਕ ਹਰਿਆਣੇ ਵੱਲੋਂ ਸ਼ੰਭੂ ਔਰ ਦੂਸਰੇ ਖਨੌਰੀ ਬਾਰਡਰ ਦੇ ਉੱਤੇ ਦੁਸ਼ਮਣ ਦੇਸ਼ ਦੀ ਸਰਹੱਦ ਵਾਂਗ ਕਿੱਲਾਂ, ਉੱਚੀ ਕੰਧ ਔਰ ਬਾਕੀ ਸਾਰੇ ਮੇਸ਼ਰਸ ਨੂੰ ਤਾਂ ਲੈਣਾ ਹੈ ਹੀ ਸੀ, ਪਰ ਜਿਵੇਂ ਪਹਿਲੀ ਵਾਰ ਕਿਸੇ ਸੂਬੇ ਦੀ ਪੁਲਿਸ ਵੱਲੋਂ ਡਰੋਨਸ ਦਾ ਇਸਤੇਮਾਲ ਕੀਤਾ ਗਿਆ ਟੀਅਰ ਗੈਸ ਸ਼ੈਲਸ ਦੇ ਲਈ ਔਰ ਜਿਹੜੇ ਸੈਂਕੜਿਆਂ ਨਹੀਂ ਹਜ਼ਾਰਾਂ ਦੇ ਵਿੱਚ ਸੁੱਟੇ ਗਏ ਔਰ ਪੰਜਾਬ ਦੀ ਸਰਹੱਦ ਦੇ ਅੰਦਰ ਆ ਕੇ ਫਿਰ ਗੱਲ ਇੱਥੇ ਨਹੀਂ ਨਿਬੜੀ। ਜਿਸ ਅੰਦਾਜ਼ 'ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰਬੜ ਬੁਲਟਸ ਦਾ ਪਹਿਲਾਂ ਇਸਤੇਮਾਲ ਕੀਤਾ ਗਿਆ ਜਿਸ ਨੇ 3 ਤੋਂ ਜ਼ਿਆਦਾ ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਖਾ ਲਈ ਔਰ ਫਾਈਨਲ ਡੇ ਜਿਸ ਦਿਨ ਬਿਲਕੁਲ ਪੀਸਫੁਲ ਅੰਦਾਜ਼ 'ਚ ਕਿਸਾਨ ਲੀਡਰਸ਼ਿਪ
ਅੱਗੇ ਲੱਗ ਕੇ ਜਿਹੜੀ ਆ ਉਹ ਗ੍ਰਿਫਤਾਰੀ ਦੇਣ ਨੂੰ ਤਿਆਰ ਸੀ, ਦਿੱਲੀ ਵੱਲ ਵਧਣਾ ਚਾਹੁੰਦੇ ਸੀ। ਉਹਨਾਂ ਦੇ ਉੱਤੇ ਈਵਨ ਜਿਹੜਾ ਜਦੋਂ ਅਸੀਂ ਸ਼ੁਭਕਰਨ ਸਿੰਘ ਦੀ ਮੌਤ ਦੇਖਦੇ ਤੇ ਪੋਸਟਮਾਰਟਮ ਰਿਪੋਰਟ ਤੋਂ ਜ਼ਾਹਰ ਹੈ ਕਿ ਲਾਈਵ ਐਮੂਨੀਸ਼ਨ ਇਸਤੇਮਾਲ ਕੀਤਾ ਗਿਆ। ਅੱਛਾ, ਉਹ ਵੀਡੀਓ ਵੀ ਸਾਹਮਣੇ ਆਈ ਕਿ ਕਿਵੇਂ ਨੂਹ ਮੇਵਾਤ ਦਾ ਜਿਹੜਾ ਐਸਪੀ ਹੈ ਉਹ ਆਪਣੀ ਪਿਸਤੌਲ ਦੇ ਨਾਲ ਫਾਇਰ ਕਰ ਰਿਹਾ। ਫਿਰ ਜਿਹੜਾ ਇਸ ਤੋਂ ਵੀ ਦੁਖਦਾਈ ਪਾਰਟ ਕਿ ਕਿਵੇਂ ਅਨਯੂਨੀਫਾਰਮਡ ਆਰਐਸਐਸ ਦੇ ਗੁੰਡਿਆਂ ਨੇ, ਜਿਹੜੇ ਬਹੁਤ ਸਾਰੇ ਸੋ ਕਾਲਡ ਅਗਨੀਵੀਰ ਹੋਣਗੇ, ਜਿਹੜੇ 4-4 ਸਾਲ ਦੀ ਫੌਜੀ ਟ੍ਰੇਨਿੰਗ ਦੇ ਨਾਂ ਥੱਲੇ, ਇਨਫੈਕਟ ਉਹਨਾਂ ਦੀ ਆਟੋਮੈਟਿਕ ਹਥਿਆਰਾਂ ਦੀ ਟ੍ਰੇਨਿੰਗ ਔਰ ਫਿਜ਼ੀਕਲ ਫਿਟਨੈਸ ਦੇ ਥੱਲੇ ਉਹਨਾਂ ਨੂੰ ਪੈਸੇ ਵੀ ਦਿੱਤੇ ਜਾਣੇ ਨੇ। ਤੇ ਮੁੜ ਕੇ ਜਦੋਂ ਉਹਨੂੰ ਪੁੱਛਿਆ ਗਿਆ ਸੀ ਬੀਜੇਪੀ ਦੇ ਲੱਡੇ ਨੂੰ ਕਿ ਭਾਈ ਇਹ ਕਿਹੜੀ ਫੌਜ ਹੈ ਜਿਹਦੇ 'ਚ ਤੁਸੀਂ 4 ਸਾਲ ਕਿਸੇ ਨੂੰ ਟ੍ਰੇਨਡ ਕਰਕੇ ਫਿਰ ਕਹੋ ਜੀ ਬਸ ਤੁਹਾਡੇ 'ਚੋਂ 25% ਰੱਖਣੇ ਨੇ, 75% ਘਰ ਨੂੰ ਜਾਣ, ਤੇ ਜਿਹੜੇ 75% ਨੇ ਉਹ ਕੀ ਕਰਨਗੇ? ਤੇ ਉਹਨੇ ਬੜਾ ਸਹਿਜ ਜਿਹਾ ਜਵਾਬ ਦਿੱਤਾ ਸੀ। ਉਹਨੇ ਕਿਹਾ ਜੀ ਬੀਜੇਪੀ ਦੇ ਦਫ਼ਤਰਾਂ ਦੇ ਬਾਹਰ ਸਾਨੂੰ ਵੀ ਤਾਂ ਸਿਕਿਉਰਿਟੀ ਗਾਰਡ ਚਾਹੀਦੇ ਨੇ, ਉਹ ਸਾਡੇ ਲੱਗ ਜਾਣਗੇ। ਸੋ ਕੋਈ ਭੁਲੇਖਾ ਨਹੀਂ। ਹਾਲਾਂ ਜਿਹੜਾ ਫੌਜੀ ਚੀਫ ਸਾਬਕਾ, ਜਿਸ ਨੇ ਇਸ ਦੇ ਉੱਤੇ ਕਿਤਾਬ ਲਿਖੀ ਔਰ ਉਹ ਕਿਤਾਬ ਪਬਲਿਸਾਈਜ਼ ਵੀ ਕੀਤੀ ਗਈ ਕਿ ਬਈ ਇੰਨੀ ਤਰੀਕ ਨੂੰ ਰਿਲੀਜ਼ ਹੋਏਗੀ, ਉਹਦੇ ਰਿਵਿਊ 'ਚ ਸਾਹਮਣੇ ਆਇਆ ਕਿ ਉਹਨੇ ਇਹ ਕਿਹਾ ਵੀ ਜਦੋਂ ਸਾਨੂੰ ਇਹ ਅਗਨੀਵੀਰ ਸਕੀਮ ਦੱਸੀ ਗਈ ਤਾਂ ਫੌਜੀ ਜਰਨੈਲ ਨਹੀਂ ਸੀ ਮੰਨਦੇ ਕਿ ਵੀ ਇਹ ਤਾਂ ਫੌਜ ਦਾ ਬੇੜਾ ਗਰਕ ਹੋਏਗਾ, ਵੀ ਸਾਡੀ ਪ੍ਰੋਫੈਸ਼ਨਲ ਆਰਮੀ ਹੈ, ਬ੍ਰਿਟਿਸ਼ ਪੀਰੀਅਡ ਤੋਂ ਚੱਲ ਰਹੀ ਹੈ। ਔਰ ਦੂਸਰਾ, ਔਰ ਜਿਉਂ ਹੀ ਇਹ ਸਾਹਮਣੇ ਆਇਆ ਨਾਲ ਦੀ ਨਾਲ ਉਹਦੀ ਕਿਤਾਬ ਕਦੇ ਵੀ ਬਾਹਰ ਨਹੀਂ ਆਈ। ਔਰ ਐਮਾਜ਼ੋਨ ਜਾਂ ਜਿਨ੍ਹਾਂ ਨੇ ਆਰਡਰ ਲਿਆ ਹੋਏ ਸੀ, ਪੈਸੇ ਵੀ ਫੜੇ ਹੋਏ ਸੀ, ਉਹਨਾਂ ਨੇ ਕਿਹਾ ਕਿ ਜੀ ਹੁਣ ਉਹਦੀ ਪਰਮਿਸ਼ਨ ਲੈਣੀ ਪਏਗੀ ਉੱਪਰ ਤੋਂ। ਸੋ ਜ਼ਾਹਰ ਹੈ ਕਿ ਉਹ ਜਿਹੜਾ ਉਹਨਾਂ ਨੂੰ ਆਬਜੈਕਸ਼ਨੇਬਲ ਪਾਰਟ ਲੱਗਦਾ ਉਹਨੂੰ ਹਟਾ ਕੇ ਉਹਨੂੰ ਰਿਲੀਜ਼ ਕਰ ਦੇਣਗੇ। ਸੋ ਉਹ ਉਦੋਂ ਹੀ ਜ਼ਾਹਰ ਸੀ ਕਿ ਵੀ ਇਹ ਸੋ ਕਾਲਡ ਜਿਹੜੇ ਅਗਨੀਵੀਰ ਨੇ, ਆਰਐਸਐਸ ਦੇ ਗੁੰਡੇ, ਜਿਨ੍ਹਾਂ ਨੂੰ ਫੌਜੀ ਟ੍ਰੇਨਿੰਗ ਰਾਹੀਂ ਔਰ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਘਰੀ ਤੋਰਨਾ, ਉਹਨਾਂ ਨੂੰ 50 ਲੱਖ ਦਿੱਤਾ ਜਾਏਗਾ ਔਰ ਦਿਸ ਦੈਟ, ਔਰ ਸ਼ਾਇਦ ਇਹ ਪ੍ਰੋਫੈਸ਼ਨਲ ਫੌਜ ਦੀ ਬਰਬਾਦੀ ਦਾ ਹੀ ਇਹ ਆਲਮ ਹੈ ਕਿ ਈਵਨ ਕਾਂਗਰਸ ਨੇ ਜਿਹੜਾ ਆਪਣਾ ਆਉਣ ਵਾਲੀਆਂ ਚੋਣਾਂ ਦੇ ਲਈ ਜਿਹੜਾ ਜਿਸ ਨੂੰ ਇਹ ਘੋਸ਼ਣਾ ਪੱਤਰ ਕਹਿੰਦੇ ਨੇ ਜਾਂ ਮੈਮੋ ਕਿਹਾ ਜਾਂਦਾ ਬਹੁਤ ਵਾਰ, ਜਾਂ ਪੋਲੀਟੀਕਲ ਏਜੰਡਾ ਬਿਆਨਿਆ, ਉਹਦੇ 'ਚ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਪਾਵਰ ਆਈ ਤੇ ਅਸੀਂ ਅਗਨੀਵੀਰ ਸਕੀਮ ਨੂੰ ਖਤਮ ਕਰਾਂਗੇ ਕਿਉਂਕਿ ਇਹ ਤਾਂ ਫੌਜ ਦਾ ਬੇੜਾ ਗਰਕ ਕਰਨ ਦੀ ਗੱਲ ਹੈ। ਪਰ ਇਸ ਦਾ ਉਹਨਾਂ ਨੇ ਸਫਲ ਇਸਤੇਮਾਲ ਉਹਨਾਂ ਰਾਹੀਂ ਇਵੇਂ ਕਰਵਾਇਆ ਕਿ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਸਰਹੱਦ ਤੋਂ ਚੁੱਕ ਕੇ ਲਿਜਾ ਕੇ ਜਿਵੇਂ ਟਾਰਚਰ ਕੀਤਾ ਗਿਆ। ਹਾਲਾਂ 2-3 ਦਿਨ ਆਏ, ਪਰ ਜਿਹੜੀ ਇੱਕ ਦੀ ਜਿਹੜੀ ਹੈ ਕਹਾਣੀ ਪੂਰੀ ਸਾਹਮਣੇ ਆਈ। ਪ੍ਰਿਤਪਾਲ ਸਿੰਘ ਨਾਂ ਦਾ ਨੌਜਵਾਨ ਜਿਹਦਾ 5 ਸਾਲ ਦਾ ਬੱਚਾ ਹੈ, ਔਰ ਉਹਨੂੰ ਕਿਵੇਂ ਉਹ ਲੰਗਰ ਵਰਤਾ ਰਿਹਾ ਸੀ ਟਰਾਲੀ ਤੇ, ਕਿਉਂਕਿ ਜਿਹੜਾ ਇਹਨਾਂ ਨੇ ਅਗਨੀਵੀਰਾਂ ਰਾਹੀਂ ਔਰ ਆਪਣੀ ਪੁਲਿਸ ਯੂਨੀਫਾਰਮ ਗੁੰਡਿਆਂ ਰਾਹੀਂ ਹਮਲਾ ਕੀਤਾ, ਉਹ ਕੱਲਾ ਪੀਸਫੁਲ ਜਿਹੜੇ ਟਰਾਲੀਆਂ ਦੇ ਉੱਤੇ ਬੈਠੇ ਜਾਂ ਉਹਨਾਂ ਤੇ ਹੀ ਨਹੀਂ ਸੀ, ਸਗੋਂ ਜਿਨ੍ਹਾਂ ਦੇ ਮੈਡੀਕਲ ਕੈਂਪ ਜਿਹੜੇ ਕਿਸਾਨਾਂ ਦੀ ਮਦਦ ਲਈ ਚੱਲ ਰਹੇ ਸੀ ਉਹਦੇ ਤੇ ਵੀ ਉੱਥੋਂ ਵੀ ਦਵਾਈਆਂ ਚੁੱਕ ਕੇ ਲੈ ਗਏ। ਔਰ ਜਿਹੜੇ ਲੰਗਰ ਵਰਤਾ ਰਹੇ ਸੀ ਔਰ ਪ੍ਰਿਤਪਾਲ ਸਿੰਘ ਉਹਨਾਂ 'ਚੋਂ ਸੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਆਪਣਾ ਹੀ ਜਿਹੜਾ ਬੀਜੇਪੀ ਦਾ ਹੁਣ ਵੱਡਾ ਲੀਡਰ ਕੈਪਟਨ ਅਮਰਿੰਦਰ ਬਣਿਆ ਹੋਇਆ, ਉਸ ਦੀ ਇਹਦੇ ਤੇ ਸਟੇਟਮੈਂਟ ਹੈ, ਮੈਂ ਉਹ ਸਾਂਝਾ ਕਰਾਂਗਾ, ਉਹਦਾ ਟਵੀਟ ਇਹਦੇ ਤੇ ਕੀ ਹੈ। ਔਰ ਉਸ ਨੂੰ ਕਿਵੇਂ ਬੁਰੀ ਤਰ੍ਹਾਂ ਮਾਰਿਆ ਗਿਆ, ਉਹਦੀਆਂ ਲੱਤਾਂ ਤੋੜੀਆਂ ਗਈਆਂ, ਉਹਦਾ ਚਿਹਰਾ, ਉਹਦੀ ਫੋਟੋ ਤੁਸੀਂ ਪਹਿਲੀ ਤਸਵੀਰ ਦਿਖਾਈ ਜਾਂਦੀ ਔਰ ਜਿਸ ਹਾਲਤ ਦੇ ਵਿੱਚ, ਔਰ ਉਹਨੂੰ ਫਿਰ ਜ਼ਬਰਦਸਤੀ ਰੋਹਤਕ PGI ਦੇ ਵਿੱਚ ਰੱਖਿਆ ਗਿਆ। ਜਦੋਂ ਜਿਹੜੀ ਹੈ 1-2 ਵੈਬਸਾਈਟਸ ਜਿਹੜੇ ਯੂਟਿਊਬਰ ਨੇ ਦਿੱਲੀ ਦੇ ਉਹਦੇ ਤੱਕ ਪਹੁੰਚ ਵੀ ਗਏ ਤੇ ਉਹਨਾਂ ਦੇ ਘਰਦਿਆਂ ਨੇ ਹੀ ਦੱਸਿਆ ਕਿ ਪਿਛਲੇ 3 ਦਿਨ ਤੋਂ ਸਾਡੇ ਤੇ ਪਾਬੰਦੀ ਸੀ। ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਕਿਸੇ ਮੀਡੀਆ ਨਾਲ ਗੱਲ ਕੀਤੀ ਵੀ ਕੀ ਹੈ ਤੇ ਇਹ ਅਸੀਂ ਜਿਹੜਾ ਇਹਦੇ ਤੇ ਕੇਸ ਵੀ ਬਣਾਵਾਂਗੇ, ਇਹਨੂੰ ਵੈਸੇ ਮਾਰ ਦਿਆਂਗੇ, ਇਸ ਲਈ ਅਸੀਂ ਨਹੀਂ ਬੋਲੇ। ਔਰ ਉਹ ਇੱਕੋ ਹੀ ਕਹਿੰਦਾ ਸੀ ਕਿ ਮੈਨੂੰ ਇਹਨਾਂ ਨੇ ਮਾਰ ਦੇਣਾ, ਮੈਨੂੰ ਪੰਜਾਬ ਲੈ ਚਲੋ, ਮੇਰਾ ਇਲਾਜ ਪੰਜਾਬ 'ਚ ਕਰਾਓ। ਈਵਨ ਰੋਹਤਕ PGI ਤੋਂ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਮਾਰਕ ਕਰਨ ਦੇ ਬਾਵਜੂਦ ਕਿ ਇਹਨੂੰ ਛੁੱਟੀ ਦਿੱਤੀ ਜਾਂਦੀ ਹੈ, ਉੱਥੋਂ ਉਹਨਾਂ ਨੇ ਚੁੱਕਣ ਨਹੀਂ ਦਿੱਤਾ। ਬਟ ਜਦੋਂ ਇੱਕ ਵਾਰ ਮੀਡੀਆ 'ਚ ਗੱਲ ਆ ਗਈ, ਚਰਚਾ ਤੁਰੀ, ਤੇ ਹੁਣ ਉਹ ਬੜੀ ਸੀਰੀਅਸ ਹਾਲਤ ਦੇ ਵਿੱਚ, ਉਹਦੀਆਂ ਲੱਤਾਂ ਵੀ ਦੋਵੇਂ ਤੋੜੀਆਂ ਹੋਈਆਂ ਨੇ ਔਰ ਉਸ ਬਦਹਾਲੀ ਦੇ ਵਿੱਚ ਉਹ PGI ਚੰਡੀਗੜ੍ਹ ਦੇ ਵਿੱਚ ਭਰਤੀ ਹੈ। ਔਰ ਜਿਹੜੀ ਕਿਉਂਕਿ ਲੋਕਲ ਆਈ ਵਿਟਨੈਸ ਜਿਹੜੇ ਸੀ ਉਹਨਾਂ ਦੇ ਮੁਤਾਬਕ ਤਾਂ ਨੰਬਰ ਕਾਫੀ ਹੋਣਾ ਹੈ ਉਹ ਬਿਲਕੁਲ, ਕਿਉਂਕਿ ਖਬਰਾਂ ਇਸ ਤਰੀਕੇ ਨਾਲ ਗਾਇਬ ਕੀਤੀਆਂ ਜਾ ਰਹੀਆਂ ਨੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਯੂਟਿਊਬਰ ਜਿਹੜੇ ਨੇ ਉਹ ਕਵਰ ਕਰਦੇ ਸੀ ਕਿਸੇ ਵੀ ਇਵੈਂਟ ਨੂੰ, ਪਿਛਲੇ ਕਿਸਾਨ ਮੋਰਚੇ ਨੂੰ, ਸਭ
ਬਲੌਕ ਕੀਤੇ ਗਏ ਨੇ ਔਰ 7 ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਵੀ ਜਿੱਥੇ ਕਿ ਇਹ ਸਾਰਾ ਵਾਪਰ ਰਿਹਾ ਸੀ ਇੰਟਰਨੈਟ 6-7 ਦਿਨ ਬੰਦ ਰਿਹਾ ਤੇ ਕਿਸੇ ਨੇ ਐਕਟਿਵਿਸਟ ਨੇ ਠੀਕ ਕਿਹਾ ਸੀ ਕਿ ਇੱਕ ਜ਼ਮਾਨਾ ਸੀ ਕਿ ਇੰਟਰਨੈਟ ਜਾਂ ਦੂਸਰਾ ਇਸ ਲਈ ਬੰਦ ਕੀਤਾ ਜਾਂਦਾ ਸੀ ਕਿ ਅਫਵਾਹਾਂ ਨਾ ਫੈਲਣ। ਹੁਣ ਇੰਟਰਨੈਟ ਇਸ ਲਈ ਬੰਦ ਕੀਤਾ ਗਿਆ ਕਿ ਸੱਚ ਦੀ ਗੱਲ ਜਿਹੜੀ ਹੈ ਸੱਚ ਦੀ ਖਬਰ ਬਾਹਰ ਨਾ ਆਏ। ਸੋ ਇਹਨਾਂ ਹਾਲਾਤਾਂ 'ਚ ਔਰ ਇਸ ਵੇਲੇ ਜੋ ਗਰਾਊਂਡ ਦੇ ਉੱਤੇ ਪਿਛਲੇ 2-3 ਦਿਨਾਂ 'ਚ ਖਾਸ ਤੌਰ ਤੇ ਵੀਕਐਂਡ ਤੇ ਹੋਇਆ ਉਸ ਦੇ ਵਿੱਚ ਇੱਕ ਤਾਂ ਪਾਰਟ ਅਸੀਂ ਦੇਖਦੇ ਹਾਂ ਕਿ ਇਸ ਦੇ ਉੱਤੇ ਜਿਹੜੀ ਕਾਲ ਇਹਨਾਂ ਨੇ ਦਿੱਤੀ ਸੀ ਕਿ ਜੀ ਜਦੋਂ ਅਸੀਂ ਹੁਣ ਇਹ ਗੱਲ ਕਹਿ ਰਹੇ ਹਾਂ ਕਿ ਵੀ ਕੀ ਸਿੱਖ ਕਿਸਾਨੀ ਇੱਕ ਰਾ ਮਟੀਰੀਅਲ ਬਣੀ ਹੋਈ ਹੈ ਪੋਲੀਟੀਸ਼ੀਅਨਸ ਦਾ, ਤੁਹਾਨੂੰ ਇਸ ਕਿਸਮ ਦੀਆਂ ਟਾਸਕ ਦਿੱਤੀਆਂ ਜਾ ਰਹੀਆਂ ਜਿਹੜੀਆਂ ਫੁੱਲਫਿਲ ਹੀ ਨਹੀਂ ਹੋਣੀਆਂ ਔਰ ਤੁਹਾਡੀ ਤਾਕਤ ਕਿਉਂਕਿ ਇਹਦੇ ਵਿੱਚ ਕਿਸੇ ਨੂੰ ਉਹ ਕਹਿੰਦੇ ਨੇ ਕਿ ਪਿਕਚਰ ਸੇਜ਼ ਦਾ 1000 ਵਰਡਸ। ਹੁਣ ਤੁਸੀਂ ਉਹਨਾਂ ਦੀਆਂ ਪਿਕਚਰਾਂ ਦੇਖੋ, ਤੁਹਾਨੂੰ ਠੀਕ ਹੈ ਕਹਿਣ ਨੂੰ ਭਾਰਤ ਦੀ ਕਿਸਾਨੀ ਸੰਯੁਕਤ ਕਿਸਾਨ ਮੋਰਚਾ ਕਰਨਾਟਕਾ ਦੇ ਆ ਗਏ, ਤਮਿਲਨਾਡੂ ਦੇ, ਉਹ 1-2 ਰਿਪਰੈਜ਼ੈਂਟੇਟਿਵ ਹੋਣਗੇ ਔਰ ਜਿਹੜੇ ਈਵਨ ਵੈਸਟਰਨ ਯੂਪੀ ਜਾਂ ਹਰਿਆਣੇ ਦਾ ਇੱਕ ਹਿੱਸਾ ਕੁਛ ਤਾਂ ਨਿਕਲੇ, ਜਿਵੇਂ ਹਿਸਾਰ ਦੇ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ, ਖੱਪ ਪੰਚਾਇਤਾਂ ਵੀ ਉਸ ਹਲਕੇ ਇਲਾਕੇ ਦੀਆਂ ਮਦਦ ਦੇ ਵਿੱਚ ਆ ਰਹੀਆਂ ਨੇ। ਪਰ ਤੁਹਾਨੂੰ ਟਕੈਤ ਬ੍ਰਦਰਸ ਦਾ ਜਾਂ ਜੋ ਮੂਵਮੈਂਟ ਯੂਪੀ ਜਾਂ ਵੈਸਟਰਨ ਯੂਪੀ ਤੇ ਹੋਣੀ ਚਾਹੀਦੀ ਸੀ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੀ ਹੈ ਬਿਲਕੁਲ ਵੀ। ਬਿਆਨਬਾਜ਼ੀ ਹੈ, ਜ਼ੁਬਾਨੀ ਕਲਾਮੀ, ਔਰ ਇਹ ਸੀ ਕਿ ਜੀ ਪਿਛਲੇ ਕੱਲ ਕਾਲ ਦਿੱਤੀ ਹੋਈ ਸੀ ਜੀ ਪੰਜਾਬ 'ਚ ਵੀ ਟਰੈਕਟਰ ਮਾਰਚ ਹੋਏ, ਹਰਿਆਣੇ 'ਚ ਵੀ ਹੋਏ ਕਿ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਨ੍ਹਾਂ ਦੀ ਮੀਟਿੰਗ ਜਾ ਉਹਦੇ 'ਚੋਂ ਭਾਰਤ ਬਾਹਰ ਆਏ। ਹੁਣ ਇਹ ਇਵੇਂ ਹੀ ਹੈ ਕਿ ਵੀ ਜਿਵੇਂ ਉਹ ਇੱਕ ਅਖਾਣ ਸਾਡੇ ਮਾਤਾ ਜੀ ਵੀ ਇਸਤੇਮਾਲ ਕਰਦੇ ਹੁੰਦੇ ਸੀ ਕਿ ਵੀ ਆਪ ਜੋਗੀ ਜਾਗ ਨਹੀਂ, 5 ਪੀਰ ਸਾਧ ਨਹੀਂ, ਕਿ ਵੀ ਆਪਣੇ ਬਹਿਣ ਦੀ ਤੁਹਾਡੇ ਕੋਲ ਥਾਂ ਨਹੀਂ ਹੈ ਤੇ ਤੁਸੀਂ ਕਹੋ ਜੀ 5 ਪੀਰਾਂ ਦੀ ਰੋਟੀ ਕਰਨੀ ਹੈ। ਹੁਣ ਤੁਹਾਡਾ ਹਾਲ ਇਹ ਹੈ ਕਿ ਵਿਦਨ ਕੰਟਰੀ ਤੁਹਾਡਾ ਹਾਲ ਕੀ ਕੀਤਾ ਹੋਇਆ ਹੈ। ਤੁਸੀਂ ਜਿਹੜੀਆਂ 2 ਸਾਲ ਪਹਿਲਾਂ ਮੰਗਾਂ ਉਹਨਾਂ ਨੇ ਮੰਨੀਆਂ ਵੀ ਉਹ ਇੰਪਲੀਮੈਂਟ ਨਹੀਂ ਕਰ ਰਹੇ ਤੇ ਤੁਹਾਨੂੰ ਟਾਸਕ ਔਰ ਇਹ ਕਾਮਰੇਡੀ ਟਾਸਕ ਹੈ ਕਿਉਂਕਿ ਇਹ ਕਾਮਰੇਡਾਂ ਦਾ ਹਮੇਸ਼ਾ ਹੀ ਇਹ ਪਾਰਟ ਰਿਹਾ ਕਿ ਉਹ ਆਪਣਾ ਉਹਨਾਂ ਦਾ ਲਾਈਫ ਸਟਾਈਲ ਕੀ ਹੈ। ਔਰ ਇਹਦੇ ਬਾਰੇ ਇੱਕ ਵਾਰੀ ਬੜੀ ਅਮਰੀਕਾ ਦਾ ਐਂਬੈਸਡਰ ਸੀ ਇੰਡੀਆ ਦੇ ਵਿੱਚ, ਉਹਨੇ 1970 'ਚ ਕਿਹਾ ਸੀ, ਉਹਨੇ ਕਿਹਾ ਜੀ ਇਹ ਜਿੰਨੇ ਕਾਮਰੇਡ ਨੇ ਇਹ ਪਾਰਲੀਮੈਂਟ ਦੇ ਅੰਦਰ ਤਾਂ ਪੂਰਾ ਅਮਰੀਕਾ ਦੀਆਂ ਧੱਜੀਆਂ ਉਡਾਉਂਦੇ ਆ ਕਰਕੇ ਪੂੰਜੀਵਾਦ ਔਰ ਕੈਪੀਟਲਿਜ਼ਮ ਔਰ ਫਲਾਣਾ ਤੇ ਢਿਮਕਾ, ਤੇ ਕਹਿੰਦੇ ਵੀ ਅਗਲੇ ਦਿਨ ਸਾਨੂੰ ਕਾਲ ਕਰਦੇ ਹੁੰਦੇ ਨੇ ਕਿ ਜੀ ਸਾਨੂੰ ਉਹਨਾਂ ਦੇ ਬੇਟੇ ਨੂੰ ਜਾਂ ਕਿਸੇ ਦੇ ਭਤੀਜੇ ਨੂੰ ਜਾਂ ਕਿਸੇ ਦੇ ਭਣੇਵੇਂ ਨੂੰ ਅਮਰੀਕਾ ਦੀ ਕਿਸੇ ਯੂਨੀਵਰਸਿਟੀ 'ਚ ਦਾਖਲਾ ਦਵਾ ਦਿਓ ਤਾਂ ਕਿ ਅਮਰੀਕਾ ਜਾ ਕੇ ਉਹ ਪੜ੍ਹ ਸਕੇ ਤੇ ਅਮਰੀਕਾ ਜਾ ਕੇ ਕਾਰੋਬਾਰ ਕਰ ਸਕੇ। ਸੋ ਇਹ ਤਾਂ ਇਹਨਾਂ ਦਾ ਜਿਹੜਾ ਇਸ ਕਿਸਮ ਦਾ ਪਾਰਟ ਹੈ। ਔਰ ਇਹਦੇ ਤੇ ਇੱਕ ਬੜਾ ਪਪੂਲਰ ਜੋਕ ਕਿਸੇ ਕਾਮਰੇਡ ਨੇ ਕਿਹਾ ਸੀ, ਉਹਨੇ ਕਿਹਾ ਜੀ ਵੱਡੇ ਵੱਡੇ ਕਾਮਰੇਡਾਂ ਦੀ ਇੱਕ ਮੀਟਿੰਗ ਹੋ ਰਹੀ ਸੀ, ਅੰਦਰ ਤੇ ਬਾਹਰ ਜਿਹੜੀ ਹੈ ਇੱਕ ਬੁੱਢਾ ਬੰਦਾ ਜਿਹੜਾ ਹੈ ਉਹ ਫਟੇ ਪੁਰਾਣੇ ਕੱਪੜੇ ਤੇ ਮੰਦ ਹਾਲੀ ਦੇ ਵਿੱਚ ਮੀਟਿੰਗ ਦੇ ਬਾਹਰ ਖੜਾ ਸੀ ਤੇ ਕਹਿੰਦੇ ਵੀ ਉਹਨੂੰ ਬੁੱਢੇ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੀ ਹੈ ਤੇ ਮੀਟਿੰਗ ਕਹਿੰਦਾ ਜੀ ਮੈਂ ਰੈਵੋਲੂਸ਼ਨ ਹੈ, ਕ੍ਰਾਂਤੀਆਂ ਤੇ ਮੈਨੂੰ ਕਾਮਰੇਡਾਂ ਨੇ ਬਾਹਰ ਕੱਢਿਆ ਕਿ ਜਿਹਨੂੰ ਰੈਵੋਲੂਸ਼ਨ ਕਰਕੇ ਆਮ ਲੋਕਾਂ ਨੂੰ ਤਾਂ ਇਹੀ ਕਹਿੰਦੇ ਸੀ ਨਾ ਰੈਵੋਲੂਸ਼ਨ 1917 ਦਾ ਰੈਵੋਲੂਸ਼ਨ, ਕਿਰਤੀ ਮਜ਼ਦੂਰ ਇਕੱਠੇ ਹੋ ਜਾਓ। ਲੈਨਿਨ ਨੇ ਦੇਖੋ ਕੀ ਕਰਤਾ, ਰੂਸ 'ਚ ਦੇਖੋ ਕੀ ਤਬਦੀਲੀ ਹੋ ਗਈ ਔਰ ਉੱਥੇ ਉਹਨਾਂ ਨੂੰ ਚੀਕਾਂ ਮਾਰਦੇ ਸੀ ਜਦੋਂ ਵਿਤਨਾਮ ਔਰ ਅਮਰੀਕਾ ਦਾ ਚੱਲ ਰਿਹਾ ਸੀ। ਔਰ ਇਹ ਜਿਹੜੇ ਸਾਰੇ ਜੋ ਸਿੱਖਾਂ ਦੇ ਨਾਲ ਵਾਪਰਿਆ ਪਿਛਲੇ 4 ਦਹਾਕਿਆਂ 'ਚ ਜਿਹਦੇ ਲਈ ਕੋਈ ਲਫ਼ਜ਼ ਨਹੀਂ ਹੈ ਇਹਨਾਂ ਕੋਲ ਕਹਿਣ ਨੂੰ, ਰਾਦਰੇ ਸਰਕਾਰ ਦੇ ਸੰਦ ਬਣ ਕੇ ਜਿਹੜੇ ਨੇ ਆਪਣੇ ਲੋਕਾਂ ਦੇ ਖਿਲਾਫ ਭੁਗਤੇ। ਉਦੋਂ ਦਾ ਜੇ ਤੁਸੀਂ ਯਾਦ ਕਰੋ 60s ਜਾਂ ਲੇਟ 60s 70s ਦੇ ਵਿੱਚ ਕਿੰਨਿਆਂ ਦੀਆਂ ਕਵਿਤਾਵਾਂ ਇਵੇਂ ਸੀ ਵੀ ਅਮਰੀਕਾ ਦੇ ਸਾਈਬਰ ਜੈਟ ਵਿਤਨਾਮ ਦੇ ਉੱਤੇ ਬੰਬ ਨਹੀਂ ਸੀ ਵਰਸਾ ਰਹੇ, ਇਹਨਾਂ ਦੇ ਘਰਾਂ ਤੇ ਸੁੱਟ ਰਹੇ ਹੋ, ਇਸ ਕਿਸਮ ਦਾ ਪਾਰਟ ਹੁੰਦਾ ਸੀ। ਸੋ ਇਹ ਇਹਨਾਂ ਦੀ ਟ੍ਰੇਨਿੰਗ ਮੈਂਟਲੀ ਇਸ ਕਿਸਮ ਦੀ ਰਹੀ ਹੈ। ਔਰ ਮੰਦੇ ਭਾਗਾਂ ਨੂੰ ਸਿੱਖ ਜਿਨ੍ਹਾਂ ਦੇ ਅੰਦਰ ਹਮੇਸ਼ਾ ਹੀ ਇਹ ਗੱਲ ਭਾਵੇਂ ਕਿਸੇ ਨੂੰ ਸਮਝ ਆਏ ਜਾਂ ਨਾ ਆਏ ਕਿ ਸਾਡੀ ਪ੍ਰੋਗਰਾਮਿੰਗ ਟ੍ਰੇਨਿੰਗ ਐਸੀ ਹੋਈ ਹੈ, ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 1469 ਤੋਂ 1699 ਤੱਕ ਖਾਲਸਾ ਸਾਜਨਾ ਤੱਕ ਉਹ ਸਾਡੀ ਜਿਹੜੀ ਹੈ ਸਾਡੇ ਚੋਂ ਚਿਪ ਫਿੱਟ ਕੀਤੀ ਹੋਈ ਹੈ, ਉਹ ਪ੍ਰੋਗਰਾਮਿੰਗ ਹੈ ਸਾਡੀ ਕਿ ਅਸੀਂ ਕਿਤੇ ਵੀ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਚੈਲੰਜ ਕਰਨਾ ਹੀ ਕਰਨਾ ਹੈ ਗਲਤ ਵੈਲਿਊਜ਼ ਨੂੰ ਔਰ ਬਿਨਾਂ ਪਰਵਾਹ ਕੀਤਿਆਂ ਕਿ ਇਹਦੇ ਕੀ ਕਨਸੀਕੁਐਂਸ ਹੋਣਗੇ ਅਸੀਂ ਤਗੜੇ ਤੋਂ ਤਗੜੇ ਦੁਸ਼ਮਣ ਨਾਲ ਵੀ ਜਾ ਕੇ ਭਿੜ ਜਾਣਾ। ਇਹ ਵੱਖਰੀ ਕਹਾਣੀ ਹੈ ਕਿ ਬਹੁਤ ਵਾਰ
ਇਹ ਵੀ ਸਾਡੇ ਕੋਲ ਸ਼ਾਇਦ ਸੋਚਣ ਦਾ ਵਕਤ ਨਹੀਂ ਰਹਿੰਦਾ, ਜਾਂ ਸਾਡਾ ਦੁਸ਼ਮਣ ਜਿਸ ਨੂੰ ਇਸ ਗੱਲ ਦਾ ਪਤਾ ਹੈ ਵੀ ਸਾਡੇ ਵਿੱਚ ਕੀ ਗੁਣ ਹੈ, ਕਿਵੇਂ ਉਹਨੂੰ ਔਗਣ ਬਣਾ ਦਿੰਦੇ ਨੇ ਕਿ ਸਾਨੂੰ ਪੜ੍ਹਾ ਦਿੰਦੇ ਨੇ। ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਜਿਹੜੀ ਅਕਾਲੀ ਲਹਿਰ 1920 ਚ ਸਾਕਾ ਨਨਕਾਣਾ ਸਾਹਿਬ ਔਰ ਧਾਰਮਿਕ ਆਜ਼ਾਦੀਆਂ ਤੋਂ ਸ਼ੁਰੂ ਹੋਈ, ਉਹਨੂੰ ਕਿਵੇਂ ਕਾਂਗਰਸ ਨੇ ਨੈਸ਼ਨਲਿਜ਼ਮ ਦੇ ਖਾਤੇ 'ਚ ਪਵਾ ਕੇ ਕਿਵੇਂ ਫਿਰ ਸਾਨੂੰ ਐਜ਼ ਏ ਰਾ ਮਟੀਰੀਅਲ ਹੀ ਵਰਤਿਆ। ਔਰ ਜਦੋਂ ਤੱਕ 47 ਹੁੰਦਾ ਅਸੀਂ ਉਸੇ ਹੀ ਇੰਡੀਅਨ ਨੈਸ਼ਨਲ ਕਾਂਗਰਸ ਔਰ ਸੋ ਕਾਲਡ ਭਾਰਤ ਦੀ ਏਕਤਾ ਅਖੰਡਤਾ ਦੇ ਝੰਡਾ ਬਰਦਾਰ ਬਣੇ ਹੋਏ ਸੀ। ਪਾਕਿਸਤਾਨ ਨੂੰ ਰੋਕਣ ਦੇ ਲਈ ਵੀ ਉਹਨਾਂ ਦੇ ਨਾਲ ਸਿੱਧੇ ਜਾ ਕੇ ਭਿੜੇ, ਨੁਕਸਾਨ ਵੀ ਕਰਾਇਆ, ਆਪ ਵੀ ਕੁਛ ਨਹੀਂ ਖੱਟਿਆ। ਔਰ ਇਹ ਗੱਲ ਜਦੋਂ ਮਿਸਟਰ ਜਿਨਾ ਬਾਰ-ਬਾਰ ਅਕਾਲੀ ਲੀਡਰਸ਼ਿਪ ਨੂੰ ਕਹਿ ਰਹੇ ਸੀ ਕਿ ਵੀ ਤੁਸੀਂ ਸੋਚੋ ਕਿ ਵੀ ਤੁਸੀਂ ਪਾਕਿਸਤਾਨ ਦਾ ਵਿਰੋਧ ਕਰਕੇ ਕੀ, ਤੁਸੀਂ ਆਪਣਾ ਦੇਖੋ ਤੁਸੀਂ ਕੀ ਕਰ ਰਹੇ, ਪਰ ਇਹਨਾਂ ਨੂੰ ਤਾਂ ਉਹੀ ਜਿਹੜਾ ਮੰਤਰ ਜਿਹੜਾ ਘੋਲ ਕੇ ਇਹਨਾਂ ਨੇ ਪਿਆਇਆ ਹੋਇਆ ਸੀ ਉਹੀ ਉਹ ਗੱਲ ਕਰ ਰਹੇ ਸੀ ਕਿ ਔਰ ਉਸ ਦਾ ਨਤੀਜਾ ਅਸੀਂ ਦੇਖਦੇ ਹਾਂ ਵੀ ਅਲਟੀਮੇਟਲੀ ਅਸੀਂ ਕਿੱਥੇ ਐਂਡ ਹੋਏ। ਤੇ ਜਦੋਂ ਇਹਨਾਂ ਨੂੰ ਯਾਦ ਦਹਾਨੀ ਕਰਵਾਈ ਗਈ ਨਹਿਰੂ ਨੂੰ, ਪਟੇਲ ਨੂੰ, ਤਾਂ ਉਹਨਾਂ ਨੇ ਕਿਹਾ ਜੀ ਸਰਕਮਸਟੈਂਸਸ ਹੈਵ ਨਾਓ ਚੇਂਜਡ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਤੇ ਪਟੇਲ ਨੇ ਕਿਹਾ ਕਿ ਜੀ ਸਿੱਖਸ ਹੈਵ ਮਿਸਡ ਦਾ ਬੱਸ, ਕਿ ਵੀ ਤੁਹਾਡੀ ਬੱਸ ਹੁਣ ਨਿਕਲ ਗਈ ਹੈ, ਹੁਣ ਜੁੱਤੀਆਂ ਖਾਓ ਸਾਡੇ ਹੱਥੋਂ। ਹੁਣ ਜਦੋਂ ਤੁਸੀਂ ਇਸ ਮਾਹੌਲ ਨੂੰ ਦੇਖਦੇ ਹੋ ਤੇ ਈਵਨ ਕਿਸਾਨੀ ਇਸ ਮੂਵਮੈਂਟ ਦੇ ਐਂਗਲ ਤੋਂ ਵੀ ਪੰਜਾਬ 'ਚ ਕੋਈ ਕਿਰਤੀ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਸਭਾ, ਇਹ ਉਹਨਾਂ 1950 ਚ ਕਰਮ ਸਿੰਘ ਕਿਰਤੀ ਇੱਕ ਅਖਬਾਰ ਵੀ ਨਿਕਲਦੀ ਹੁੰਦੀ ਸੀ ਜਲੰਧਰੋਂ, ਕਿਰਤੀ ਉਹਦਾ ਨਾਂ ਰੱਖਿਆ ਹੋਇਆ ਸੀ। ਸੋ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਕਮਿਊਨਿਜ਼ਮ ਦੀ ਆਈਡੀਓਲੋਜੀ ਜਿਹੜੀ ਬੇਸਿਕਲੀ ਸਿੱਖਾਂ ਦੇ ਖਿਲਾਫ ਭੁਗਤਾਨ ਦੇ ਲਈ ਖੜੀ ਕੀਤੀ ਗਈ, ਕਿਵੇਂ ਉਸ ਨੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਥਾਂ ਬਣਾਈ ਆਪਣੀ, ਜਾਂ ਕਿਵੇਂ ਉਹਨੇ ਘੁਸਪੈਠ ਕੀਤੀ ਔਰ ਭੋਲੇ ਭਾਲੇ ਸਿੱਖਾਂ ਦਾ ਇੱਕ ਵਰਗ ਜਿਹੜਾ ਉਹ ਇਸ ਦੇ ਨਾਂ ਥੱਲੇ ਕਿ ਦੇਖੋ ਜੀ ਜੇ ਭਾਈ ਲਾਲੋ ਦੇ ਘਰ ਗੁਰੂ ਨਾਨਕ ਆਏ ਔਰ ਉਹਨਾਂ ਨੇ ਮਲਕ ਭਾਗੋ ਦੇ ਮਲਕ ਪੂੜਿਆਂ ਨੂੰ ਨਕਾਰਿਆ ਤੇ ਸਾਡੇ ਤੇ ਇਹ ਜਿਹੜਾ ਮਜ਼ਦੂਰ ਕਿਸਾਨ ਔਰ ਦੂਸਰਾ ਇਹ ਤਾਂ ਭਾਈ ਲਾਲੋਆਂ ਦੀ ਪਾਰਟੀ ਹੈ। ਔਰ ਇਸ ਦੇ ਉੱਤੇ ਉਹਨਾਂ ਨੂੰ ਭੁੱਲ ਗਿਆ ਕਾਰਲ ਮਾਰਕਸ ਕੀ ਕਹਿੰਦਾ, ਜਾਂ ਜਿਨ੍ਹਾਂ ਨੇ ਇਹਨਾਂ ਨੂੰ ਇਸ ਪਾਸੇ ਲਾਇਆ ਹੋਇਆ ਜਿਹੜੀ ਵੱਡੀ ਲੀਡਰਸ਼ਿਪ ਹੈ ਉਹ ਆਪ ਤਾਂ ਆਸ਼ੀ ਦੇ ਵਿੱਚ ਔਰ ਕੈਪੀਟਲਿਸਟ ਲਾਈਫ ਸਟਾਈਲ ਨੂੰ ਜਿਉਂਦੀ ਹੈ ਔਰ ਉਹਨਾਂ ਦਾ ਤਾਂ ਕੋਈ ਸਿਧਾਂਤ ਨਾਲ ਲਾਗਾ ਦੇਗਾ ਨਹੀਂ ਹੈ। ਹੁਣ ਉਹੀ ਪੈਟਰਨ ਜਿਹੜਾ ਅੱਜ ਬੇਸ਼ੱਕ ਜਿਹੜੇ ਸਾਡੇ ਖਾਸ ਤੌਰ ਤੇ ਜਿਹੜੇ ਫਰੰਟ ਚਿਹਰੇ ਨੇ ਉਹ ਡੱਲੇਵਾਲ ਹੋਏ, ਜਗਜੀਤ ਸਿੰਘ ਜਾਂ ਸਰਵਣ ਸਿੰਘ ਪੰਧੇਰ ਹੋਏ, ਅੰਮ੍ਰਿਤਧਾਰੀ ਸਿੰਘ ਨੇ ਬੈਠੇ ਵੀ ਹੋਏ ਜਿਹੜੇ ਕੁੱਟ ਖਾ ਰਹੇ ਜਾਂ ਦੂਜੇ ਨੇ, ਲੇਕਿਨ ਕੁੱਲ ਮਿਲਾ ਕੇ ਤੁਸੀਂ ਡਾਇਰੈਕਸ਼ਨ ਦੇਖੋ ਵੀ ਕਿੱਧਰ ਜਾ ਰਹੇ ਨੇ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਕੱਲ ਕਾਲ ਦਿੱਤੀ ਸੀ ਹਰਿਆਣਾ ਔਰ ਪੰਜਾਬ ਕਿ ਜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਇੰਡੀਆ ਬਾਹਰ ਆਏ, ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਕੈਪੀਟਲਿਸਟ ਮੁਲਕ ਨੇ ਵੈਸਟ ਦੇ, ਉਹਨਾਂ ਨੇ ਆਪਣੀਆਂ ਇੰਸਟੀਟਿਊਸ਼ਨਸ ਉਹ ਮੋਨੀਟੈਰਲੀ ਹੋਣ, IMF, ਵਰਲਡ ਬੈਂਕ, ਉਹਨਾਂ ਨੂੰ ਕਿਵੇਂ ਉਹਨਾਂ ਨੇ ਦੁਨੀਆ ਤੇ ਆਪਣਾ ਕੰਟਰੋਲ ਰੱਖਣ ਲਈ ਕੀਤਾ ਹੋਇਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਰਾਹੀਂ, ਔਰ ਉਸ ਦੇ ਨਾਲ ਹੀ ਫਿਰ ਕਿੰਨਾ ਕੁਝ ਜਿਹੜਾ ਉਹ ਜੁੜਿਆ ਹੋਇਆ। ਲੇਕਿਨ ਤੁਸੀਂ ਇੱਕ ਛੋਟੇ ਖਿੱਤੇ 'ਚ ਫਸੀ ਹੋਈ ਕੌਮ ਜਿਸ ਦੀਆਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀਆਂ ਪਿਛਲੇ 4 ਦਹਾਕਿਆਂ 'ਚ ਹੋਈਆਂ ਨੇ, ਜਿਹੜੇ ਆਪਣੀ ਸਰਵਾਈਵਲ ਦੀ ਲੜਾਈ ਹੋਣ ਦੀ ਲੜਾਈ ਲੜ ਰਹੇ ਨੇ, ਜਿਹੜੀ ਮਾੜੀ ਮੋਟੀ ਸਿੰਪਥੀ ਹਿਊਮਨ ਰਾਈਟਸ ਦੇ ਥੱਲੇ ਜਾਂ ਦੂਜਾ ਜਿਹਨਾਂ ਵੈਸਟਰਨ ਮੁਲਕਾਂ ਵੱਲੋਂ ਆ ਰਹੀ ਹੈ, ਤੁਸੀਂ ਉਸ ਧਰਤੀ ਦੇ ਉੱਤੇ ਜੋ ਉਹਨਾਂ ਦੇ ਕੋਲ ਹੈ ਉਹ ਲੈਣ ਦੀ ਥਾਂ ਤੇ ਤੁਸੀਂ ਯੂ ਆਰ ਆਸਕਿੰਗ ਫॉर ਦਾ ਮੂਨ, ਵੀ ਤੁਹਾਡੇ ਕਹਿਣ ਤੇ ਕਿਹੜਾ WTO ਨੂੰ ਕੀ ਫਰਕ ਪੈਣਾ ਹੈ ਜਾਂ ਇੰਡੀਆ ਨੇ ਕਿਹੜਾ WTO ਤੋਂ ਬਾਹਰ ਹੋਣਾ ਹੈ। ਲੇਕਿਨ ਤੁਸੀਂ ਇਹ ਦੇਖੋਗੇ ਕਿ ਵੀ ਇੱਕ ਪਾਸੇ ਜੇ ਕਿਸਾਨ ਇੱਕ ਭਿੜਨ ਦੀ ਸਪਿਰਿਟ ਦੇ ਨਾਲ ਆ ਕੇ ਭਿੜ ਵੀ ਜਾਂਦੇ ਨੇ, ਤੇ ਜਿਹੜਾ ਉਹ ਵੱਡਾ ਟੋਲਾ ਬੱਤੀਆਂ ਦਾ ਤੇ ਉਹ ਅਲੀ ਬਾਬਾ ਚਾੜੀ ਚੋਰ ਵਾਂਗ ਉਹ ਸਾਰਾ ਟੋਲਾ, ਉਹ ਇੱਕ ਸਟੇਜ ਤੇ ਤਾਂ ਉਹਨਾਂ ਨੇ ਬਿਲਕੁਲ ਡਿਸਟੈਂਸ ਕੀਤਾ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਨੌਜਵਾਨ ਬਾਹਰ ਨਿਕਲ ਆਏ ਨੇ, ਭਿੜਨ ਵਾਲੀ ਸਪਿਰਿਟ ਹੈ ਜਾਂ ਦੂਸਰਾ, ਤੇ ਉਹ ਖੱਬੇ ਸੱਜੇ ਪਾ ਕੇ ਇਹ ਸਾਰੇ ਨੂੰ ਪਹਿਲਾਂ ਤਾਂ ਜੀ ਉਹਨਾਂ ਨੂੰ ਹੀ ਦੋਸ਼ ਦੇਣ ਲੱਗ ਗਏ। ਫਿਰ ਹੁਣ ਇਹ WTO ਵਾਲਾ ਜਿਹੜਾ ਉਹ ਨਿਸ਼ਾਨਾ ਕਿ ਵੀ ਤੁਹਾਡੇ ਤੋਂ 6 ਫੁੱਟ ਦਾ ਨਿਸ਼ਾਨਾ ਲੱਗਦਾ ਨਹੀਂ, ਤੁਸੀਂ ਕਹੋ ਜੀ 6000 ਫੁੱਟ ਦੇ ਉੱਤੇ ਤੁਹਾਡਾ ਜਿਹੜਾ ਉਹ ਜਾ ਕੇ ਗੋਲਾ ਡਿੱਗਣਾ ਚਾਹੀਦਾ। ਸੋ ਇਹਨਾਂ ਇੱਕ ਪਾਸੇ ਤਾਂ ਇਹ ਹਾਲਾਤ ਨੇ। ਹਾਲਾਂ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜੀ ਪ੍ਰੋਗਰਾਮਿੰਗ ਹੈ ਸਾਡੀ ਠੀਕ, ਜੇ ਉੱਥੇ ਇਸ ਕਿਸਮ ਦੀ ਲਾਈਨ ਜੋ ਜ਼ੁਲਮ ਦੀ ਏਜੰਸੀਆਂ ਨੇ ਲਈ, ਜੇ ਪਿਛਲੇ ਮੋਰਚੇ ਵੇਲੇ ਆਲਮੋਸਟ 21 ਮਹੀਨੇ 13 ਮਹੀਨੇ ਬਾਅਦ
ਜਿੰਨੀ ਕੁ ਪਬਲਿਸਿਟੀ ਮਿਲੀ ਸੀ ਐਤਕੀ ਤਾਂ ਪਹਿਲਾਂ ਇੱਕ ਹਫ਼ਤੇ ਦੇ ਵਿੱਚ ਆ ਗਈ, ਔਰ ਉਹਦਾ ਪ੍ਰਭਾਵ ਕਿਵੇਂ ਇੰਟਰਨੈਸ਼ਨਲ ਡਾਇਸਪੋਰਾ ਸਿੱਖ ਕਮਿਊਨਿਟੀ, ਜਿਹਨੂੰ ਇੰਡੀਅਨ ਏਜੰਸੀਆਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਹੋਇਆ ਹੈ, ਇਹਦੇ ਬਾਵਜੂਦ ਕਿਵੇਂ ਉਹ ਸਪੋਰਟ ਦੇ ਵਿੱਚ ਨਿਕਲੀਆਂ। ਸਾਰੇ ਯੂਰਪ ਦੇ ਵਿੱਚ ਸਿੱਖ ਜਿੱਥੇ ਬੈਠੇ ਨੇ, ਬ੍ਰਿਟਨ ਹੋਏ, ਫਰਾਂਸ ਹੋਏ, ਇਟਲੀ ਹੋਏ, ਸਾਰੀਆਂ ਥਾਵਾਂ ਤੇ ਪ੍ਰੋਟੈਸਟ ਹੋਏ। ਤੇ ਜੇ ਅਸੀਂ ਨਾਰਥ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਤੇ ਆਪਣੇ ਅਸੀਂ ਪੇਕਿਆਂ ਤੋਂ ਜੇ ਗੱਲ ਸ਼ੁਰੂ ਕਰੀਏ, ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ ਇੱਕ ਪਾਸੇ ਤਾਂ ਆਉਣ ਵਾਲੇ ਅਪ੍ਰੈਲ ਦੇ ਪਹਿਲੇ ਸੈਚਰਡੇ ਕੈਪੀਟਲ ਹਿੱਲ ਦੇ ਉੱਤੇ ਵੱਡਾ ਮਾਰਚ ਦੀਆਂ ਤਿਆਰੀਆਂ ਨੇ, ਜਿਸ ਦੀ ਪ੍ਰੈਪਰੇਟਰੀ ਮੀਟਿੰਗ ਜਿਹੜੀ ਹੈ ਸੈਚਰਡੇ ਵੀ ਹੋਈ, ਭਾਈ ਹਿੰਮਤ ਸਿੰਘ ਵੀ ਗਏ ਔਰ ਬਾਕੀ ਸਾਰੇ ਲੋਕਲ ਗੁਰਦੁਆਰਾ ਸਾਹਿਬਾਨ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਇਸ ਵੇਲੇ ਮੁੱਖ ਹੱਬ ਹੈ ਸਾਰੀ ਐਕਟੀਵਿਟੀ ਦੀ। ਪਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਮੈਂ ਸਮਝਦਾ ਵੀ ਬੇਸ਼ੱਕ ਮੈਂ ਆਪਣੇ ਡੀਸੀ ਦੇ ਬੇਸ ਨੂੰ ਮਿਸ ਵੀ ਕਰਦਾ, ਲੇਕਿਨ ਸਾਡੇ ਬੱਚਿਆਂ ਨੇ, ਨੌਜਵਾਨਾਂ ਨੇ ਜਿਵੇਂ ਇਹ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਿਆ। ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡਸ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਕੱਠ ਹੋਇਆ, ਜਜ਼ਬਾਤੀ ਤਕਰੀਰਾਂ ਵੀ ਹੋਈਆਂ, ਔਰ ਫਿਰ ਸਿੱਖ ਨੌਜਵਾਨਾਂ ਦਾ ਔਰ ਉਹਨਾਂ ਦੇ ਨਾਲ ਹੀ ਬਜ਼ੁਰਗ ਔਰ ਸਾਰੇ ਨਾਲ ਤੁਰੇ, ਔਰ ਉਹਨਾਂ ਨੇ ਪੂਰਾ ਇੱਕ ਕਾਰ ਰੈਲੀ ਔਰ ਵਾਸ਼ਿੰਗਟਨ ਐਮਬੈਸੀ ਦੇ ਬਾਹਰ ਆ ਕੇ, ਜਿਹੜੀ ਐਮਬੈਸੀ ਹੁਣ ਐਮਬੈਸਡਰ ਤੋਂ ਬਿਨਾਂ ਔਰ ਕਿਸੇ ਨੂੰ ਚਾਰਜ ਦੀ ਅਫੇਅਰ ਲਾਇਆ ਹੋਏਗਾ ਜੇ ਨਵੇਂ ਕ੍ਰੈਡੈਂਸ਼ੀਅਲ ਕਿਸੇ ਦੇ ਨਹੀਂ ਇਹਨਾਂ ਨੇ ਐਕਸੈਪਟ ਕੀਤੇ ਹੋਏ। ਜ਼ੋਰਦਾਰ ਰੈਲੀ, ਦਰਸ਼ਕ ਪਿਕਚਰਸ ਦੇਖ ਸਕਦੇ ਨੇ। ਔਰ ਇਸ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਇਸ ਵੇਲੇ ਸੈਂਟਰਲ ਰੋਲ ਅਦਾ ਕਰ ਰਿਹਾ। ਸਾਨੂੰ ਖੁਸ਼ੀ ਹੈ ਕਿ ਵਾਸ਼ਿੰਗਟਨ ਡੀਸੀ 'ਚ ਇੱਕ ਪੰਥਕ ਸਟੇਜ ਦੇ ਤੌਰ ਤੇ ਵੀ, ਪੰਥਕ ਐਕਟੀਵਿਟੀਜ਼ ਦੇ ਤੌਰ ਤੇ ਵੀ ਇਸ ਦੀ ਹੱਬ ਹੈ। ਔਰ ਸਾਡੇ ਵੀਰ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਊਧਮ ਸਿੰਘ, ਭਾਈ ਜੱਸਾ ਸਿੰਘ, ਭਾਈ ਹਰਿੰਦਰਬੀਰ ਸਿੰਘ ਵੜੈਚ, ਜਿਹੜੇ ਸਾਰੇ ਸਾਡੇ ਟੀਮ ਮੈਂਬਰ ਅਸੀਂ ਪਿਛਲੇ ਆਲਮੋਸਟ 3 ਦਹਾਈਆਂ ਤੋਂ ਜ਼ਿਆਦਾ ਸਮੇਂ ਤੋਂ ਇਸੇ ਸਫ਼ਰ ਦੇ ਪਾਂਦੇ ਹਾਂ। ਔਰ ਮੈਂ ਬੱਚਿਆਂ ਦੇ ਦਾ ਵੀ ਖਾਸ ਤੌਰ ਤੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਇਸ ਪਾਸੇ ਤੁਰੇ ਨੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹ ਸਾਰੇ ਨੂੰ ਆਰਗੇਨਾਈਜ਼ ਕੀਤਾ। ਹੁਣ 2 ਮਾਰਚ ਦੀ ਕਾਲ ਵੀ ਹੈ, ਉਸ ਦਿਨ ਵੀ ਕਾਰ ਰੈਲੀ ਔਰ ਪ੍ਰੋਟੈਸਟ ਹੈ, ਔਰ ਉਸ ਤੋਂ ਬਾਅਦ ਕੈਪੀਟਲ ਹਿੱਲ ਤੇ ਮਾਰਚ ਹੈ। ਇਸੇ ਤਰ੍ਹਾਂ ਸਰੀ ਉਹ ਮੁਕਾਮ ਹੈ ਜਿੱਥੇ ਕਿ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਉਸ ਤੋਂ ਬਾਅਦ ਸਰੀ ਨਿਵਾਸੀਆਂ ਨੇ ਹੁਮਾ ਕੇ ਪਹੁੰਚ ਕੇ 2 ਵਾਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾਈਆਂ। ਔਰ ਇਸ ਮੌਕੇ ਵੀ ਔਰ ਦਰਸ਼ਕ ਬੈਕਗ੍ਰਾਉਂਡ ਦੇ ਵਿੱਚ ਪਿਕਚਰਸ ਦੇਖ ਸਕਦੇ ਨੇ ਕਿ ਸਰੀ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਇਸ ਦੇ ਉੱਤੇ ਹੋਇਆ। ਫਿਰ ਕੈਨੇਡਾ ਦੀ ਜੇ ਵਾਸ਼ਿੰਗਟਨ ਡੀਸੀ 'ਚ ਕੁਛ ਹੁੰਦਾ ਹੈ ਤੇ ਕੈਨੇਡਾ ਦੀ ਕੈਪੀਟਲ ਤਾਂ ਆਟਵਾ ਹੈ। ਆਟਵਾ ਦੇ ਵਿੱਚ ਸਾਰੀਆਂ ਹੀ ਮੌਂਟਰੀਆਲ ਔਰ ਟੋਰਾਂਟੋ ਤੋਂ ਲੈ ਕੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਜ਼ੋਰਦਾਰ ਪ੍ਰੋਟੈਸਟ ਹੋਇਆ ਆਟਵਾ ਦੇ ਵਿੱਚ। ਔਰ ਇਹ ਇਕੱਲਾ ਕਿਸਾਨ ਮੋਰਚੇ ਤੱਕ ਹੀ ਗੱਲ ਮਹਿਦੂਦ ਨਹੀਂ ਹੈ, ਇਹ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਸਿੰਘ, ਜਿਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਹੋਈ ਹੈ ਕਿ ਸਾਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਸ਼ਿਫਟ ਕੀਤਾ ਜਾਏ, ਔਰ ਉਸ ਤੋਂ ਬਾਅਦ ਉਸ ਸਪੋਰਟ 'ਚ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਬਲਵਿੰਦਰਪਾਲ ਕੌਰ, ਉਹਨਾਂ ਦੇ ਪਿਤਾ ਜੀ ਔਰ ਹੋਰ ਪੰਥਕ ਦਰਦੀਆਂ ਨੇ ਹੈਰੀਟੇਜ ਸਟਰੀਟ, ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਸਟਰੀਟ ਹੈ, ਉਸ ਦੇ ਵਿੱਚ ਕੈਂਪ ਲਾਇਆ ਹੋਇਆ। ਪੂਰੇ ਭੁੱਖ ਹੜਤਾਲ ਤੇ ਨੇ ਉਹਨਾਂ ਦੇ ਮਾਤਾ ਜੀ। ਈਵਨ ਹੁਣ ਉਹਨਾਂ ਦੀ ਸਿਹਤ ਕਾਫੀ ਢਿੱਲੀ ਹੈ ਕਿਉਂਕਿ ਉਹਨਾਂ ਨੇ ਖਾਣਾ ਪੀਣਾ ਛੱਡਿਆ ਹੋਇਆ ਸਾਰਾ। ਔਰ ਨਾਲ ਦੀ ਨਾਲ ਉੱਥੇ ਬਹੁਤ ਵੱਡੀ ਸਪੋਰਟ ਦੇ ਵਿੱਚ ਅੱਡ-ਅੱਡ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੀ ਹਾਜ਼ਰੀ ਵੀ ਲਵਾ ਰਹੀਆਂ ਨੇ। ਔਰ ਈਵਨ ਜਿਹੜੀ ਸ਼੍ਰੋਮਣੀ ਰਾਗੀ ਸਭਾ ਹੈ, ਹਜ਼ੂਰੀ ਰਾਗੀ ਨੇ, ਉਹਨਾਂ ਨੇ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਕੀਤੀ ਹੈ ਕਿ ਭਾਈ ਇਸ ਦੀ ਕਮਾਂਡ ਇਹਨਾਂ ਨੂੰ ਸਾਂਭੇ ਪੰਥ, ਅਕਾਲ ਤਖਤ ਦੀ ਰਹਿਨੁਮਾਈ ਜਾਂ ਦੂਸਰੇ ਦੇ ਥੱਲੇ ਇਹ ਉਹਨਾਂ ਦੀ ਰਿਹਾਈ ਦੇ ਲਈ ਜਿਹੜੇ ਡਿਬਰੂਗੜ੍ਹ ਅਸਾਮ 'ਚ ਨੇ ਉਹਨਾਂ ਦੇ ਲਈ ਮੋਰਚਾ ਵਿੱਢਿਆ ਜਾਏ। ਸੋ ਇਹ ਵੀ ਇੱਕ ਵੱਡਾ ਇਸ਼ੂ ਹੈ ਇਸ ਵੇਲੇ। ਔਰ ਇਹ ਜਿੰਨੇ ਵੀ ਜਿੱਥੇ ਪ੍ਰੋਟੈਸਟ ਹੋਏ ਨੇ, ਬੇਸ਼ੱਕ ਉਹ ਡੀਸੀ 'ਚ ਹੈ, ਔਰ ਇਸ ਤੋਂ ਪਹਿਲਾਂ ਹੀ ਕੌਮੀ ਇਨਸਾਫ ਮੋਰਚਾ ਜਿਹੜਾ ਚੱਲ ਰਿਹਾ ਹੈ ਕਿ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਹੋਈਆਂ, 30-35 ਸਾਲ ਹੋ ਗਏ ਨੇ,
ਉਹਨਾਂ ਨੂੰ ਜਿਹੜਾ ਹੈ ਉਹ ਰਿਹਾ ਕੀਤਾ ਜਾਏ। ਸੋ ਆਟਵਾ ਦੇ ਵਿੱਚ ਵੀ ਔਰ ਆਟਵਾ ਦਾ ਜਿਹੜਾ ਪ੍ਰੋਟੈਸਟ ਸੀ ਉਸ ਦੀ ਲਾਈਵ ਕਵਰੇਜ ਵੀ ਕੱਲ TV 84 ਦੇ ਉੱਤੇ ਹੋਈ। ਔਰ ਇਸੇ ਤਰ੍ਹਾਂ ਜਿਹੜਾ ਇਸ ਵੇਲੇ ਕਿਉਂਕਿ ਖਾਲਿਸਤਾਨ ਰੈਫਰੈਂਡਮ ਵੀ 28 ਜਨਵਰੀ ਨੂੰ ਸੈਨ ਫਰਾਂਸਿਸਕੋ 'ਚ ਹੋਇਆ ਔਰ 31 ਮਾਰਚ ਨੂੰ ਸੈਕਰਾਮੈਂਟੋ ਦਾ ਐਲਾਨ ਹੈ ਔਰ ਕੈਲੀਫੋਰਨੀਆ ਦੀਆਂ ਸਾਰੀਆਂ ਐਕਟੀਵਿਟੀਜ਼ ਦੀ ਹੱਬ ਜਿਹੜੀ ਹੈ ਉਹ ਇਤਿਹਾਸਕ ਗੁਰਦੁਆਰਾ ਹੈ ਜਿਨ੍ਹਾਂ ਨੂੰ ਅਸੀਂ ਗਦਰੀ ਬਾਬਿਆਂ ਦਾ ਗੁਰਦੁਆਰਾ ਸਾਹਿਬ ਕਹਿੰਦੇ ਆ, ਸਟਾਕਟਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ। ਔਰ ਸਟਾਕਟਨ ਦੀ ਗੁਰਦੁਆਰਾ ਕਮੇਟੀ ਨੇ ਕਾਲ ਦਿੱਤੀ ਸੀ ਕੈਲੀਫੋਰਨੀਆ ਦੀਆਂ ਸਾਰੀਆਂ ਜਥੇਬੰਦੀਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਕਿ ਉਹ ਜਿਹੜਾ ਆ ਕੇ ਜੁਆਇਨ ਕਰਨ ਉਸ ਇਕੱਠ ਨੂੰ ਔਰ ਅੱਗੋਂ ਫੈਸਲੇ ਲੈ ਜਾਣ ਵੀ ਕੀ ਕੀਤਾ ਜਾਣਾ। ਔਰ ਉਹ ਬਹੁਤ ਵੱਡਾ ਇਕੱਠ ਹੋਇਆ। ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ, ਉਹਨਾਂ ਨੇ ਜਦੋਂ ਪੂਰੀ ਅੰਦਰ 2-2.5 ਘੰਟੇ ਉਹਨਾਂ ਦੀ ਕਾਨਫਰੰਸ ਚੱਲੀ, 70 ਦੇ ਕਰੀਬ ਉਹਨਾਂ ਦੇ ਅੱਡ-ਅੱਡ ਸਪੀਕਰ ਸੀ, ਅੱਡ-ਅੱਡ ਥਾਵਾਂ ਤੋਂ ਆਏ। ਸੋ ਇੱਕ ਵਿਸ਼ਾਲ ਇਕੱਠ ਸੀ। ਉਸ ਤੋਂ ਬਾਅਦ ਉਹਨਾਂ ਦੇ ਪ੍ਰਬੰਧਕਾਂ ਨੇ ਔਰ ਕੁਝ ਪ੍ਰੋਮੀਨੈਂਟ ਆਗੂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦੂਸਰੀਆਂ ਜਥੇਬੰਦੀਆਂ ਦੇ ਵੀ ਉਹਨਾਂ ਨੇ ਬਾਹਰ ਆ ਕੇ ਜਿਹੜਾ ਮੈਸੇਜ ਦਿੱਤਾ ਹੈ ਉਹ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ 2-2.5 ਮਿੰਟ ਦਾ ਮੈਸੇਜ ਹੈ ਉਹ ਚਲਾ ਦੇਣ। ਫਿਰ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਕਿ ਇੱਕ ਪਾਸੇ ਡਾਇਸਪੋਰਾ ਸਿੱਖਾਂ ਦੇ ਵਿੱਚ ਕਿਸ ਲੈਵਲ ਤੇ ਇੱਕ ਮੋਮੈਂਟਮ ਬਿਲਟ ਹੋਈ ਹੈ ਔਰ ਅਸੀਂ ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰਾਂਗੇ। ਔਰ ਜਿਹੜਾ ਸਵਾਲ ਵੀ ਸਚਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਕੀ ਅਸੀਂ ਸਿਰਫ ਇੱਕ ਤੋਂ ਬਾਅਦ ਇੱਕ ਧਰਨਾ ਉਸ ਤੱਕ ਹੀ ਰਵਾਂਗੇ ਜਾਂ ਅਸੀਂ ਆਪਣੇ ਨਿਸ਼ਾਨੇ ਵੱਲ ਵੀ ਵਧਾਂਗੇ, ਉਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਸੋ ਸਟਾਕਟਨ ਗੁਰਦੁਆਰਾ ਜਥੇਬੰਦੀਆਂ ਦਾ ਜਿਹੜਾ ਇਕੱਠ ਸੀ ਉਹਨਾਂ ਦਾ ਮੈਸੇਜ ਤੁਸੀਂ TV 84 ਦੇ ਵਿਊਅਰਸ ਨੂੰ ਸੁਣਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਗਦਰੀ ਬਾਬਿਆਂ ਦੇ ਇਸ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਆਪ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਕਿਸਾਨੀ ਸੰਘਰਸ਼, ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਦੇਸ਼ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਤੇ ਹਿੰਦੁਸਤਾਨ ਦੇ ਬਾਰਡਰਾਂ ਦੇ ਉੱਤੇ ਜਾ ਕੇ ਉਹ ਬੈਠਾ ਹੈ, ਉਸ ਦੇ ਨਿਮਿਤ ਅੱਜ ਅਲੱਗ-ਅਲੱਗ ਗੁਰੂ ਘਰ, ਬੇਰੀਏ ਦੇ ਸਾਰੇ ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ, ਸਿਲਮਾ ਤੋਂ ਲੈ ਕੇ LA ਤੋਂ ਲੈ ਕੇ ਇੱਧਰ ਪੋਰਟਲੈਂਡ ਤੱਕ ਸਾਰੇ ਗੁਰੂ ਘਰਾਂ ਨੇ ਇਕੱਠ ਕੀਤਾ ਹੈ ਤੇ ਅੱਜ ਜੋ ਸੈਮੀਨਾਰ ਹੋਇਆ ਹੈ ਉਸ ਦੇ ਵਿੱਚ ਵਿਚਾਰਾਂ ਸਾਂਝੀਆਂ ਹੋਈਆਂ ਹਨ। ਅਸੀਂ ਹਿੰਦੁਸਤਾਨ ਦੀ ਉਸ ਜ਼ਾਲਮ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸ਼ਹੀਦਾਂ ਦਾ ਉਹ ਸਥਾਨ ਹੈ ਜਿਨ੍ਹਾਂ ਨੇ ਸਾਨੂੰ ਅੰਗਰੇਜ਼ਾਂ ਦੇ ਕੋਲੋਂ ਰਾਜ ਦਿਵਾਇਆ ਸੀ, ਦੇਸ਼ ਪੰਜਾਬ ਆਜ਼ਾਦ ਕਰਾਇਆ ਸੀ। ਅੱਜ ਮੁੜ ਸਾਡੇ ਨਾਲ ਉਹ ਵਤੀਰਾ ਨਾ ਕੀਤਾ ਜਾਵੇ ਤੇ ਸਾਡੇ ਕਿਸਾਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਇਸ ਕਰਕੇ ਅਸੀਂ ਸਮੂਹ ਜਥੇਬੰਦੀਆਂ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਰੋਸ ਦੇ ਵਜੋਂ ਇੱਕ ਰੋਸ ਮੁਜ਼ਾਹਰਾ 9 ਤਰੀਕ ਨੂੰ 9 ਮਾਰਚ ਵਾਲੇ ਦਿਨ ਜੋ ਓਕਲੈਂਡ ਹਾਰਬਰ ਤੋਂ ਸ਼ੁਰੂ ਹੋ ਕੇ ਸੈਨ ਫਰਾਂਸਿਸਕੋ ਜੋ ਭਾਰਤ ਦੀ ਐਮਬੈਸੀ ਹੈ ਉਸ ਦੇ ਮੂਹਰੇ ਜਾਵੇਗਾ। ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਗੁਰੂ ਘਰਾਂ ਨੂੰ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਿ ਉਸ ਵਿੱਚ ਪਹੁੰਚੋ। ਜਿਸ ਤਰੀਕੇ ਨਾਲ ਆਪ ਜੀਆਂ ਨੇ ਰਲ ਮਿਲ ਕੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ 28 ਜਨਵਰੀ ਨੂੰ ਸੈਨ ਫਰਾਂਸਿਸਕੋ ਪਹੁੰਚ ਕੇ ਵੋਟਾਂ ਪਾਈਆਂ ਸਨ, ਉਸੇ ਤਰੀਕੇ ਨਾਲ ਹੁਣ 31 ਮਾਰਚ ਨੂੰ ਦੂਜਾ ਦੌਰ ਉਹਨਾਂ ਵੋਟਾਂ ਦਾ ਆ ਰਿਹਾ ਹੈ, ਉਸ ਦੇ ਵਿੱਚ ਵੀ ਵੱਧ ਚੜ ਕੇ ਪਹੁੰਚਣਾ ਹੈ ਤੇ ਇਸ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚ ਕੇ ਇਹ ਆਪਣਾ ਜੋ ਰੋਸ ਹੈ ਉਸ ਨੂੰ ਦਰਜ ਕਰਵਾਓ ਕਿ ਸਾਡੇ ਵੀਰਾਂ ਦੇ ਨਾਲ, ਸਾਡੇ ਪਰਿਵਾਰਾਂ ਦੇ ਨਾਲ ਜੋ ਧੱਕਾ ਹੋ ਰਿਹਾ ਹੈ, ਅਸੀਂ ਉਸ ਬੇਇਨਸਾਫੀ ਦੇ ਖਿਲਾਫ ਖੜੇ ਹਾਂ ਤੇ ਹਮੇਸ਼ਾ ਖੜਦੇ ਰਵਾਂਗੇ, ਹਮੇਸ਼ਾ ਲੜਦੇ ਰਵਾਂਗੇ। ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਜਿਨ੍ਹਾਂ ਬੇਕਸੂਰਾਂ ਨੂੰ NSA ਲਾ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਡੱਕਿਆ ਹੈ, ਉਹਨਾਂ ਦੀ ਰਿਹਾਈ ਵਾਸਤੇ ਵੀ ਉਸ ਮੋਰਚੇ ਦੇ ਵਿੱਚ ਆਪਾਂ ਗੱਲ ਕਰਾਂਗੇ। ਆਓ ਸਾਰੇ ਜਾਣੇ ਰਲ ਮਿਲ ਕੇ ਕਿਸਾਨਾਂ ਲਈ ਤੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਖਾਲਿਸਤਾਨ ਜੋ ਸਾਡਾ ਕੌਮੀ ਘਰ ਹੈ ਉਸ ਦੀ ਪ੍ਰਾਪਤੀ ਵਾਸਤੇ 9 ਮਾਰਚ ਵਾਲੇ ਦਿਨ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚ ਕੇ ਆਪਣੇ ਆਪ ਦਾ ਸਬੂਤ ਦਿਓ ਕਿ ਵਾਕਿਆ ਹੀ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਦਸਤਾਰਾਂ ਸਜਾ ਕੇ ਇਹਨਾਂ ਕੰਟਰੀਆਂ ਦੇ ਵਿੱਚ ਜੀਣ ਦੇ ਜੋਗੇ ਹੋਏ ਹਾਂ, ਅਸੀਂ ਅੱਜ ਵੀ ਉਹਨਾਂ ਦੀ ਸੋਚ ਨੂੰ ਸਮਰਪਿਤ ਹਾਂ। ਇਸ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚੋ। 9 ਮਾਰਚ ਵਾਲੇ ਦਿਨ ਓਕਲੈਂਡ ਹਾਰਬਰ ਤੋਂ ਸ਼ੁਰੂ ਹੋ ਕੇ ਸੈਨ ਫਰਾਂਸਿਸਕੋ ਧਰਤੀ ਦੇ ਉੱਤੇ ਜਾਵੇਗਾ। ਆਪ ਸਾਰੀਆਂ ਜਥੇਬੰਦੀਆਂ ਨੂੰ ਤੇ ਸਾਰੇ ਗੁਰੂ ਘਰਾਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸੋ ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਇਹ ਸੀ ਮੈਸੇਜ ਜਿਹੜਾ ਕਿ ਸਟਾਕਟਨ ਗੁਰੂ ਘਰ ਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਵੱਲੋਂ ਤੁਸੀਂ ਸੁਣਿਆ ਹੈ। ਉਹ ਜਿਹੜਾ ਆਪਾਂ ਸੈਗਮੈਂਟ ਵਿੱਚ ਆਪਾਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਨੂੰ ਆਪਾਂ ਕੰਟੀਨਿਊਸ ਰੱਖ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਨਵਰੀ ਦੇ ਮਹੀਨੇ ਤੋਂ ਲਗਭਗ 16-17 ਮੁਲਕਾਂ ਦੇ ਵਿੱਚ ਫਾਰਮਰਸ ਦੀ ਐਜੀਟੇਸ਼ਨ ਦੁਨੀਆ 'ਚ ਚੱਲ ਰਹੀ ਸੀ, ਯੂਰਪ ਦੇ। ਹੁਣ ਵੀ ਇਸ ਵੇਲੇ 8-9 ਮੁਲਕਾਂ 'ਚ ਜਿਨ੍ਹਾਂ 'ਚ ਪੋਲੈਂਡ ਹੈ, ਫਰਾਂਸ ਹੈ, ਜਰਮਨੀ ਹੈ, ਗ੍ਰੀਸ ਹੈ, ਬਹੁਤ ਜ਼ੋਰਦਾਰ ਮੂਵਮੈਂਟ ਹੈ। ਔਰ ਜੇ ਤੁਸੀਂ ਕੰਪੈਰੀਜ਼ਨ ਕਰਨਾ ਹੈ ਕਿ ਕਿਵੇਂ ਬਾਕੀ ਮੁਲਕ ਆਪਣੇ ਕਿਸਾਨਾਂ ਨੂੰ ਡੀਲ ਕਰਦੇ ਨੇ, ਔਰ ਉਹ ਪੰਜਾਬ ਜਿਸ ਨੇ ਜਦੋਂ ਲਾਲ ਬਹਾਦਰ ਸ਼ਾਸਤਰੀ ਸੈਕੰਡ ਜਿਹੜਾ 1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਇਹ ਉਹ ਪੀਰੀਅਡ ਸੀ ਕਿ 2 ਵਾਰ ਭਾਰਤ ਦੇ ਵਿੱਚ ਲਗਾਤਾਰਤਾ ਨਾਲ ਸੋਕਾ ਪਿਆ ਸੀ, ਮੀਂਹ ਨਹੀਂ ਸੀ ਹੋਇਆ, ਔਰ ਅੰਨ ਦੀ ਇੰਨੀ ਕਮੀ ਸੀ ਕਿ ਕਿੰਨੇ ਲੱਖ ਟਨ ਜਿਹੜਾ ਹੈ ਉਹ ਉਹਨਾਂ ਨੂੰ ਅਮਰੀਕਾ ਤੋਂ ਲਾਲ ਕਣਕ ਹੁੰਦੀ ਸੀ, ਮੈਨੂੰ ਅਜੇ ਤੱਕ ਵੀ ਯਾਦ ਹੈ, ਉਹ ਰੋਟੀ ਉਹਦੀ ਨਾਲ ਦੀ ਨਾਲ ਸੁੱਕ ਜਾਂਦੀ ਹੁੰਦੀ ਸੀ। ਔਰ ਇਸ ਹੱਦ ਤੱਕ ਸੀ ਕਿ ਸ਼ਾਸਤਰੀ ਨੇ ਕਾਲ ਦਿੱਤੀ ਸੀ ਕਿ ਜੀ ਹਰ ਸੋਮਵਾਰ ਨੂੰ ਇੱਕ ਵੇੜੇ ਦਾ ਵਰਤ ਭਾਰਤ ਵਾਸੀ ਰੱਖਣ ਤਾਂ ਕਿ ਜਿਹੜਾ ਉਹ ਕਣਕ ਬਚਾਈ ਜਾ ਸਕੇ। ਔਰ ਰੱਖਣ ਲੱਗ ਗਏ ਸੀ ਲੋਕ, ਕਿਉਂਕਿ ਸ਼ਾਸਤਰੀ ਦੀ ਇੱਕ ਆਪਣੀ ਕ੍ਰੈਡੀਬਿਲਿਟੀ ਸੀ, ਉਹਨੂੰ ਇੱਕ ਇਮਾਨਦਾਰ ਲੀਡਰ ਦੇ ਤੌਰ ਤੇ ਦੇਖਿਆ ਜਾਂਦਾ ਸੀ। ਹੁਣ ਉਸ ਹਾਲਤ ਦੇ ਵਿੱਚ ਜਦੋਂ ਈਵਨ ਅਮਰੀਕਾ, ਕਿਉਂਕਿ ਭਾਰਤ ਤਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਔਰ ਅਮਰੀਕਾ ਵੀ ਜਿਹੜੀ ਉਹਨਾਂ ਨੂੰ ਲਾਲ ਕਣਕ ਜਾਂ ਦੂਜੀ ਦਿੰਦੇ ਸੀ ਤੇ ਉਹਨਾਂ ਨੂੰ ਪੂਰਾ ਬੇਇੱਜ਼ਤ ਕਰਨ ਵਾਂਗ ਉਹ ਰੱਖਦੇ ਸੀ ਕਿ ਵੀ ਤੁਸੀਂ ਏਡੇ ਜਿਹੜੇ ਆ ਬਣੇ ਹੋਏ ਹੋ ਸ਼ਾਂਤੀ ਦੇ ਦੂਤ ਔਰ ਸੋਵੀਅਤ ਯੂਨੀਅਨ ਦੇ ਭੌਂਕੇ। ਔਰ ਉਸ ਪੀਰੀਅਡ 'ਚ, ਔਰ ਇਹ ਗੱਲ ਸਵਾਮੀਨਾਥਨ ਕਮਿਸ਼ਨ ਰਾਹੀਂ ਬਾਅਦ ਦੇ ਵਿੱਚ ਭਾਵੇਂ ਗੱਲ ਆਈ, ਇਹ ਟੌਪ ਨੇ ਕਿਹਾ ਕਿ ਜਦੋਂ ਪੰਜਾਬ ਨਾਲ ਸੰਬੰਧਿਤ 2 ਜਿਹੜੇ ਆਲਾ ਆਫੀਸਰ ਸੀ ਇਹਨਾਂ ਦੇ ਐਗਰੀਕਲਚਰ ਡਿਪਾਰਟਮੈਂਟ 'ਚ, ਉਹਨਾਂ ਨੇ ਸ਼ਾਸਤਰੀ ਨੂੰ ਔਰ ਦੂਸਰਿਆਂ ਨੂੰ ਕਿਹਾ ਕਿ ਵੀ ਤੁਸੀਂ ਫਿਕਰ ਨਾ ਕਰੋ, ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਥੋੜਾ ਜਿਹਾ ਇਸ ਪਾਸੇ ਆ ਲੈਣ ਦਿਓ, ਇਹ ਤੁਹਾਡੀ ਸਾਰੀ ਭੁੱਖ ਜਿਹੜੀ ਹੈ ਹੂੰਝ ਸੁੱਟਣਗੇ ਔਰ ਤੁਹਾਨੂੰ ਜਿਹੜਾ ਇਹ ਸਾਰੇ ਚੋਂ ਕੱਢਣਗੇ। ਹੁਣ ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ ਕਿ ਜਿਹਨੂੰ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਹੈ, ਉਹਦੇ 'ਚ ਅੱਜ ਇਹਨੂੰ ਹਰਿਆਣਾ ਬਣਾਇਆ ਹੋਇਆ ਇਹਨਾਂ ਨੇ, ਅਸਲ 'ਚ ਪੰਜਾਬ ਹੈ ਉਹੀ ਬੈਲਟ ਹੈ ਜਿੱਥੋਂ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀ, ਕਿ ਕਿਵੇਂ ਪੰਜਾਬ ਦੀ ਕਿਰਸਾਨੀ ਨੇ ਉਸ ਸਾਰੀ ਤਬਦੀਲੀ ਨੂੰ ਲਿਆਂਦਾ ਆਪਣੀ ਬਰਬਾਦੀ ਦੇ ਸਿਰ ਤੇ। ਪਾਣੀ ਜਿਹੜਾ 12-13 ਫੁੱਟ ਦੇ ਉੱਤੇ ਸੀ ਉਹ ਅੱਜ 500 ਫੁੱਟ ਚਲਾ ਗਿਆ ਥੱਲੇ ਔਰ ਪੋਲਿਊਟਡ ਹੈ। ਜਿਹੜੀ ਹਵਾ ਸਾਫ਼ ਸੀ ਅੱਜ ਹਾਲਤ ਕੀ ਹੈ, ਔਰ ਕਿਵੇਂ ਪੋਲਿਊਟੈਂਟ ਜਿਹੜੇ ਨੇ ਸਾਰੇ ਉਹ ਕਿਵੇਂ ਫਰਟੀਲਾਈਜ਼ਰਸ ਦਾ ਇਸਤੇਮਾਲ ਔਰ ਉਹ ਐਕਸਟਰਾ। ਲੇਕਿਨ ਇੱਕ ਗੱਲ ਜਿਹੜਾ ਜਨੂਨ ਸੀ ਪੰਜਾਬ ਦੇ ਕਿਸਾਨਾਂ ਦੇ ਅੰਦਰ, ਜਿਹਦੇ 'ਚ ਜ਼ਾਹਰ ਹੈ 95 ਤੋਂ 97% ਸਿੱਖ ਕਿਰਸਾਨੀ ਹੈ ਕਿ ਭਾਈ ਅਸੀਂ ਜਿਹੜੀ ਆ ਉਹ ਭੁੱਖ ਕੱਢਣੀ ਹੈ ਇਸ ਮੁਲਕ ਦੀ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਇਹ ਕਲੇਮ ਕਰਦਾ ਜੀ ਉਹਦੇ ਕੋਲ ਇੰਨਾ ਰਿਜ਼ਰਵ ਪਿਆ ਹੈ, ਫਲਾਣੇ ਮੁਲਕ ਨੂੰ ਕਣਕ ਦੇ ਰਿਹਾ ਹੈ ਜਾਂ ਦੇਗਾ ਜਾਂ ਦੂਜਾ ਕਰੇਗਾ, ਈਵਨ ਰਾਈਸ ਐਕਸਪੋਰਟਿੰਗ, ਔਰ ਇਸ ਸਾਰੇ ਦੇ ਚੱਲਦੇ ਆ। ਹੁਣ ਇੱਕ ਪਾਸੇ ਅਸੀਂ ਜਦੋਂ ਸ਼ੁਕਰਗੁਜ਼ਾਰੀ ਔਰ ਨਾ ਸ਼ੁਕਰਿਆਪਨ, ਕ੍ਰਿਤ ਕਣ ਵਰਸਸ ਅਕ੍ਰਿਤ ਕਣ ਦੇਖਦੇ ਆ, ਥੈਂਕਫੁਲ ਵਰਸਸ ਥੈਂਕਲੈਸ ਦੇਖਦੇ ਆ, ਤੇ ਇੱਕ ਉਦਾਹਰਣ ਥੋੜੀ ਹੈ। ਅਸੀਂ ਤਾਂ ਉਹੀ ਜਿਵੇਂ ਇਹ ਮਾਰਕੰਡੇ ਕਾਰਜੋ ਨੇ ਕਿਹਾ ਵੀ ਅੱਜ ਤੁਹਾਨੂੰ ਤਕਲੀਫ ਹੁੰਦੀ ਹੈ, ਤੁਸੀਂ ਕਹਿੰਦੇ ਹੋ ਜੀ 2% ਹੀ ਜਿਹੜੇ ਨੇ ਉਹ ਪੰਜਾਬ ਵਾਲਿਆਂ ਨੂੰ ਵੀ ਤਕਲੀਫ ਹੈ ਖੇਤੀ ਕਾਨੂੰਨਾਂ ਤੋਂ, ਉਹਨਾਂ ਨੂੰ ਵੀ ਤਕਲੀਫ ਸੀ, MSP ਦੀ ਵੀ ਉਹਨਾਂ ਨੂੰ 98% ਨੂੰ ਨਹੀਂ। ਉਹਨੇ ਕਿਹਾ ਜਦੋਂ 123 ਚੋਂ 97 ਫਾਂਸੀ ਤੇ ਚੜ੍ਹ ਰਹੇ ਸੀ, 2500 ਚੋਂ 2200 ਕਾਲੇ ਪਾਣੀ 'ਚ ਉਮਰ ਕੈਦਾਂ ਘਟ ਰਹੇ ਸੀ, ਉਹੀ ਪੰਜਾਬ ਦੇ ਸਿੱਖ, ਉਦੋਂ ਨਹੀਂ ਤੁਸੀਂ ਕਿਹਾ ਕਿ ਜੀ ਆਜ਼ਾਦੀ ਇਹਨਾਂ ਨੂੰ ਹੀ ਚਾਹੀਦੀ ਹੈ 2% ਨੂੰ, ਬਾਕੀ 98% ਤਾਂ ਬੜਾ ਭਲਾ ਚੰਗਾ ਰਹਿ ਰਿਹਾ ਸੀ, ਅੰਗਰੇਜ਼ ਦੇ ਰਾਜ ਦੇ ਵਿੱਚ ਬੜਾ ਖੁਸ਼ ਸੀ। ਸਿੱਖਾਂ ਨੂੰ ਵੀ ਪ੍ਰੋਬਲਮ ਸੀ ਕਿ ਵੀ ਉਹਨਾਂ ਨੇ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈਣੇ ਨੇ ਤੇ ਜਾ ਕੇ ਜਿਹੜਾ ਉਹ ਕਾਲੇ ਪਾਣੀ ਦੇ ਵਿੱਚ ਚੱਕੀਆਂ ਪੀਣੀਆਂ ਨੇ। ਹੁਣ ਇੱਕ ਪਾਸੇ ਜਿਹੜਾ ਮੈਂ ਕਿਹਾ ਵੀ ਸਾਡੀ ਫਾਈਟਿੰਗ ਜਿਹੜੀ ਗੁਰੂ ਨੇ ਇਨਜਸਟਿਸ ਦੇ ਖਿਲਾਫ ਰੱਖਿਆ, ਉਹਦੇ ਤਾਂ ਅਸੀਂ ਕੀ ਕਰਦੇ, ਉਹ ਤਾਂ ਵਿੱਚ ਪਿਆ ਪੁਰਜਾ ਪਿਆ ਹੋਇਆ, ਉਹ ਤਾਂ ਹੋਣਾ ਹੀ ਹੈ। ਪਰ ਘੱਟੋ ਘੱਟ ਇਹਨਾਂ ਮੌਕਿਆਂ ਦੇ ਉੱਤੇ ਜਦੋਂ ਅਸੀਂ ਇੱਕ ਤੋਂ ਬਾਅਦ ਇੱਕ ਅਕਿਰਤ ਘੰਟਾ ਦੇਖਦੇ ਹਾਂ, ਉਹ ਤਾਂ 47 ਤੋਂ ਇੱਕਦਮ ਬਾਅਦ ਹੀ ਉਹਨਾਂ ਨੇ ਤੁਹਾਨੂੰ ਜਦੋਂ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਵਾਲਾ ਸਰਕੂਲਰ ਜਾਰੀ ਕੀਤਾ, ਤੁਹਾਨੂੰ ਤਾਂ ਉਹਨਾਂ ਨੇ ਦੱਸਦਾ ਵੀ ਉਹ ਤੁਹਾਨੂੰ ਕੀ ਸਮਝਦੇ ਨੇ। ਫਿਰ 1960 'ਚ ਲੱਗਾ ਕਿ ਜੀ ਅਸੀਂ ਇਹਨਾਂ ਨੂੰ,
ਉਹਨਾਂ ਦੇ ਕਹਿਣ ਦੇ ਉੱਤੇ ਹੀ ਸ਼ਾਸਤਰੀ ਦੇ ਕਹਿਣ ਦੇ ਉੱਤੇ ਜਾ ਕੇ ਉਹ ਕੱਛ ਗੁਜਰਾਤ ਦੇ ਵਿੱਚ ਉਹ ਰੇਤੇ ਦੇ ਵਿੱਚ ਜਾ ਕੇ ਬਹਿ ਗਏ। ਉਹਨੇ ਕਿਹਾ ਕਿ ਜੀ ਨਾਲੇ ਡਿਫੈਂਡ ਕਰਨਗੇ ਪਾਕਿਸਤਾਨ ਤੋਂ ਨਾਲੇ ਹੋਣਗੇ। ਤੇ ਜਦੋਂ ਉੱਥੇ ਉਹਨਾਂ ਨੇ ਉਸ ਰੇਤੇ ਨੂੰ ਵੀ ਨਰਮੇ ਦੀ ਮੰਡੀ ਬਣਾ ਦਿੱਤਾ ਤੇ ਇਹ ਜਦੋਂ ਮੋਦੀ ਔਰ ਅਮਿਤ ਸ਼ਾਹ 2002 ਚ ਗੁਜਰਾਤ ਦਾ ਇਹ ਮੁੱਖ ਮੰਤਰੀ ਬਣਦਾ, ਇਹ ਹੋਮ ਮਿਨਿਸਟਰ ਬਣਦਾ, ਇਹਨਾਂ ਨੇ ਉਹਨਾਂ ਕਿਸਾਨਾਂ ਦੀ ਜਿਹੜੀ ਹੈ ਤਬਾਹੀ ਦਾ ਏਜੰਡਾ, ਅੱਜ ਵੀ ਸੁਪਰੀਮ ਕੋਰਟ 'ਚ ਕੇਸ ਪਿਆ, ਹਾਲਾਂਕਿ ਉਹਨਾਂ ਨੇ ਗੁਜਰਾਤ ਹਾਈ ਕੋਰਟ 'ਚ ਕੇਸ ਜਿੱਤਿਆ ਹੀ ਨਹੀਂ। 50 ਸਾਲ ਬਾਅਦ ਉੱਥੋਂ ਕੱਢਣ ਦੀ ਲਾਈਨ ਲੈ ਲੈ ਕੇ ਜੀ ਨਿਕਲੋ ਇੱਥੋਂ, ਤੁਸੀਂ ਕਿੱਥੇ ਆ ਕੇ ਕਬਜ਼ਾ ਕਰਕੇ, ਉਹ ਵੀ ਲਾਲ ਬਹਾਦਰ ਸ਼ਾਸਤਰੀ ਦੀ ਸਕੀਮ ਦੇ ਥੱਲੇ ਉੱਥੇ ਬਿਠਾਇਆ ਗਿਆ ਸੀ। ਹੁਣ ਇਹੀ ਹਾਲ ਅਸੀਂ ਦੇਖਦੇ ਹਾਂ ਕਿ ਭਾਈ 5-10 ਸਾਲ ਤਾਂ ਬੱਲੇ ਬੱਲੇ ਹੋਈ ਕਿ ਜੀ ਸ਼ਾਸਤਰੀ ਨੇ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ। ਅੱਜ ਜਵਾਨਾਂ ਦਾ ਹਾਲ ਦੇਖ ਲਓ, ਅਗਨੀਵੀਰਾਂ ਦੇ ਨਾਂ ਥੱਲੇ ਤੇ ਸਿੱਖਾਂ ਦੇ ਨਾਲ ਧੱਕਾ ਔਰ ਕੀ ਕਿੱਥੋਂ ਤੱਕ ਲੈ ਗਏ ਨੇ। ਬਿਲਕੁਲ। ਤੇ ਕਿਸਾਨਾਂ ਦਾ ਹਾਲ ਜੇ ਦੇਖਣਾ ਹੈ ਤੇ ਇਹ ਖਾਲਿਸਤਾਨੀ ਆਤੰਕਵਾਦੀ ਨੇ 700-800 ਕਿਸਾਨ ਤੁਸੀਂ 13 ਮਹੀਨੇ ਦੇ ਮੋਰਚੇ 'ਚ ਮਰਵਾਇਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਔਰ 2 ਸਾਲ ਬਾਅਦ ਤੁਸੀਂ ਉੱਥੇ ਹੀ ਫੇਰ ਮੁੜੇ ਹੋ। ਖੇਤੀ ਕਾਨੂੰਨ ਤਾਂ ਜੋ ਸੀ ਉਹ ਵਾਪਸ ਲੈ ਲਏ ਜੈਸੇ ਥੇ ਵੈਸੇ। ਸਮੱਸਿਆਵਾਂ ਜਿਹੜੀਆਂ 2020 ਤੋਂ ਪਹਿਲਾਂ ਸੀ ਉਹੀ ਸੁਸਾਈਡ, ਉਹੀ ਦੂਜਾ। ਹੁਣ ਉਹਨਾਂ ਦੇ ਉਹੀ ਐਂਕਰ ਔਰ ਉਹ 4-4 ਫੁੱਟੀਆਂ ਜਿਹੜੀਆਂ ਐਂਕਰਾਂ ਨੇ ਉਹ ਬਹਿ ਕੇ ਕਹਿ ਰਹੀਆਂ ਨੇ इनका देखो हाल, देखो इनका नीचे इतने लाख का ट्रैक्टर है, गॉगल्स लगाए हुए हैं, काजू खा रहे हैं, पिज़्ज़े का लंगर हो रहा है, भंडारा लगाया हुआ है, ये दिल्ली में आके बैठ के याशी कर रहे हैं, इनको क्यों आने दिया। ਉਹਨਾਂ ਨੂੰ ਜੋ ਜਿਸ ਹਵਾਲੇ ਦੇ ਨਾਲ ਉਹ ਤੁਹਾਨੂੰ ਦੇਖਦੇ ਨੇ ਤੇ ਤੁਸੀਂ ਫਿਰ ਵੀ ਉਹ ਚੁੱਕ ਕੇ ਦਾਲ ਦੀ ਬਾਲਟੀ ਜਾ ਕੇ ਉਹਨਾਂ ਹਰਿਆਣਾ ਪੁਲਿਸ ਵਾਲਿਆਂ ਨੂੰ ਵੀ ਜਿਹੜੇ ਤੁਹਾਡੇ ਟੀਅਰ ਗਏ ਉਹਨੂੰ ਵੀ ਕਰ ਰਹੇ। ਤੋਂ ਇਧਰ ਜਿਹੜੇ ਨਕੰਮੇ ਢਿੱਡਲ ਪੰਜਾਬ ਪੁਲਿਸੀਏ ਜਿਹੜੇ ਉਹ ਬੈਠੇ ਨੇ। ਹੁਣ ਉਹਦੀ ਸ਼ੁਭਕਰਨ ਸਿੰਘ ਦੀ ਬਾਡੀ ਰੱਖੀ ਹੋਈ ਆ ਕਿਸਾਨਾਂ ਨੇ ਕਿ ਭਾਈ ਦਾ ਪੋਸਟਮਾਰਟਮ ਤੋਂ ਨਹੀਂ ਹੋਣ ਦੇਣਾ ਜਦੋਂ ਤੱਕ ਕੇਸ ਰਜਿਸਟਰ ਨਹੀਂ ਹੁੰਦਾ। ਤੇ ਪੂਰੀ ਖਬਰ ਹੈ ਕਿ ਵੀ fearing foul play, farmers keep watchful eye on Punjab cops guarding Shubhkaran Singh's body। ਉਹਨਾਂ ਨੂੰ ਇਹ ਲੱਗਦਾ ਕਿ ਵੀ ਸਾਡੀ ਅੱਖ ਕਿਤੇ ਲੱਗੀ ਨਹੀਂ ਤਾਂ ਪੁਲਿਸੀਆਂ ਨੇ ਜ਼ਬਰਦਸਤੀ ਚੁੱਕ ਕੇ ਲਿਜਾ ਕੇ ਜਿਹੜਾ ਉਹਨਾਂ ਦਾ ਸੰਸਕਾਰ ਕਰ ਦੇਣਾ। ਹੁਣ ਇੱਕ ਪਾਸੇ ਔਰ ਉਹੀ ਖੇਡ ਜਦੋਂ ਪਹਿਲਾਂ ਕਿਸਾਨ ਮੋਰਚਾ ਲੱਗਾ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਦਿੱਲੀ 'ਚ ਕੇਜਰੀਵਾਲ ਦੀ ਸਰਕਾਰ, ਬਹੁਤ ਆਪਣਿਆਂ ਨੂੰ ਤਾਂ ਯਾਦ ਰਹਿੰਦਾ ਹੀ ਨਹੀਂ ਹੈ, ਵੈਸੇ ਵੀ ਪੜ੍ਹਨ ਦਾ ਸ਼ੌਕ ਨਹੀਂ ਹੈ। ਜਦੋਂ ਕੋਈ ਲਾ ਪਾਸ ਕੀਤੇ, ਪਹਿਲਾਂ ਇਹ ਤਿੰਨੋਂ ਖੇਤੀ ਕਾਨੂੰਨ ਆਰਡੀਨੈਂਸ ਸੀ, ਫਿਰ ਪਾਰਲੀਮੈਂਟ ਨੇ ਪਾਸ ਕੀਤੇ, ਪਰ ਪਾਸ ਕਰਨ ਤੋਂ ਬਾਅਦ ਵੀ ਜਦੋਂ ਤੱਕ ਨੋਟੀਫਾਈ ਨਾ ਕਰੇ ਸਟੇਟ ਗਵਰਨਮੈਂਟ ਉਹ ਲਾਅ ਨਹੀਂ ਬਣਦੇ। ਇੱਕੋ ਇੱਕ ਸਰਕਾਰ ਜਿਹਨੇ ਖੇਤੀ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਹੋਣ ਤੋਂ ਬਾਅਦ ਜੇ ਨੋਟੀਫਾਈ ਕਰਕੇ ਲਾਗੂ ਕੀਤਾ ਤਾਂ ਕੇਜਰੀਵਾਲ ਦੀ ਸਰਕਾਰ ਸੀ ਜੀ। ਹੁਣ ਉਸੇ ਹੀ ਕੇਜਰੀਵਾਲ ਦੀ ਪਾਰਟੀ ਪੰਜਾਬ ਦੇ ਵਿੱਚ ਹਕੂਮਤ ਕਰ ਰਹੀ ਹੈ ਔਰ ਇਹ ਠੀਕ ਕਿਹਾ ਉਹਨਾਂ ਨੇ ਕਿਸਾਨਾਂ ਨੇ ਜਿਹੜੇ ਸਮਝਦੇ ਨੇ ਕਿ ਵੀ ਇਹ ਤਾਂ ਰਲ ਕੇ ਮੈਚ ਖੇਡ ਰਹੇ ਨੇ। ਹੁਣ ਪੰਜਾਬ ਦੇ ਬਾਰਡਰ 'ਚ ਤੇ ਆ ਕੇ ਡਰੋਨ ਪੰਜਾਬ 'ਚ ਅਟੈਕ ਕਰਦਾ ਹੈ, ਟੀਅਰ ਗੈਸ ਸ਼ੈਲ ਛੱਡਦਾ ਹੈ, ਬੰਦਾ ਤੁਹਾਡਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ ਹੈ, ਚੁੱਕ ਕੇ ਇੱਥੋਂ ਲੈ ਜਾਂਦੇ ਨੇ। ਅੱਜ 6 ਦਿਨਾਂ ਤੋਂ ਜਿਹੜੀ ਹੈ ਮੰਗ ਹੈ ਕਿ ਭਾਈ FIR ਰਜਿਸਟਰ ਕਰੋ ਸੁਸ਼ੀਲ ਵਿਜ ਦੇ, ਉਹਦੇ ਅਨਿਲ ਵਿਜ ਦੇ ਖਿਲਾਫ ਔਰ ਖੱਟੜ ਦੇ ਖਿਲਾਫ ਔਰ ਅਮਿਤ ਸ਼ਾਹ ਦੇ ਖਿਲਾਫ ਕੋਈ ਪ੍ਰੋਟੈਸਟ ਹੀ ਕਰੋ ਸਰਕਾਰੀ ਲੈਵਲ ਤੇ ਹੀ। ਕੋਈ ਸਵਾਏ ਤਰਲੇ ਕਰਨ ਦੇ ਕੇ ਜੀ ਆ ਜਿਹੜਾ ਰੋਹਤਕ 'ਚ ਪ੍ਰਿਤਪਾਲ ਸਿੰਘ ਦਾਖਲ ਹੈ ਇਹਨੂੰ ਚੰਡੀਗੜ੍ਹ ਭੇਜ ਦਿਓ, ਆ ਚਿੱਠੀ ਲਿਖੀ ਹੈ। ਇਸ ਸਾਰੇ ਦੇ 'ਚ ਹੁਣ ਇੱਕ ਪਾਸੇ ਉਹੀ ਡਰਾਮੇਬਾਜ਼ੀ, ਉਹੀ ਕੇਜਰੀਵਾਲ, ਉਧਰੋਂ ED ਉਹਦੇ ਮਗਰ ਪਈ ਹੋਈ ਹੈ ਤੇ ਇਧਰ ਜਿਹੜਾ ਉਹ ਰਲ ਕੇ ਕਰਨ ਦਾ। ਹੁਣ ਉਸੇ ਹੀ ਕਾਂਗਰਸ ਦੇ ਨਾਲ ਜਿਹਨੂੰ ਬੁਰਾ ਭਲਾ ਕਹਿ ਕੇ ਪਾਵਰ 'ਚ ਆਏ, ਇਹਨਾਂ ਦਾ ਸਮਝੌਤਾ ਵੀ ਹੋ ਗਿਆ। ਪੰਜਾਬ 'ਚ ਨਹੀਂ ਹੋਏਗਾ। ਪੰਜਾਬ 'ਚ ਉਹਨਾਂ ਨੂੰ ਲੱਗਦਾ ਹੈ ਵੀ ਭਗਵੰਤ ਮਾਨ ਆਪਣੀਆਂ ਕਲਾਬਾਜ਼ੀਆਂ ਜਾਂ ਝੂਠ ਨਾਲ ਜ਼ਿਆਦਾ ਸੀਟਾਂ ਜਿਤਾਏਗਾ। ਬਾਕੀ ਰੈਸਟ ਦਿੱਲੀ ਦੇ ਵਿੱਚ ਵੀ ਕਾਂਗਰਸ ਔਰ ਕੇਜਰੀਵਾਲ ਰਲ ਕੇ ਇਲੈਕਸ਼ਨ ਲੜ ਰਹੇ ਨੇ, ਬਾਕੀ ਸਟੇਟਾਂ ਦੇ ਵਿੱਚ ਵੀ ਇਹ ਹੈ। ਹੁਣ ਕੈਪਟਨ ਅਮਰਿੰਦਰ ਜਿਹੜਾ ਉਦੋਂ ਵੱਡਾ ਕਿਸਾਨਾਂ ਦਾ ਹਮਦਰਦ, ਮੈਂ ਕਿਸਾਨੀ ਲਈ ਕੁਝ ਵੀ ਕਰ ਸਕਦਾ, BJP ਦਾ ਲੀਡਰ ਹੈ, 5-6 ਦਿਨ ਪਹਿਲਾਂ ਦਿੱਲੀ ਮਿਲ ਕੇ ਆਇਆ, ਆਪਣੀ ਡਾਟਰ ਨੂੰ ਵੀ ਨਾਲ ਲੈ ਗਿਆ ਜਿਹਨੂੰ BJP ਦਾ ਯੁਵਾ ਮੋਰਚਾ ਦਾ ਹੈਡ ਬਣਾਇਆ ਹੋਇਆ। ਕੱਲ ਉਹ ਟਵੀਟ ਕਰ ਰਿਹਾ, I strongly condemn the barbaric act of violence committed by Haryana police on our young farmer Pritpal Singh. I urge Haryana CM to take strict action against the policemen who are guilty of badly beating up an unarmed youngster who was just serving langar to people.
ਹੁਣ ਇੱਕ ਗੱਲ ਤਾਂ ਇਹਦੇ ਚੋਂ ਜ਼ਾਹਰ ਹੋਈ ਵੀ ਇਹ ਬੀਜੇਪੀ ਦਾ ਲੀਡਰ ਮੰਨ ਰਿਹਾ ਕਿ ਭਾਈ ਜਿਹੜਾ ਪੀਸਫੁਲੀ ਲੰਗਰ ਸਰਵ ਕਰ ਰਿਹਾ ਸੀ ਉਹਨੂੰ ਹਰਿਆਣਾ ਪੁਲਿਸ ਨੇ ਚੁੱਕਿਆ, ਮਾਰਿਆ। ਪਰ ਇਹ ਡਰਾਮੇਬਾਜ਼ੀ ਨਹੀਂ ਤਾਂ ਹੋਰ ਟਵੀਟ ਕਰਨ ਦੀ ਨਹੀਂ ਲੋੜ ਹੈ। ਜੇ ਬੀਜੇਪੀ ਪਾਰਟੀ ਹੈ, ਖੱਟੜ ਵੀ ਬੀਜੇਪੀ ਦਾ ਚੀਫ ਮਿਨਿਸਟਰ ਹੈ, ਅਮਿਤ ਸ਼ਾਹ ਜਿਹਨੂੰ ਤੂੰ ਮਿਲ ਕੇ ਆਇਆ, ਮੋਦੀ ਨੂੰ ਮਿਲ ਕੇ ਆਇਆ, ਉਹ ਬੀਜੇਪੀ ਦੇ ਨੇ। ਇਹ ਤੁਸੀਂ ਕਿਹਨੂੰ ਗੇਮ ਔਰ ਕਿਹਨੂੰ ਇਹ ਡਰਾਮੇ ਕਰਕੇ ਦਿਖਾ ਰਹੇ ਹੋ? ਹੁਣ ਇਹੀ ਗੱਲ ਉਹਨੇ ਮੋਦੀ ਨੇ ਵਰਚੁਅਲੀ ਕੱਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਾ ਬਠਿੰਡਾ ਕੈਂਪਸ ਉਸ ਦਾ ਉਦਘਾਟਨ ਕੀਤਾ, ਜਿਹਦੇ ਚ ਗਵਰਨਰ, ਸੀਐਮ, ਦੂਜੇ ਤੀਜੇ। ਉੱਥੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਵਰਚੁਅਲ ਸੀ, ਮੋਦੀ ਉੱਥੋਂ ਮੱਧ ਪ੍ਰਦੇਸ਼ ਕੇ ਕਿੱਥੋਂ ਸੀ, ਤੇ ਹਰਸਿਮਰਤ ਕੌਰ ਬਾਦਲ ਨੇ ਉਹਦੇ ਚ ਕਿਸਾਨਾਂ ਦਾ ਇਸ਼ੂ ਚੁੱਕਿਆ, ਜਿਹੜੀ ਠੀਕ ਰਾਈਟ ਉਹਨੂੰ ਵੀ ਇੰਟਰਪਟ ਕੀਤਾ ਗਿਆ। ਹੁਣ ਇਹੀ ਰਲ ਕੇ ਇੱਕ ਪਾਸੇ ਅਮਿਤ ਸ਼ਾਹ ਜੇ 2 ਹਫ਼ਤੇ ਪਹਿਲਾਂ ਕਹਿ ਕੇ ਹਟਿਆ ਜੀ ਸਾਡੀ ਗੱਲਬਾਤ ਚੱਲ ਰਹੀ ਹੈ ਸੁਖਬੀਰ ਬਾਦਲ ਦੇ ਨਾਲ ਔਰ ਅਸੀਂ ਜਿਹੜਾ ਪੁਰਾਣੇ ਅਲਾਈ ਨੇ ਸਾਡੇ। ਹੁਣ ਜਦੋਂ ਤੁਸੀਂ ਇਹ ਸਾਰਾ ਪਾਰਟੀ ਦੇਖਦੇ ਹੋ ਕਿ ਵੀ ਇੱਕ ਪਾਸੇ ਜਦੋਂ ਅਸੀਂ ਦੁਨੀਆ ਦੇ ਕਿਸਾਨਾਂ ਦੀ ਗੱਲ ਕਰਦੇ ਹਾਂ, ਹੁਣ ਪੈਰਿਸ ਦੇ ਵਿੱਚ ਇੱਕ ਵੱਡਾ ਜਿਹੜਾ ਫਾਰਮਰ ਫੈਸਟੀਵਲ ਸੀ, ਉਹਦੇ 'ਚ ਉਹਨਾਂ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਆਉਣਾ ਸੀ। ਕਿਸਾਨ ਜਿਹੜੇ ਨੇ ਉੱਥੇ ਬਾਹਰ ਬੈਠੇ ਹੋਏ ਸੀ ਟਰੈਕਟਰਾਂ ਤੇ। ਖਬਰ ਹੈ ਐਂਗਰੀ ਫ੍ਰੈਂਚ ਫਾਰਮਰਸ storm into agriculture fair in Paris, facing dozens of policemen inside the trade fair. The farmers were shouting and booing, calling for resignation of Macron and using expletives aimed at the French leader. ਜਿੱਥੇ ਉਹ ਫ੍ਰੈਂਚ ਪ੍ਰੈਜ਼ੀਡੈਂਟ ਆਇਆ ਉਸ ਫਾਰਮਰ ਟ੍ਰੇਡ ਫੇਅਰ ਦੇ ਉੱਤੇ ਕਿਸਾਨ ਵੜ ਗਏ ਆ ਕੇ ਅੰਦਰ। ਹੁਣ 1 ਜਾਂ 2 ਗ੍ਰਿਫਤਾਰੀਆਂ ਹੋਈਆਂ, ਕਿਸੇ ਨੇ ਕੋਈ ਡੰਡਾ ਨਹੀਂ ਚਲਾਇਆ, ਕਿਸੇ ਨੇ ਕੋਈ ਜਿਹੜਾ ਟੀਅਰ ਗੈਸ ਨਹੀਂ ਛੱਡੀ, ਉਹ ਜਿਹੜਾ ਉਹਨੇ ਯੂਨੀਅਨ ਲੀਡਰਸ ਨੂੰ ਮਿਲਣਾ ਸੀ ਪ੍ਰੈਜ਼ੀਡੈਂਟ ਨੇ ਉਹ ਕੈਂਸਲ। ਇਹ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੇ ਮੁਲਕ ਦੇ ਵਾਸੀ ਸਮਝਦੇ ਹੋ, ਹਿੱਸਾ ਸਮਝਦੇ ਹੋ, ਤੁਸੀਂ ਉਹ ਤੁਹਾਡੀ ਟ੍ਰੀਟਮੈਂਟ ਇੱਕ ਡਿਫਰੈਂਟ ਟ੍ਰੀਟਮੈਂਟ ਹੁੰਦੀ ਹੈ। ਪਰ ਜਿੱਥੇ ਮਨਸ਼ਾ ਹੀ ਤੁਹਾਨੂੰ ਜ਼ਲੀਲ ਕਰਨ ਦਾ ਹੋਏ, ਤੁਹਾਡੀ ਹੋਂਦ ਖਤਮ ਕਰਨ ਦਾ ਹੋਏ, 75 ਸਾਲਾਂ ਤੋਂ ਸਿੱਖ ਕਿਰਸਾਨੀ ਹੋਏ ਕਿ ਨੌਜਵਾਨੀ ਹੋਏ, ਵਪਾਰੀ ਹੋਏ ਕਿ ਦੁਕਾਨਦਾਰ ਹੋਏ ਕਿ ਕੋਈ ਹੋਰ ਕਿੱਤੇ ਵਾਲਾ ਹੋਏ, ਪੰਜਾਬ ਦੇ ਲੋਕਾਂ ਨੂੰ ਜਾਂ ਖਾਸ ਤੌਰ ਤੇ ਸਿੱਖਾਂ ਨੂੰ ਇਨ ਪਾਰਟਿਕੂਲਰ ਇਹ ਸਮਝ ਨਹੀਂ ਆਈ ਹੈ ਕਿ ਇਹਨਾਂ ਦਾ ਏਜੰਡਾ ਕੀ ਹੈ। ਤੁਸੀਂ ਇੱਕ ਤੋਂ ਬਾਅਦ ਇੱਕ ਬਿਮਾਰੀ ਦੇ ਸਿੰਪਟਮਸ ਨਾਲ ਟਰੀਟ ਕਰ ਰਹੇ ਹੋ, ਉਹਨੂੰ ਡੀਲ ਕਰ ਰਹੇ ਹੋ। ਬਾਰ-ਬਾਰ ਤੁਸੀਂ ਆਪਣੀ એનર્ਜੀ, ਆਪਣਾ ਵਿਸ਼ਵਾਸ, ਆਪਣਾ ਸਦਕ ਲੋਕਾਂ ਨੂੰ ਬੇਦਿਲ ਕਰ ਰਹੇ ਹੋ। ਕਦੇ ਅਸੀਂ ਧਾਰਮਿਕ ਆਜ਼ਾਦੀਆਂ ਲਈ ਲੜ ਰਹੇ ਹਾਂ, ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਹੈ, ਕਿਤੇ ਡਿਬਰੂਗੜ੍ਹ ਦੇ ਮੁੱਦੇ ਦੇ ਉੱਤੇ ਹੈ ਕਿ ਭਾਈ ਤੁਸੀਂ ਸਾਲ ਲਗਭਗ ਹੋ ਗਿਆ ਉਹਨਾਂ ਨੂੰ ਤੁਸੀਂ ਜਿਹੜਾ ਉਹ 2900 ਕਿਲੋਮੀਟਰ ਦੂਰ ਰੱਖ ਕੇ ਜਿਹੜਾ ਉਹ ਕਿਹੜਾ ਉਹਨਾਂ ਦੇ ਖਿਲਾਫ ਕਿਹੜਾ ਜੁਰਮ ਹੈ ਜਿਹੜਾ ਸਾਬਤ ਹੋਇਆ ਕਿਸੇ ਅਦਾਲਤ ਦੇ ਵਿੱਚ। ਭਾਰਤ ਭਰ ਦੇ ਵਿੱਚ ਤੁਸੀਂ ਸਿੱਖਾਂ ਨੂੰ ਜਿਨ੍ਹਾਂ 'ਚ ਟਰਬਨਡ ਤੁਹਾਡੇ IPS ਅਫਸਰ ਨੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਜ਼ਲੀਲ ਕਰ ਰਹੇ ਹੋ। ਤੇ ਇਸ ਸਭ ਤੋਂ ਬਾਅਦ ਵੀ ਜੇ ਸਾਨੂੰ ਲੱਗਦਾ ਹੈ ਕਿ ਵੀ ਉੱਥੇ ਸਾਡੇ ਉਹ IPS ਹੋਣ ਜਾਂ ਕਿਸਾਨ ਹੋਣ, ਕਿਸਾਨ ਗਿਲਾ ਕਰ ਰਹੇ ਹੋਣ ਮੀਡੀਆ ਤੇ ਬਹਿ ਕੇ, ਦੇਖੋ ਜੀ ਸਾਨੂੰ ਆਤੰਕੀ ਕਹਿਤਾ, ਸਾਨੂੰ ਖਾਲਿਸਤਾਨੀ ਕਹਿਤਾ, ਉਹ ਤੁਹਾਨੂੰ ਸਮਝਦੇ ਨੇ ਕਹਿ ਦਿੱਤਾ ਕੀ ਹੈ। ਜੇ ਤੁਹਾਨੂੰ ਸਮਝ ਨਹੀਂ ਹੈ ਜਾਂ ਤਾਂ ਤੁਸੀਂ ਬੇਈਮਾਨ ਹੋ ਜਾਂ ਤੁਸੀਂ ਅਕਲ ਦੇ ਅੰਨੇ ਹੋ। ਤੇ ਹੱਲ ਜਿਹੜਾ ਹੁੰਦਾ ਅਲਟੀਮੇਟਲੀ ਇਹ ਠੀਕ ਹੈ, ਅਸੀਂ ਕਿਉਂਕਿ ਡੇ ਟੂ ਡੇ ਜਿਹੜੀਆਂ ਉੱਥੇ ਡਿਵੈਲਪਮੈਂਟਸ ਹੁੰਦੀਆਂ ਉਸ ਦੇ ਉੱਤੇ ਅਸੀਂ ਕਾਮੈਂਟਰੀ ਕਰਨੀ ਹੁੰਦੀ ਹੈ। ਔਰ ਜਦੋਂ ਸਾਡੇ ਉਸ ਧਰਤੀ ਦਾ ਜਾਇਆ ਕਿਸੇ ਦੁੱਖ 'ਚ ਹੁੰਦਾ ਹੈ, ਕਿਵੇਂ ਹੋ ਸਕਦਾ ਹੈ ਕਿ ਬਾਹਰ ਬੈਠਾ ਸਿੱਖ ਜਿਹੜਾ ਖਾਸ ਤੌਰ ਤੇ ਉਹ ਮੂਵ ਨਾ ਹੋਏ ਜਾਂ ਉਹ ਕੋਈ ਐਕਟੀਵਿਟੀ ਨਾ ਕਰੇ। ਪਰ ਅਸੀਂ ਸਮਝਦੇ ਹਾਂ, ਮੈਨੂੰ ਇਹ ਬਾਰ-ਬਾਰ ਲੱਗਦਾ ਹੈ ਕਿ ਵੀ ਜਿਵੇਂ ਫਰੀडम ਮੂਵਮੈਂਟ ਦੇ ਵੇਲੇ ਇਨ ਵਨ ਵੇ ਔਰ ਦਾ ਅਦਰ ਸੋ ਕਾਲਡ ਫਰੀडम ਦੇ ਨਾਂ ਥੱਲੇ ਅਸੀਂ ਕਾਂਗਰਸ ਦਾ ਰਾ ਮਟੀਰੀਅਲ ਬਣੇ, ਅਲਟੀਮੇਟਲੀ ਉਹਨਾਂ ਦੇ ਹੱਕ 'ਚ ਭੁਗਤੇ, ਆਪਣਾ ਕੁਛ ਨਹੀਂ ਬਣਾਇਆ। ਅੱਜ ਵੀ ਜਿਹੜੀ ਸਾਡੀ ਤਾਕਤ ਕਿਸਾਨ ਦੇ ਰੂਪ ਦੇ ਵਿੱਚ ਸਾਡੇ ਰਿਸੋਰਸ, ਕੱਲੀ ਇਹ ਤਾਕਤ ਸ਼ਹਾਦਤਾਂ ਜਾਂ ਜ਼ਖਮੀਆਂ ਤੱਕ ਮਹਿਦੂਦ ਨਹੀਂ ਹੈ। ਤੁਸੀਂ ਫਾਈਨੈਂਸ਼ੀਅਲ, ਟਾਈਮ, ਧਿਆਨ, ਹੁਣ ਇਹ ਤਾਂ ਨਹੀਂ ਹੈ ਵੀ ਬਾਹਰ ਬੈਠੇ ਸਿੱਖਾਂ ਨੂੰ ਹੋਰ ਕੋਈ ਕੰਮ ਨਹੀਂ ਹੈ, ਲੇਕਿਨ ਕਿਉਂਕਿ ਉਹ ਆਪਣੀ ਧਰਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਖਾਲਿਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਗੱਲ ਸਾਡੇ ਲੀਡਰਾਂ ਦੇ ਵੀ ਖਾਤੇ ਜਿਹੜੇ ਉੱਥੇ ਭਾਵੇਂ ਕਿਸਾਨ ਲੀਡਰਾਂ ਦੇ ਨਾਂ ਥੱਲੇ ਨੇ ਜਾਂ ਧਾਰਮਿਕ ਹੱਕਾਂ ਦੇ ਨਾਂ ਥੱਲੇ ਨੇ ਜਾਂ ਕੋਈ ਸਮਾਜਿਕ ਮੁੱਦਿਆਂ ਦੇ ਉੱਤੇ ਲੋਕ ਗੱਲ ਕਰਨ ਵਾਲੇ ਨੇ ਜਾਂ ਹੈਲਥ ਇਸ਼ੂਜ਼ ਨੂੰ ਲੈ ਕੇ ਹੁੰਦੇ ਨੇ ਕਿ ਜੇ ਅਸੀਂ ਇਹ ਕਰੀਏ ਜਾਂ ਹਿਊਮੈਨਿਟੇਰੀਅਨ ਐਂਗਲ ਤੋਂ ਕਰਦੇ ਨੇ, ਇਹ ਸਾਰੇ ਹੀ ਸ਼ੋਬੇ
ਇੱਕ ਦੇ ਥੱਲੇ ਹੀ ਆ ਜਾਂਦੇ ਨੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਤੇ ਅੱਜ ਦੇ ਕੰਟੈਕਸਟ 'ਚ ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਅੱਜ ਜਿਹੜੇ ਕਿਸਾਨ ਨੇ ਉਵੇਂ ਹੀ ਰਾ ਮਟੀਰੀਅਲ ਸਿੱਖ ਕਿਸਾਨੀ ਬਣੀ ਹੋਈ ਹੈ, ਉਹਨਾਂ ਤਾਕਤਾਂ ਦੇ ਹੱਥਾਂ 'ਚ ਜਿਹੜੀਆਂ ਤਾਕਤਾਂ ਅਕਿਰਤਕਣ ਨੇ, ਜਿਨ੍ਹਾਂ ਨੇ ਸਾਨੂੰ ਪ੍ਰੀ 47 ਪੀਰੀਅਡ 'ਚ ਵੀ ਰਾ ਮਟੀਰੀਅਲ ਬਣਾ ਕੇ ਬਹੁਤ ਬੁਰੀ ਤਰ੍ਹਾਂ ਵਰਤਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਫਰਵਰੀ 1931 ਨੂੰ ਹਿੰਦੂਆਂ ਦਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਆਇਆ ਸੀ, ਜਿੱਥੇ ਉਸਨੇ ਸਿੱਖਾਂ ਨੂੰ ਕਾਂਗਰਸ ਤੇ ਭਰੋਸਾ ਕਰਨ ਦਾ ਉਪਦੇਸ਼ ਦਿੱਤਾ ਸੀ। ਇਹ ਪੁੱਛੇ ਜਾਣ ਤੇ ਕਿ ਜੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸਿੱਖਾਂ ਨਾਲ ਧੋਖਾ ਕੀਤਾ ਤਾਂ ਫਿਰ ਸਿੱਖਾਂ ਸਾਹਮਣੇ ਕਿਹੜਾ ਰਸਤਾ ਬਾਕੀ ਬਚੇਗਾ। ਸੋ ਜਵਾਬ ਵਿੱਚ ਗਾਂਧੀ ਨੇ ਕਿਹਾ ਸੀ ਕਿ ਸਿੱਖ ਬਹਾਦਰ ਕੌਮ ਹਨ ਅਤੇ ਫਿਰ ਉਹਨਾਂ ਵੱਲੋਂ ਆਪਣੇ ਹੱਕਾਂ ਲਈ ਹਥਿਆਰਾਂ ਦੀ ਵਰਤੋਂ ਪੂਰੀ ਤਰ੍ਹਾਂ ਕਰਨ ਲਈ ਜਿਹੜਾ ਉਹ ਨਿਆਂ ਸੰਗਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਸਿੱਖਾਂ ਦਾ ਇੱਕ ਵਰਗ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਵੱਲ ਪਿੱਠ ਕਰਕੇ ਬੈਠਾ ਹੈ ਔਰ ਉਹ ਇਸ ਕਿਸਮ ਦੇ ਪ੍ਰਚਾਰ ਦਾ ਵੀ ਸ਼ਿਕਾਰ ਹੁੰਦਾ ਹੈ ਜਿਹੜਾ ਕਿ ਉਹਨਾਂ ਹਲਕਿਆਂ ਵੱਲੋਂ ਕੀਤਾ ਜਾਂਦਾ ਹੈ ਜਿਹੜੇ ਸਿੱਖਾਂ ਦੇ ਉਸ ਜੁਝਾਰੂ ਸੰਘਰਸ਼ ਨੂੰ ਕਾਲੇ ਦੌਰ ਦੇ ਤੌਰ ਤੇ ਪ੍ਰਚਾਰਦੇ ਨੇ। ਸਿੱਖਾਂ ਨੂੰ ਹੀ ਉਹਨਾਂ ਦੇ ਜੋ ਕੁਝ ਉਹਨਾਂ ਨਾਲ ਹੋ ਰਿਹਾ ਉਸ ਲਈ ਦੋਸ਼ੀ ਦੱਸਦੇ ਨੇ ਕਿ ਭਾਈ ਪੰਗਾ ਕਾਹਨੂੰ ਲੈਣਾ ਸੀ, ਹਥਿਆਰ ਕਾਹਨੂੰ ਚੁੱਕਣੇ ਸੀ, ਅਕਾਲ ਤਖਤ ਤੇ ਸੰਤ ਕਿਉਂ ਚਲੇ ਗਏ ਹਥਿਆਰਾਂ ਨਾਲ, ਔਰ ਜੇ ਇਵੇਂ ਨਾ ਹੁੰਦਾ ਸ਼ਾਂਤਮਈ ਤਰੀਕੇ ਦੇ ਨਾਲ ਰਹਿਣਾ ਹੁੰਦਾ ਹੈ ਔਰ ਕਰਨਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਨਾਂ ਦੇ ਜ਼ੁਲਮ ਨੂੰ ਠੱਲ ਪਾਈ ਤੇ ਉਹਨਾਂ ਨੂੰ ਉਹਨਾਂ ਦੀ ਅਕਲ ਟਿਕਾਣੇ ਲਿਆਂਦੀ ਦਿੱਲੀ ਦੇ ਹਾਕਮਾਂ ਦੀ, ਤੇ ਉਸ 'ਚ ਬਹੁਤ ਵੱਡਾ ਰੋਲ ਜਿਹੜਾ ਹੈ ਸਾਡੇ ਉਹਨਾਂ ਜੁਝਾਰੂ ਸਿੰਘਾਂ ਸਿੰਘਣੀਆਂ ਦਾ ਹੈ। ਅਸੀਂ ਹਮੇਸ਼ਾ ਹੀ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ, ਸੁੱਖਿਆਂ
ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ, ਤਾਰਿਆਂ ਦੇ ਸ਼ੁਕਰਗੁਜ਼ਾਰ ਰਵਾਂਗੇ ਜਿਨ੍ਹਾਂ ਨੇ 18ਵੀਂ ਸਦੀ ਦੇ ਉਸ ਬਹਾਦਰੀ ਭਰੇ ਸਿੱਖ ਇਤਿਹਾਸ ਨੂੰ ਦੁਹਰਾਇਆ ਜੀ। ਔਰ 20ਵੀਂ ਸਦੀ ਦੇ ਵਿੱਚ ਜਿਹੜਾ ਇੰਨਾ ਵੱਡਾ ਜਿਹੜਾ ਕਾਰਨਾਮਾ ਕੀਤਾ, ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਦਿੱਲੀ ਸਟੇਟ ਨੂੰ ਜਿਹੜਾ ਉਹ ਵੱਟੋ ਵੱਟ ਪਾਇਆ, ਉਸ ਨੇ ਦੱਸਿਆ ਕਿ ਭਾਈ 20ਵੀਂ ਸਦੀ ਦੇ ਸਿੰਘ ਸਿੰਘਣੀਆਂ ਵੀ ਕਿਸੇ ਗੱਲੋਂ ਆਪਣੇ 18ਵੀਂ ਸਦੀ ਦੇ ਭੈਣਾਂ ਭਰਾਵਾਂ ਨਾਲੋਂ ਪਿੱਛੇ ਨਹੀਂ ਨੇ ਤੇ ਘੱਟ ਨਹੀਂ ਨੇ। ਬਿਲਕੁਲ। ਹੁਣ ਵੀ ਜਦੋਂ ਕਿ ਕਿਉਂਕਿ ਸਰਕਾਰ ਦਾ ਸਟੇਟ ਟੈਰਰ ਦਾ ਮੁਕਾਬਲਾ, ਤੁਹਾਡੇ ਕੋਲ ਅਸੀਂ ਅਕਸਰ UN ਚਾਰਟਰ ਨੂੰ ਤਾਂ ਕੋਟ ਕਰਦੇ ਹੀ ਹਾਂ, ਉਹਦੇ ਪ੍ਰੀਐਂਬਲ ਨੂੰ, ਕਿ ਭਾਈ ਜਦੋਂ ਬਾਕੀ ਰਸਤੇ ਬੰਦ ਹੋ ਜਾਣ ਇਹ ਨਿਆਂ ਸੰਗਤ ਹੈ ਹਥਿਆਰ ਚੁੱਕਣਾ। ਪਰ ਅੱਜ ਇੱਕ ਉਹ ਦਿਨ ਵੀ ਹੈ ਜਿੱਦਣ 26 ਫਰਵਰੀ 1931 ਨੂੰ ਗਾਂਧੀ ਗੁਰਦੁਆਰਾ ਸੀਸਗੰਜ ਦਿੱਲੀ ਆਇਆ, ਔਰ ਉਹਦਾ ਕੌਂਟੈਕਸਟ ਦੋ ਉਹਦੇ ਅੱਡ-ਅੱਡ ਕੌਂਟੈਕਸਟ ਨੇ, ਕਿਉਂਕਿ 6 ਮਈ 1930 ਨੂੰ ਸੀਸਗੰਜ, ਕਿਉਂਕਿ ਜਦੋਂ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਵੀ ਸਿੱਖ ਤਾਂ ਅਕਾਲੀ ਦਲ ਦੇ ਥੱਲੇ, ਉਸ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਬਾਬਾ ਖੜਕ ਸਿੰਘ ਲੀਡ ਕਰਦੇ ਸੀ ਜਾਂ ਮਾਸਟਰ ਤਾਰਾ ਸਿੰਘ ਕਰਦੇ ਸੀ। ਇਹ ਸਾਰੇ 1920 ਜਦੋਂ ਗਾਂਧੀ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ, ਨਨਕਾਣਾ ਸਾਹਿਬ ਆਇਆ ਕੁਝ ਦਿਨਾਂ ਬਾਅਦ, ਔਰ ਜਲਿਆਂਵਾਲੇ ਬਾਗ ਤੋਂ ਬਾਅਦ ਸਾਕਾ ਨਨਕਾਣਾ ਸਾਹਿਬ ਉਸ ਤੋਂ ਬਾਅਦ ਵਾਪਰਦਾ, ਔਰ ਉਸ ਦੇ ਥੱਲੇ ਫਿਰ ਹੌਲੀ ਅਕਾਲੀ ਮੋਰਚੇ ਜਦੋਂ ਖਤਮ ਹੁੰਦੇ ਨੇ, ਗੁਰਦੁਆਰਾ ਐਕਟ ਬਣ ਜਾਂਦਾ 1925 'ਚ। ਸੋ ਆਪਣੀ ਹੋਂਦ ਦੀ ਲੜਾਈ ਨੂੰ, ਆਪਣੀ ਧਾਰਮਿਕ ਲੜਾਈ ਤਾਂ ਸਿੱਖਾਂ ਨੇ ਜਿੱਤੀ ਸ਼੍ਰੋਮਣੀ ਕਮੇਟੀ ਬਣਾ ਕੇ, ਪਰ ਜਿਹੜੀ ਸਾਡੀ ਫਿਰ ਇੱਕ ਸਿਆਸੀ ਲੜਾਈ ਆਪਣੀ ਆਈਡੈਂਟੀਟੀ ਔਰ ਆਪਣੀ ਆਜ਼ਾਦੀ ਦੀ ਜਿਹੜੀ ਫੋਕਸ ਹੋ ਸਕਦੀ ਸੀ, ਉਹ ਇੱਕ ਰਾ ਮਟੀਰੀਅਲ ਬਣ ਕੇ ਕੱਚਾ ਈਂਧਨ। ਹੁਣ ਕਈ ਕਹਿਣਗੇ ਜੀ ਤੁਸੀਂ ਹਰ ਲਫ਼ਜ਼ ਅੰਗਰੇਜ਼ੀ ਦਾ ਹੈ, ਹੁਣ ਕੱਚਾ ਈਂਧਨ ਮੈਂ ਕਿਵੇਂ ਸਮਝਾ ਸਕਾਂ ਕਿ ਰਾ ਮਟੀਰੀਅਲ ਹੁੰਦਾ ਵੀ ਫਾਈਨਲ ਪ੍ਰੋਡਕਟ ਕਿਸੇ ਹੋਰ ਦਾ ਹੈ। ਤੁਹਾਨੂੰ ਤਾਂ ਇੱਕ ਲੱਕੜ ਬਣਾ ਕੇ ਉਹਨਾਂ ਨੇ ਭੱਠੀ ਦੇ ਵਿੱਚ ਝੋਕ ਦਿੱਤਾ, ਤੁਸੀਂ ਉਹਨਾਂ ਦਾ ਬਾਲਣ ਹੋ ਜੀ। ਜਿਹੜਾ ਤਿਆਰ ਹੋ ਰਿਹਾ ਜਾਂ ਜਿਹਦਾ ਉਹਦੀ ਮਲਕੀਅਤ ਕਿਸੇ ਹੋਰ ਕੋਲ ਹੈ, ਤੁਹਾਨੂੰ ਇੱਕ ਕੱਚੇ ਬਾਲਣ ਦੇ ਤੌਰ ਤੇ, ਇੱਕ ਰਾ ਮਟੀਰੀਅਲ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਗਿਆ। ਔਰ ਉਸ ਪੀਰੀਅਡ 'ਚ ਆਲਰੇਡੀ ਗਾਂਧੀ ਦੀ ਚੁੰਗਲ 'ਚ, ਕਾਂਗਰਸ ਦੀ ਚੁੰਗਲ 'ਚ ਤਾਂ ਸਿੱਖ ਫਸ ਚੁੱਕੇ ਸੀ ਜਦੋਂ ਅਸੀਂ 1930-31 ਦੀ ਗੱਲ ਕਰਦੇ। ਸੋ 6 ਮਈ 1930 ਨੂੰ ਜਿਹੜਾ ਪੁਲਿਸ ਦੇ ਨਾਲ ਜਦੋਂ ਝੜਪ ਹੁੰਦੀ ਹੈ ਦਿੱਲੀ ਦੇ ਵਿੱਚ, ਕੋਈ ਇਹਨਾਂ ਨੇ ਕਾਂਗਰਸ ਨੇ ਰੱਖਿਆ ਹੋਇਆ ਸੀ ਸਿੱਖ ਸਭ ਤੋਂ ਅੱਗੇ ਫਿਰ ਝੰਡੇ ਚੁੱਕੇ ਹੁੰਦੇ ਸੀ, ਤੇ ਪੁਲਿਸ ਨੇ ਜ਼ਬਰ ਕੀਤਾ ਅੱਗੋਂ। ਜਿਹੜੀ ਦਿੱਲੀ ਪੁਲਿਸ ਸੀ ਉਹ ਸੀਸਗੰਜ 'ਚ ਵੀ ਆ ਵੜੀ, ਗੋਲੀ ਵੀ ਚੱਲੀ, ਸ਼ਾਇਦ ਜਾਨੀ ਨੁਕਸਾਨ ਵੀ ਹੋਇਆ, ਔਰ ਗੁਰਦੁਆਰੇ ਦੀ ਪਵਿੱਤਰਤਾ ਵੀ ਭੰਗ ਹੋਈ। ਕਈ ਦਿਨ ਉਹਨਾਂ ਨੇ ਜਿਹੜੀ ਹੈ ਤਾਲਾਬੰਦੀ ਕੀਤੀ ਰੱਖੀ। ਹੁਣ ਇਹ ਉਹ ਪੀਰੀਅਡ ਸੀ ਕਿ ਗਾਂਧੀ ਉਦੋਂ ਤਾਂ ਆਇਆ ਨਾ ਇਮੀਡੀਏਟਲੀ, ਉਦੋਂ ਤਾਂ ਉਹ ਆਪਣਾ ਮੌਨ ਵਰਤ ਰੱਖ ਲੈਂਦਾ ਸੀ ਜਾਂ ਦੂਜਾ ਹੁੰਦਾ ਸੀ। ਫਿਰ 1931 ਦੇ ਵਿੱਚ ਹੀ ਬਹੁਤ ਸਾਰਿਆਂ ਨੂੰ, ਜਿਨ੍ਹਾਂ ਨੂੰ 1940 ਦੀਆਂ ਰਾਊਂਡ ਟੇਬਲ ਕਾਨਫਰੰਸਿਸ ਜੇ ਯਾਦ ਹੋਣ, ਤੇ ਇਹ ਸਿਲਸਿਲਾ 1930 'ਚ ਸ਼ੁਰੂ ਹੋ ਗਿਆ ਸੀ। ਔਰ ਗਾਂਧੀ ਸ਼ਾਇਦ ਉਦੋਂ ਜਿਹੜਾ ਦਿੱਲੀ 'ਚ ਆਇਆ, ਹਾਲਾਂਕਿ ਮੇਰੇ ਕੋਲ ਡੈਫੀਨਿਟ ਜਾਣਕਾਰੀ ਨਹੀਂ ਹੈ ਕਿ ਉਹਨੇ ਉਸ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ ਤੇ ਜਾਣਾ ਸੀ। ਸਿੱਖਾਂ 'ਚ ਗੁੱਸਾ ਸੀ, ਬਹੁਤ ਐਜੀਟੇਟਡ ਸੀ ਸਿੱਖ ਕਿ ਭਾਈ ਸਾਡੇ ਨਾਲ ਇਹ ਹੋਇਆ, ਔਰ ਜਿਹੜਾ ਉਹ ਈਵਨ ਜ਼ਬਾਨੀ ਕਲਾਮੀ ਹਮਦਰਦੀ ਵੀ ਕੋਈ ਬਹੁਤੀ ਨਹੀਂ ਆਈ ਕਾਂਗਰਸੀ ਲੀਡਰਾਂ ਵੱਲੋਂ। ਸੋ ਗਾਂਧੀ ਬਹੁਤ ਸ਼ੈਤਾਨ ਸੀ ਇਸ ਪੱਖੋਂ, ਉਹਨੂੰ ਪਤਾ ਹੁੰਦਾ ਸੀ ਕਿੱਥੇ ਕੀ ਟੈਂਪਰੇਚਰ ਹੈ, ਔਰ ਉੱਥੇ ਹੀ ਉਹ ਪਹੁੰਚ ਜਾਂਦਾ ਸੀ ਕਿ ਉਹਨੇ ਆਪਣਾ ਸਿਆਸੀ ਏਜੰਡਾ ਕਰਨਾ। ਹੁਣ ਜਿਹੜੀ ਤਕਰੀਰ ਗਾਂਧੀ ਨੇ ਕੀਤੀ, ਜਿਹੜੀ ਬਾਅਦ ਦੇ ਵਿੱਚ ਉਸ ਦੀਆਂ ਜਿਹੜੀਆਂ ਪਬਲੀਕੇਸ਼ਨ ਸੀ, ਯੰਗ ਇੰਡੀਆ ਜਾਂ ਉਦੋਂ ਸ਼ਾਇਦ ਹਿੰਦੁਸਤਾਨ ਟਾਈਮਸ, ਜਿਹੜੀ ਸਿੱਖਾਂ ਦੇ ਪੈਸੇ ਨਾਲ ਸ਼ੁਰੂ ਹੋਇਆ ਅਖਬਾਰ ਸੀ, ਬਾਅਦ 'ਚ ਮਦਨ ਮੋਹਨ ਮਾਲਵੀਆ ਨੇ ਜਾਂ ਬਿਰਲੇ ਨੇ ਖਰੀਦ ਲਿਆ, ਉਹਦੇ 'ਚ ਵੀ ਇਹ ਛਪਿਆ। ਹੁਣ ਗਾਂਧੀ ਉਹਦੇ 'ਚ ਕੀ ਕਹਿ ਰਿਹਾ, ਮੈਂ ਸਿਰਫ ਗਾਂਧੀ ਦੇ ਵਰਡਸ ਔਰ ਉਹਦੀ ਇੰਟਰਪ੍ਰੀਟੇਸ਼ਨ ਕਰਾਂਗਾ ਇਹ ਦੱਸਣ ਦੇ ਲਈ ਕਿ ਇਹਨਾਂ ਦਾ ਜਿਹੜਾ ਸੋ ਕਾਲਡ ਅਹਿੰਸਾ ਜਾਂ ਨਾਨ ਵਾਇਲੈਂਸ ਹੈ, ਜਿਹਨੂੰ ਅੱਜ ਸਿੱਖਾਂ ਦਾ ਵੀ ਇੱਕ ਤਬਕਾ ਜਿਹੜਾ ਹੈ ਉਹ ਆਪਣੇ ਗਲ ਦੇ ਨਾਲ ਤਵੀਤੜੀ ਵਾਂਗ ਲਾਈ ਫਿਰਦਾ ਹੈ ਕਿ ਜੀ ਜਿਵੇਂ ਇਹੀ ਰਸਤਾ ਹੈ। ਗਾਂਧੀ ਨੇ ਇਹ ਉਸ ਸੀਸਗੰਜ ਦਿੱਲੀ ਦੇ ਇਕੱਠ ਦੇ ਵਿੱਚ ਇਹ ਲਫ਼ਜ਼ ਕਹੇ ਜੀ। ਉਹਦੇ 'ਚ ਉਹਨੇ ਕਿਹਾ ਕਿ ਵੀ that truth and non-violence have no room for fraud or falsehood. In physical warfare, even chicanery and fraud have a place, but non-violence precludes the use of all other weapons except that of truth and justice. ਉਹ ਇਹ ਕਹਿੰਦਾ ਵੀ ਸੱਚ ਤੇ ਅਹਿੰਸਾ ਜਿਹੜੀ ਹੈ
ਉਸ ਦੇ ਵਿੱਚ ਕਿਸੇ ਫਰਾਡ, ਧੋਖੇ ਜਾਂ ਝੂਠ ਦੀ ਕੋਈ ਥਾਂ ਨਹੀਂ ਹੁੰਦੀ। ਫਿਜ਼ੀਕਲ ਜਦੋਂ ਲੜਾਈ ਹੁੰਦੀ ਹੈ ਉਹਦੇ 'ਚ ਬਹੁਤ ਵਾਰ ਇਹ ਜਿਹੜਾ ਧੋਖੇਬਾਜ਼ੀ ਹੈ ਜਾਂ ਫਰਾਡ ਹੈ ਉਹ ਆਪਣੀ ਥਾਂ ਰੱਖਦੇ ਨੇ, ਲੇਕਿਨ ਨਾਨ ਵਾਇਲੈਂਸ ਦੇ ਵਿੱਚ ਇਹ ਸਾਰੇ ਹੀ ਜਿਹੜੇ ਨੇ ਇਸ ਕਿਸਮ ਦੇ ਧੋਖਾਧੜੀ ਜਾਂ ਦੂਜੇ ਇਹ ਹਥਿਆਰ ਬਿਲਕੁਲ ਐਕਸੈਪਟੇਬਲ ਨਹੀਂ ਨੇ। ਇਹਦੇ 'ਚ ਸਿਰਫ ਤੇ ਸਿਰਫ ਨਿਆਂ ਔਰ ਸੱਚਾਈ, ਟਰੂਥ ਐਂਡ ਜਸਟਿਸ ਇਹੀ ਨੇ। ਫਿਰ ਉਹ ਇਹਦੇ 'ਚ ਅੱਗੇ ਜਾਂਦਾ ਹੈ ਗਾਂਧੀ, I venture to suggest that non-violence creed of the Congress is the surest guarantee of its good faith, and our Sikh friends have no reason to fear betrayal at its hands. For the moment it did so, the Congress would not only seal its own doom, but that of the country too. Moreover, the Sikhs are a brave people. They will know how to safeguard their right by the exercise of arms if it should ever come to that. ਇਹ ਹੁਣ ਗਾਂਧੀ ਦੇ ਲਫ਼ਜ਼ ਨੇ, ਕਿਸੇ ਹੋਰ ਦਾ ਇਹਦੇ 'ਚ ਕੋਈ ਇੰਟਰਫੀਰੈਂਸ ਨਹੀਂ। ਉਹ ਕਹਿੰਦਾ ਜੀ ਮੈਂ ਇਹ ਕਹਿਣ ਦੀ ਹਿੰਮਤ ਕਰਦਾ ਕਿ ਵੀ ਇਹ ਜਿਹੜੀ ਕਾਂਗਰਸ ਦੀ ਅਹਿੰਸਾ ਦੀ ਕਰੀਡ ਹੈ, ਸਿਧਾਂਤ ਹੈ, ਇਹ ਸਭ ਤੋਂ ਸਫਲ ਗਰੰਟੀ ਹੈ ਫੇਥ ਦੀ। ਔਰ ਸਾਡੇ ਸਿੱਖ ਦੋਸਤ ਇਸ ਗੱਲ ਦੇ ਉੱਤੇ ਬਿਲਕੁਲ ਬੇਭਰੋਸਗੀ ਨਾ ਕਰਨ ਕਿ ਉਹਨਾਂ ਦੇ ਨਾਲ ਕਦੇ ਧੋਖਾ ਹੋ ਸਕਦਾ ਹੈ, ਕਿਉਂਕਿ ਉਹਨੇ ਕਿਹਾ ਜੀ ਕਾਂਗਰਸ ਦਾ ਤੁਸੀਂ ਹਿੱਸਾ ਹੋ ਔਰ ਤੁਸੀਂ। ਫਿਰ ਉਹ ਕਹਿੰਦਾ ਵੀ ਇੱਕ ਮੰਨ ਵੀ ਲਓ ਇੱਕ ਪਲ ਦੇ ਲਈ, ਫॉर द मोमेंट ਇਟ ਡਿਡ ਸੋ ਦ ਕਾਂਗਰਸ ਵੁੱਡ ਨਾਟ ਓਨਲੀ ਸੀਲ ਇਟਸ ਓਨ ਡੂਮ, ਕਿ ਜੇ ਕਾਂਗਰਸ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ ਇਹਦਾ ਮਤਲਬ ਕਾਂਗਰਸ ਗਈ, ਉਸ ਦਾ ਜਿਹੜਾ ਭਵਿੱਖੋਂ ਖਤਮ ਹੋ ਜਾਏਗਾ, ਬਟ ਦੈਟ ਆਫ ਦਾ ਕੰਟਰੀ ਟੂ। ਜੇ ਸਿੱਖਾਂ ਨਾਲ ਅਸੀਂ ਇਵੇਂ ਕੀਤਾ ਕਾਂਗਰਸ ਤਾਂ ਜਾਏਗੀ, ਮੁਲਕ ਵੀ ਜਾਏਗਾ। ਮੋਰ ਓਵਰ ਦ ਸਿੱਖਸ ਆਰ ਏ ਬਰੇਵ ਪੀਪਲ। ਵੀ ਇਸ ਤੋਂ ਵੀ ਵੱਧ ਕੇ ਗੱਲ ਇਹ ਹੈ ਵੀ ਸਿੱਖ ਬੜੇ ਬਹਾਦਰ ਲੋਕ ਨੇ। ਦੇ ਵਿਲ ਨੋ ਹਾਊ ਟੂ ਸੇਫਗਾਰਡ ਦੇਅਰ ਰਾਈਟ ਬਾਈ ਦਾ ਐਕਸਰਸਾਈਜ਼ ਆਫ ਆਰਮਸ। ਵੀ ਸਿੱਖਾਂ ਨੂੰ ਪਤਾ ਹੈ ਕਿ ਕਿਵੇਂ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੇ ਹੱਕ ਮਹਿਫੂਜ਼ ਕਰਨੇ ਨੇ, ਇਫ ਇਟ ਸ਼ੁੱਡ ਐਵਰ ਕਮ ਟੂ ਦੈਟ, ਕਿ ਜੇ ਕਦੇ ਉਹ ਤੁਹਾਡੇ ਤੱਕ ਉਹ ਸਥਿਤੀ ਆਈ ਕਿ ਕਾਂਗਰਸ ਨੇ ਤੁਹਾਡੇ ਨਾਲ ਧੋਖਾ ਕੀਤਾ, ਕਾਂਗਰਸ ਦਾ ਵੀ ਖਾਤਮਾ, ਮੁਲਕ ਦਾ ਵੀ ਖਾਤਮਾ, ਤੇ ਸਿੱਖ ਜਿਹੜੇ ਨੇ ਉਸ ਹਾਲਤ ਦੇ ਵਿੱਚ ਹਥਿਆਰਾਂ ਦੀ ਵਰਤੋਂ ਉਹਨਾਂ ਲਈ ਨਿਆਂ ਸੰਗਤ ਹੋਏਗੀ। ਉਹ ਬਹਾਦਰ ਲੋਕ ਨੇ ਤੇ ਉਹਨਾਂ ਨੂੰ ਪਤਾ ਹੈ ਆਪਣੇ ਹੱਕ ਕਿਵੇਂ ਰਹਿਣੇ ਨੇ। ਫਿਰ ਉਹ ਕਲੋਜ਼ ਇਹਨੂੰ ਕਰਦਾ ਹੈ, ਵਾਈ ਕੈਨ ਯੂ ਹੈਵ ਨਾਟ ਫੇਥ, ਕਿਉਂਕਿ ਉਸੇ ਹੀ ਸੰਗਤ ਚੋਂ ਇੱਕ ਮਧੂਸੂਦਨ ਸਿੰਘ ਬੇਦੀ ਨਾਂ ਦਾ ਸਿੱਖ ਖਲੋ ਕੇ ਉਹਨੂੰ ਵਾਰ-ਵਾਰ ਇੰਟਰਪਟ ਕਰ ਰਿਹਾ ਸੀ, ਤੁਸੀਂ ਧੋਖੇਬਾਜ਼ ਹੋ, ਤੁਸੀਂ ਪਹਿਲਾਂ ਵੀ ਧੋਖਾ ਕੀਤਾ। ਜਦੋਂ ਮੋਤੀ ਲਾਲ ਨਹਿਰੂ ਰਿਪੋਰਟ ਆਈ ਜਿਹਦੇ 'ਚ ਕਿ ਤੁਸੀਂ ਝੰਡੇ 'ਚੋਂ ਵੀ ਸਾਡਾ ਰੰਗ ਗਾਇਬ ਕਰਤਾ, ਸਾਡੀ ਹੋਂਦ ਹੀ ਗਾਇਬ ਕਰਤੀ, ਉਹਨੂੰ ਉਹ ਕਹਿ ਰਿਹਾ ਵਾਈ ਕੈਨ ਯੂ ਹੈਵ ਨਾਟ ਫੇਥ, ਤੁਸੀਂ ਕਿਉਂ ਨਹੀਂ ਸਾਡੇ ਤੇ ਭਰੋਸਾ ਕਰਦੇ। ਇਫ ਦਾ ਕਾਂਗਰਸ ਸ਼ੁੱਡ ਪਲੇ ਫਾਲਸ ਆਫਟਰਵਰਡ you can well settle surely with it, for you have the sword. I ask you to accept my word. Let God be the bond that binds me and the Congress with you. ਹੁਣ ਉਹ ਕਹਿੰਦਾ ਹੈ ਕਿ ਜੀ ਤੁਸੀਂ ਕਿਉਂ ਨਹੀਂ ਭਰੋਸਾ ਕਰਦੇ, ਜੇ ਕਾਂਗਰਸ ਨੇ ਧੋਖਾ ਕੀਤਾ ਫਿਰ ਤੁਸੀਂ ਇਸ ਗੱਲ ਦਾ, ਤੁਹਾਡੇ ਕੋਲ ਤਾਂ ਤਲਵਾਰ ਹੈ, ਫਿਰ ਤੁਸੀਂ ਤਲਵਾਰ ਖਿੱਚ ਲੈਣਾ, ਤੁਹਾਨੂੰ ਕੋਈ ਨਹੀਂ ਜਿਹੜਾ ਉਹ ਰੋਕ ਸਕਦਾ, ਕਿਉਂਕਿ ਜੇ ਧੋਖਾ ਹੁੰਦਾ। ਔਰ ਮੈਂ ਤੁਹਾਨੂੰ ਇਹ ਕਹਿੰਦਾ, ਆਈ ਆਸਕ ਯੂ ਟੂ ਐਕਸੈਪਟ ਮਾਈ ਵਰਡ, ਜੋ ਮੈਂ ਲਫ਼ਜ਼ ਕਹਿ ਰਿਹਾ ਮੇਰੇ ਤੇ ਭਰੋਸਾ ਕਰੋ। ਲੈਟ ਗੋਡ ਬੀ ਦਾ ਬੌਂਡ ਦੈਟ ਬਾਈਂਡਸ ਮੀ ਐਂਡ ਦਾ ਕਾਂਗਰਸ ਵਿਦ ਯੂ। ਰੱਬ ਦੀ ਗਰੰਟੀ ਕਿ ਜੀ ਰੱਬ ਜਿਹੜਾ ਹੈ ਉਹ ਵਿਟਨੈਸ ਹੈ, ਉਹ ਸ਼ਹਾਦਤ ਹੈ ਇਸ ਗੱਲ ਦੀ ਕਿ ਜਿਹੜੀ ਮੈਂ ਔਰ ਕਾਂਗਰਸ ਤੁਹਾਡੇ ਨਾਲ ਕਰ ਰਹੇ। ਹੁਣ ਇਸ ਹੱਦ ਤੱਕ ਜਾ ਕੇ ਜਦੋਂ ਕੋਈ ਗੱਲ ਹੁੰਦੀ ਹੈ ਤੇ ਫਿਰ ਅੱਜ ਜਿਹੜੇ ਸਾਡੇ ਆਪਣਿਆਂ ਚੋਂ ਆਰਮਡ ਸਟਰਗਲ ਨੂੰ ਜਾਂ ਹਥਿਆਰਬੰਦ ਸੰਘਰਸ਼ ਨੂੰ ਹੱਕ ਬਨਾਜ਼ਮ ਨਾ ਦੱਸ ਕੇ ਉਸ ਨੂੰ ਜਿਹੜਾ ਉਹ ਰਾਹੋਂ ਕੁਰਾਏ ਪਿਆ ਕਹਿਣ, ਤੇ ਉਹ ਆਪਣੇ ਮੂੰਹ ਨੂੰ ਆਪ ਹੀ ਸ਼ੀਸ਼ੇ 'ਚ ਦੇਖ ਕੇ ਦੇਖ ਲੈਣ। ਤੇ ਜੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਫ਼ਜ਼ਾਂ ਦੇ ਉੱਤੇ ਭਰੋਸਾ ਨਹੀਂ ਹੈ ਤੇ ਇਸ ਜਿਹੜਾ ਉਹ ਗਾਂਧੀ ਦੇ ਹੀ ਇਸ ਸਾਰੇ ਚੋਂ ਜਸਟੀਫਿਕੇਸ਼ਨ ਕੱਢ ਲੈਣ ਕਿ ਭਾਈ ਇਹ ਤਾਂ ਤੁਹਾਡੇ ਬਾਪੂ ਨੇ ਹੀ ਕਿਹਾ ਸੀ। ਜੇ ਤੁਹਾਨੂੰ ਆਪਣੇ ਬਾਪੂ ਤੇ ਯਕੀਨ ਨਹੀਂ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਇਹ ਵੀ ਰੱਬ ਨੂੰ ਗਵਾਹੀ ਪਾ ਰਿਹਾ ਸੀ ਕਿ ਰੱਬ ਗਵਾਹ ਹੈ ਕਿ ਭਾਈ ਜੇ ਇਵੇਂ ਨਾ ਹੋਇਆ ਫਿਰ ਤੁਸੀਂ
ਹੱਕ ਬਨਾਜ਼ਬ ਉਹ ਤਲਵਾਰ ਚੁੱਕਣ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਗੂਗਲ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਪੋਰਟਲ ਜੈਮਨੀ ਵੱਲੋਂ ਮੋਦੀ ਨੂੰ ਫਾਸ਼ੀਵਾਦੀ ਦੱਸਣ ਤੇ ਸਖਤ ਇਤਰਾਜ਼ ਕੀਤਾ ਹੈ ਤੇ ਉਸ ਦੇ ਖਿਲਾਫ ਕੇਸ ਦਰਜ ਕਰਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਹੈ। ਇਹ ਸਾਰਾ ਕਿੱਸਾ ਕੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਕਿੱਸੇ ਬਾਰੇ? ਦੇਖੋ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਾਫੀ ਗੱਲ ਹੁੰਦੀ ਹੈ। ਕਈ ਥਾਵਾਂ ਦੇ ਉੱਤੇ ਤਾਂ ਇਸ ਦਾ ਪ੍ਰੋਪਰ ਯੂਜ਼ ਕਮਰਸ਼ੀਅਲ ਵੀ ਚੱਲ ਪਿਆ ਔਰ ਅੱਜ ਇੱਕ ਆਰਟੀਕਲ ਵੀ ਸੀ ਕਿ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ 4 ਦਿਨਾਂ ਦਾ ਹਫਤਾ ਹੋਏ, 4 ਡੇ ਵਰਕ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਮ ਨੂੰ ਘਟਾ ਦੇਗੀ। ਔਰ ਜਿਹੜੇ ਲੋਕ ਖਾਸ ਤੌਰ ਤੇ ਲਿਖਣ ਪੜ੍ਹਨ ਦੀ ਦੁਨੀਆ 'ਚ ਨੇ ਉਹ ਮੈਨੂੰ ਵੀ ਐਡਵਾਈਜ਼ ਕਰਦੇ ਨੇ ਕਿ ਜੀ ਤੁਸੀਂ ਜਿਹੜਾ ਆਪਣੇ ਦਿਮਾਗ ਨੂੰ ਪੂਰਾ ਕੰਪਿਊਟਰ ਬਣਾਇਆ ਹੋਇਆ, ਹੁਣ ਤੁਹਾਨੂੰ ਲੋੜ ਨਹੀਂ, ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੀ ਬਹੁਤ ਕੁਝ ਜਿਹੜਾ ਲਿਖਤੀ ਲਿਖਾਏ ਤੁਹਾਨੂੰ ਲੇਖ ਮਿਲ ਜਾਇਆ ਕਰਨਗੇ, ਤੁਸੀਂ ਉਹਦੇ 'ਚ ਕੁਐਰੀ ਪਾਉਣਾ ਉਹ ਤੁਹਾਨੂੰ ਬਣਾ ਕੇ ਦੇ ਦੇਣਗੇ। ਉਹਨਾਂ ਨੇ ਟਰਾਇਲ ਕਰਕੇ ਵੀ ਮੈਨੂੰ ਦਿਖਾਇਆ ਕਿ ਜੀ ਦੇਖੋ, ਔਰ ਬੜੇ ਖੂਬਸੂਰਤ ਆਰਟੀਕਲ ਹੁੰਦੇ ਨੇ। ਪਰ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੈ, ਇਹ ਵੀ ਕਿਉਂਕਿ ਜਿਹਦੇ ਨਾਂ ਨਾਲ ਆਰਟੀਫਿਸ਼ੀਅਲ ਲੱਗਾ ਹੋਇਆ ਅਸੀਂ ਅਸਲੀ ਵਾਲੇ ਹਾਂ, ਅਸੀਂ ਆਰਟੀਫਿਸ਼ੀਅਲ ਨਾਲ ਨਹੀਂ ਜਾਂਦੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਜਿੱਥੇ ਦੁਨੀਆ ਦੇ ਵਿੱਚ ਇਨਫੋਰਮੇਸ਼ਨ ਲੈਣ ਦੇ ਲਈ ਪਹਿਲਾਂ ਹੀ ਪੰਡਿਤ ਗੂਗਲ ਜੀ ਮਹਾਰਾਜ ਦਾ ਸਹਾਰਾ ਲਿਆ ਜਾਂਦਾ ਸੀ, ਹੁਣ ਗੂਗਲ ਨੇ ਹੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡੀਲ ਕਰਨ ਵਾਲਾ ਉਹਨਾਂ ਦਾ ਮਹਿਕਮਾ, ਉਹਨਾਂ ਨੂੰ ਜੈਮਨੀ ਕਿਹਾ, ਇਸ ਦਾ ਪੋਰਟਲ ਦਾ ਨਾਂ ਹੈ ਜਾਂ ਕੀ ਹੈ। ਹੁਣ ਉਹਦੇ 'ਚ ਤੁਸੀਂ ਕੋਈ ਵੀ ਸਵਾਲ ਟਾਈਪ ਕਰਕੇ ਕਰਦੇ ਹੋ, ਜਿੰਨੀ ਜਾਣਕਾਰੀ ਉਹਦੇ ਕੋਲ ਹੈ ਉਹ ਉਸੇ ਲਿਹਾਜ਼ ਨਾਲ ਜਿਹੜਾ ਉਹਨੂੰ ਜਵਾਬ ਦਿੰਦਾ। ਈਵਨ ਉਹਦੇ ਕੋਲ ਖਾਲਿਸਤਾਨ ਬਾਰੇ ਵੀ ਬਹੁਤ ਜਾਣਕਾਰੀ ਹੈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਨੂੰ ਜਦੋਂ ਮੈਂ ਦੇਖਦਾ ਤਾਂ ਮੈਨੂੰ ਲੱਗਦਾ ਕਿ ਵੀ ਇਹ ਤਾਂ ਇੱਕ ਜ਼ਮਾਨੇ 'ਚ ਸਾਡੇ ਜਿਹੜਾ ਥੋੜ੍ਹਾ ਬ੍ਰਿਲੀਅੰਟ ਸਟੂਡੈਂਟ ਹੁੰਦਾ ਸੀ ਤੇ ਕੋਈ ਰਿਚ ਰਿਸ਼ਤੇਦਾਰ ਸੋਚਦਾ ਸੀ ਵੀ ਮੈਂ ਇਹਨੇ 10ਵੀਂ ਕਰ ਲਈ ਹੈ, ਇਹਨੂੰ ਮੈਂ ਗਿਫਟ ਦਿਆਂ, ਤੇ ਉਹਨੂੰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਿੱਤਾ ਜਾਂਦਾ ਸੀ। ਹੁਣ ਵੀ ਹੈ, ਪਤਾ ਹੁਣ ਤਾਂ ਉਹਨਾਂ ਨੇ ਛਾਪਣਾ ਹੀ ਬੰਦ ਕਰਤਾ, ਕਿੰਨੇ ਵੋਲੀਅਮ 'ਚ ਹੁੰਦਾ ਸੀ। ਔਰ ਉਹਦੇ 'ਚ ਮਤਲਬ ਹੁੰਦਾ ਸੀ ਕਿ ਵੀ ਹੁਣ ਤਾਂ ਜਦੋਂ ਕਿਸੇ ਨੂੰ ਕਹਿਣਾ ਹੁੰਦਾ ਹੈ ਤੇ ਉਹ ਇਹ ਕਹਿੰਦੇ ਨੇ ਜੀ ਇਹ ਫਲਾਣਾ ਗਿਆਨ ਦਾ ਖਜ਼ਾਨਾ ਹੈ ਫਲਾਣਾ। ਉਦੋਂ ਐਨਸਾਈਕਲੋਪੀਡੀਆ ਹੀ ਇਹ ਹੁੰਦਾ ਸੀ। ਜਦੋਂ ਕੋਈ ਬੰਦੇ ਨੂੰ ਬਹੁਤ ਜ਼ਿਆਦਾ ਕਿਸੇ ਵਿਸ਼ੇ ਬਾਰੇ ਕੋਈ ਗੱਲ ਕਰੇ ਕਹਿੰਦੇ ਜੀ ਇਹ ਤਾਂ ਐਨਸਾਈਕਲੋਪੀਡੀਆ, ਤੇ ਉਹੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸੀ। ਫਿਰ ਅਸੀਂ ਦੇਖਿਆ ਕਿ ਜਦੋਂ ਆਰਟੀਫਿਸ਼ੀਅਲ ਜਿਹੜਾ ਤੋਂ ਪਹਿਲਾਂ ਹੀ ਵਿਕੀਪੀਡੀਆ ਆ ਗਿਆ, ਪਰ ਵਿਕੀਪੀਡੀਆ ਕਿਉਂਕਿ ਐਕਸੈਪਟੇਬਲ ਨਹੀਂ ਹੈ ਐਕੈਡੈਮਿਕ ਹਲਕਿਆਂ 'ਚ ਵੀ, ਜਦੋਂ ਤੁਸੀਂ ਰਿਸਰਚ ਪੇਪਰ ਜਾਂ ਦੂਸਰਾ ਲਿਖਦੇ ਹੋ ਤਾਂ ਉਹਦੀ ਜਾਣਕਾਰੀ ਜਿਹੜੀ ਹੈ ਪ੍ਰਮਾਣਿਕ ਨਹੀਂ ਹੈ। ਉਹਦੇ ਵਿਕੀਪੀਡੀਆ 'ਚ ਕੋਈ ਵੀ ਜਾ ਕੇ ਆਪਣਾ ਪਾ ਦਿੰਦਾ ਹੈ, ਉਹਨੂੰ ਕੋਈ ਵੀ ਐਡਿਟ ਕਰਕੇ ਆਪਣਾ ਪਾ ਦਿੰਦਾ ਹੈ। ਸੋ ਬਹੁਤ ਸਾਰਾ ਜਿਹੜੀ ਹੈ ਦੁਨੀਆ ਉਹ ਵਿਕੀਪੀਡੀਆ ਦੇ ਪਿੱਛੇ ਹੀ ਦੌੜਨ ਲੱਗ ਗਈ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤਾਂ ਕਹਾਣੀ ਬਦਲ ਦਿੱਤੀ। ਹੁਣ ਇਹ ਜਿਹੜਾ ਕਿਸੇ ਇੰਡੀਅਨ ਜਰਨਲਿਸਟ ਨੇ ਇਸ ਜੈਮਨੀ ਪੋਰਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੇ ਉੱਤੇ ਸਵਾਲ ਪਾਇਆ ਕਿ ਵੈਦਰ PM ਮੋਦੀ ਇਜ਼ ਅ ਫਾਸ਼ਿਸਟ, ਕਿ ਕੀ ਮੋਦੀ ਜਿਹੜਾ ਹੈ ਫਾਸ਼ੀਵਾਦੀ ਹੈ। ਹੁਣ ਜਿਹੜਾ ਜੈਮਨੀ ਨੇ ਅੱਗੋਂ ਜਵਾਬ ਕੀਤਾ, ਜਵਾਬ ਤਾਂ ਬਿਲਕੁਲ ਸਹੀ ਦਿੱਤਾ, ਪਰ ਇਹਨੇ ਲਾਤੀਆਂ ਮਿਰਚਾਂ, ਅੱਗ ਲਾਤੀ ਉਹਨਾਂ ਦੇ ਸਾਰੇ ਸੱਤੀ ਕੱਪਣੀ। ਔਰ ਇਹ ਜਵਾਬ ਜੈਮਨੀ ਨੇ ਦਿੱਤਾ ਹੈ, ਡਿਊ ਟੂ BJP's ਹਿੰਦੂ ਨੈਸ਼ਨਲਿਸਟ ਆਈਡੀਓਲੋਜੀ, its use of violence against religious minorities, its crackdown on dissent, Modi is accused of implementing policies some experts have characterized as fascist। बिल्कुल ठीक जवाब, हालांकि पोलाइट जवाब है,
ਉਹਨੇ ਕਿਹਾ ਕਿ ਵੀ ਜਿਹੜੀ ਬੀਜੇਪੀ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਹੈ, ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ, ਮਜ਼ਹਬੀ ਅਕਲੀਅਤਾਂ ਦੇ ਖਿਲਾਫ ਹਿੰਸਾ ਦਾ ਇਸਤੇਮਾਲ ਹੈ। ਡਾਈਸੈਂਟ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਉੱਤੇ ਕ੍ਰੈਕਡਾਊਨ ਕਰਨਾ ਹੈ, ਗ੍ਰਿਫਤਾਰ ਕਰਨਾ ਹੈ, ਜੇਲ੍ਹਾਂ 'ਚ ਦੇਣਾ ਹੈ, ਮਾਰਨਾ ਹੈ। ਮੋਦੀ ਦੇ ਉੱਤੇ ਇਹ ਦੋਸ਼ ਲੱਗਦੇ ਨੇ ਕਿ ਭਾਈ ਉਹ ਉਹਨਾਂ ਨੀਤੀਆਂ ਨੂੰ ਲਾਗੂ ਕਰ ਰਿਹਾ ਹੈ ਜਿਹੜੀਆਂ ਫਾਸ਼ੀਵਾਦ ਦੀ ਸ਼੍ਰੇਣੀ 'ਚ ਆਉਂਦੀਆਂ ਨੇ। ਹੁਣ ਉਹਨੇ ਇਹ ਕਹਿ ਕੇ ਜਿਹੜਾ ਬੰਦ ਕਰਤਾ। ਹੁਣ ਉਹਨੇ ਜਿਹੜਾ ਜਰਨਲਿਸਟ ਸੀ ਉਹਨੇ ਇਹੀ ਸਵਾਲ ਟਰੰਪ ਬਾਰੇ ਵੀ ਪੁੱਛਿਆ, ਕਿਸੇ ਹੋਰ ਬਾਰੇ ਵੀ ਪੁੱਛਿਆ। ਹੁਣ ਬੇਸ਼ੱਕ ਟਰੰਪ ਦੀ ਨਿੱਜੀ ਲਾਈਨ ਕੁਝ ਵੀ ਹੋਇਆ, ਅਮਰੀਕਨ ਇੰਸਟੀਟਿਊਸ਼ਨਸ ਤਾਂ ਨਹੀਂ ਨਾ ਡਿਸਕ੍ਰਿਮੀਨੇਟ ਕਰਦੀਆਂ, ਜਾਂ ਇਹਨਾਂ ਨੇ ਤਾਂ ਐਂਟਾਈ ਕਨਵਰਸ਼ਨ ਲਾਅ ਨਹੀਂ ਬਣਾਏ, ਜਾਂ ਇੱਥੇ ਤਾਂ ਨਹੀਂ ਹੈ ਕਿ ਵੀ ਮਸੀਤਾਂ ਡੇਗਣ ਲਈ ਜੁਡੀਸ਼ਰੀ ਕਹੇ ਜੀ ਜਸਟੀਫਾਈਡ ਹੈ। ਹੁਣ ਜਿਉਂ ਹੀ ਇਹ ਆਇਆ ਤੇ ਉਹਨਾਂ ਦੀ ਆਈਟੀ ਮਿਨਿਸਟਰੀ ਨੇ ਗੂਗਲ ਨੂੰ ਨੋਟਿਸ ਦੇ ਦਿੱਤਾ। ਆਈਟੀ ਮਿਨਿਸਟਰੀ ਨੇ ਕਿਹਾ they will stand to be prosecuted if we do not find their answer satisfactory। ਉਹਨੇ ਕਿਹਾ ਜੀ ਇਹ ਦੱਸੋ ਕੀ ਹੈ। ਉਹਨਾਂ ਨੇ ਹੁਣ ਵਿਚਾਰੇ ਜੈਮਨੀ ਤੇ ਰੋਕ ਲਵਾਤੀ। ਉਹਨਾਂ ਕਿਹਾ ਜੀ ਅਸੀਂ ਤਾਂ ਜਿਹੜਾ ਉਹ ਤੁਹਾਨੂੰ ਪ੍ਰੋਸੀਕਿਊਟ ਕਰਾਂਗੇ। ਹੁਣ ਆਲਰੇਡੀ ਅਸੀਂ ਦੇਖਦੇ ਹਾਂ ਕਿ ਵੀ ਫੇਸਬੁੱਕ ਹੋਏ, ਉਹਨਾਂ ਦੀ ਇੰਸਟਾਗ੍ਰਾਮ ਹੋਏ, ਈਵਨ ਟੂ ਸਮ ਐਕਸਟੈਂਟ ਯੂਟਿਊਬ ਹੋਏ, ਟਵਿੱਟਰ ਜਿਹਨੂੰ ਹੁਣ ਐਕਸ ਕਹਿੰਦੇ ਨੇ, ਉਹਦਾ ਮਾਲਕ ਐਲਨ ਮਸਕ ਕਹਿ ਕੇ ਹਟਿਆ ਟਵਿੱਟਰ ਹੈਂਡਲ ਦੇ ਉੱਤੇ ਆਇਆ ਕਿ ਜੀ ਸਾਡੇ ਤੋਂ ਸੈਂਕੜਿਆਂ ਟਵੀਟ ਜਿਹੜੇ ਨੇ ਉਹ ਬਲੌਕ ਕਰਾਏ ਗਏ ਕਿਉਂਕਿ ਉਹ ਕਿਸਾਨਾਂ ਦੇ ਹੱਕ 'ਚ ਸੀ, ਔਰ ਅਸੀਂ ਨਾ ਚਾਹੁੰਦੇ ਹੋਏ ਵੀ ਕਰ ਰਹੇ ਹਾਂ ਕਿਉਂਕਿ ਸਾਨੂੰ ਪ੍ਰੋਸੀਕਿਊਸ਼ਨ ਔਰ ਜੁਰਮਾਨਿਆਂ ਦਾ ਡਰ ਹੈ। ਹੁਣ ਜਦੋਂ ਅਸੀਂ ਈਵਨ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਇਹਨਾਂ ਨੇ ਚੀਕਾਂ ਮਾਰੀਆਂ, 3 ਆਰਟੀਕਲ ਮੇਰੇ ਸਾਹਮਣੇ ਨੇ, ਮੈਂ ਵਕਤ ਦੀ ਕਮੀ ਕਰਕੇ ਇਹਨਾਂ ਨੂੰ ਡਿਸਕਸ ਤਾਂ ਨਹੀਂ ਕਰ ਸਕਾਂਗਾ। ਅਜੇ 2 ਦਿਨ ਪਹਿਲਾਂ ਇਕੋਨੋਮਿਸਟ ਜਿਹੜਾ ਦੁਨੀਆ ਦਾ ਟ੍ਰੈਂਡ ਸੈਟਰ ਹੈ, ਜਦੋਂ ਅਸੀਂ ਫਾਈਨੈਂਸ਼ੀਅਲ ਟਾਈਮਸ, ਵਾਸ਼ਿੰਗਟਨ ਪੋਸਟ, ਇਕੋਨੋਮਿਸਟ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇੱਕ ਪੂਰਾ ਆਰਟੀਕਲ ਇਸ ਦੇ ਉੱਤੇ ਜਿਹੜਾ ਛਪਿਆ, ਇੰਡੀਆਜ਼ ਸਿਵਲ ਸੋਸਾਇਟੀ ਇਜ਼ ਅੰਡਰ ਅਟੈਕ, the crackdown is hurting policy making and millions of poor Indians' lives। ਹੁਣ ਇਹਦੇ 'ਚ ਪੂਰੀ ਡੀਟੇਲ ਹੈ। ਇੰਡੀਆ ਸਿਵਲ ਸੁਸਾਇਟੀ ਇਜ਼ ਵਨ ਆਫ ਇਟਸ ਬਿਗੇਸਟ ਇੰਡਸਟਰੀਜ਼। ਇਟ ਇਨਕਲੂਡਸ ਓਵਰ 200,000 ਰਜਿਸਟਰਡ NGOs। 2 ਲੱਖ NGOs ਨੇ ਰਜਿਸਟਰਡ ਨੇ। ਮੋਰ ਦੈਨ ਦਾ ਨੰਬਰ ਆਫ ਪ੍ਰਾਈਵੇਟ ਫਰਮਸ ਇਨ ਦਾ ਕੰਟਰੀਜ਼ ਐਗਰੀਕਲਚਰ ਐਂਡ ਫਾਈਨੈਂਸ ਸੈਕਟਰ। ਕੰਟਰੀ ਦੇ ਖੇਤੀਬਾੜੀ ਔਰ ਇੰਡਸਟਰੀ ਸੈਕਟਰ ਦੇ ਨੰਬਰ ਨੂੰ ਜੋੜ ਲਓ, 2 ਲੱਖ ਜਿਹੜੀਆਂ ਨੇ NGO, ਉਹਨਾਂ ਦੀਆਂ ਵੀ ਨਹੀਂ ਨੇ ਜਿੰਨੀਆਂ ਇਹ ਨੇ। ਔਰ ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨਾਂ ਚੈਰਿਟੀਜ਼ ਦੀ, ਉਹਨਾਂ ਦੀ ਉਹਨੇ 1947 ਤੋਂ ਲੈ ਕੇ ਕੇਅਰ ਇੰਡੀਆ ਜਿਹੜੀ ਪਬਲਿਕ ਹੈਲਥ ਐਜੂਕੇਸ਼ਨ 'ਚ ਵਿਮਨ ਐਂਡ ਗਰਲਸ ਨੂੰ ਕਿਵੇਂ ਜਿਹੜੀ ਆ ਉਹ ਮਦਦ ਕਰਦੀ ਹੈ। ਇਸੇ ਤਰ੍ਹਾਂ ਰਿਸਰਚ ਆਊਟਫਿਟ ਸੱਚ ਐਜ਼ ਸੈਂਟਰ ਫਾਰ ਪਾਲਿਸੀ ਰਿਸਰਚ ਜਿਹੜਾ, ਔਰ ਬਹੁਤ ਸਾਰੀਆਂ ਦਾ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ। ਲੇਕਿਨ 2014 ਤੋਂ ਜਦੋਂ ਨਰਿੰਦਰ ਮੋਦੀ ਐਡਮਿਨਿਸਟ੍ਰੇਸ਼ਨ ਆਇਆ, ਉਹਨਾਂ ਨੇ ਹਜ਼ਾਰਾਂ ਚੈਰਿਟੀਜ਼ ਜਿਹੜੀਆਂ ਨੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਨੇ। ਆਮ ਲੋਕਾਂ ਦੀਆਂ ਜਿਹੜੀਆਂ ਨੇ ਉਹ ਹੈਲਥ ਔਰ ਦੂਸਰੀਆਂ ਨੀਡਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਇਸ ਵੇਲੇ ਜਿਹੜਾ ਸੈਕਟਰ ਹੈ ਦੈਟ ਇਜ਼ ਆਪਰੇਟਿੰਗ ਅੰਡਰ ਐਨਵਾਇਰਨਮੈਂਟ ਆਫ ਫੀਅਰ। ਫਿਰ ਉਹਨਾਂ ਨੇ ਕਿਹਾ ਦਾ ਹੋਮ ਮਿਨਿਸਟਰੀ ਵਿਚ ਰੈਗੂਲੇਟਸ NGOs ਹੈਜ਼ ਕੈਂਸਲਡ nearly 17,000 licenses to receive foreign contributions under the act since 2014। 2014 ਚ ਮੋਦੀ ਆਇਆ, 17,000 ਤੋਂ ਜ਼ਿਆਦਾ NGO ਜਿਹੜੀਆਂ ਗਰੀਬ ਲੋਕਾਂ ਨੂੰ ਫੂਡ, ਦਵਾਈਆਂ, ਪਿੰਡਾਂ ਦੇ ਵਿੱਚ ਸਰਵਿਸਿਜ਼, ਐਜੂਕੇਸ਼ਨ, ਉਹ ਸਭ ਬੰਦ ਕਰ ਦਿੱਤੀਆਂ। ਔਰ ਉਹਨਾਂ ਨੇ ਕਿਹਾ ਕਿ ਜੀ what explains the assault? India industry watchers, almost none of whom are willing to be named in this article, cite the government's Hindu first ideology and growing intolerance of opposing views। ਉਹਨਾਂ ਨੇ ਕਿਹਾ ਜੀ ਇਹ ਸਾਰੀਆਂ ਚੈਰਿਟੀ 17,000 ਦਾ ਜਿਹੜਾ ਉਹ ਲਾਇਸੈਂਸ ਕੈਂਸਲ ਕੀਤੇ ਨੇ ਕਿਉਂਕਿ ਉਹ ਹਿੰਦੂ ਨਹੀਂ ਨੇ, ਉਹ ਵੈਸਟਰਨ ਨੇ, ਕ੍ਰਿਸਚੀਅਨਸ ਨੇ। ਔਰ ਪੂਰਾ ਇਹ ਆਰਟੀਕਲ ਇਸ ਦੇ ਉੱਤੇ ਹੈ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਸਿਵਲ ਸੁਸਾਇਟੀ ਦਾ ਕੀ ਹਾਲ ਕੀਤਾ ਜਾ ਰਿਹਾ। ਫਿਰ ਜੇ ਅਸੀਂ ਦੂਸਰੀ ਇੱਕ ਪ੍ਰੋਮੀਨੈਂਟ ਬੰਦਾ ਜਿਹਨੇ ਧਾਰਮਿਕ ਦੁਨੀਆ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਰਹਿੰਦੇ ਆ ਸਰਚ ਕੀਤੀ, ਸਟੱਡੀ ਕੀਤੀ, ਔਰ ਇਹ ਓਹਾਇਓ ਯੂਨੀਵਰਸਿਟੀ ਦੇ ਵਿੱਚ ਜਿਹੜਾ ਲੰਬਾ ਵਕਤ ਇਡਾਹੋ ਨਾਟ ਓਹਾਇਓ, ਨਿਕ ਗਾਇਰ ਹੈ, ਉਹ ਮਾਸਕੋ ਟਾਊਨ ਹੈ ਇਡਾਹੋ 'ਚ, ਔਰ ਫਿਲਾਸਫੀ ਉਹਨੇ ਪੜ੍ਹਾਈ ਹੈ ਯੂਨੀਵਰਸਿਟੀ ਆਫ ਆਈਡਾਹੋ ਫॉर 31 years।
ਉਹਨੇ ਆਰਟੀਕਲ ਲਿਖਿਆ ਹੈ, ਇੰਡੀਆ ਇਜ਼ ਵਨ ਸਟੈਪ ਕਲੋਜ਼ਰ ਟੂ ਏ ਹਿੰਦੂ ਥੀਓਕ੍ਰੇਸੀ। ਥੀਓਕ੍ਰੇਸੀ ਹੁੰਦੀ ਹੈ ਪੁਜਾਰੀਵਾਦ ਦਾ ਰੋਲ, ਕਿ ਭਾਈ ਸਿਰਫ ਇੱਕ ਸਟੈਪ ਪਿੱਛੇ ਹੈ। ਫਿਰ ਉਹਨੇ ਆਪਣਾ ਤਜਰਬਾ ਦਿੱਤਾ ਹੈ ਕਿ ਵੀ ਮੈਂ ਜਦੋਂ ਉੱਥੇ ਪੜ੍ਹ ਰਿਹਾ ਸੀ 1990 ਦੇ ਵਿੱਚ, ਤੇ ਮੈਂ ਕਿਵੇਂ ਦਾ ਵੰਡਰ ਦੈਟ ਵਾਜ਼ ਇੰਡੀਆ, ਮੈਂ ਇਸ ਦੇ ਉੱਤੇ ਆਰਟੀਕਲ ਲਿਖਿਆ ਸੀ। ਲੇਕਿਨ ਬਹੁਤ ਜਲਦੀ ਜਦੋਂ 6 ਦਸੰਬਰ 1992 ਨੂੰ ਮੇਰੀਆਂ ਅੱਖਾਂ ਸਾਹਮਣੇ ਬਾਬਰੀ ਮਸਜਿਦ ਢਾਈ ਗਈ, ਪੰਜਾਬ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀ, ਤਾਂ ਉਹਨੇ ਕਿਹਾ ਵੀ ਮੈਨੂੰ ਨਜ਼ਰ ਆਇਆ ਵੀ ਭਾਰਤ ਕਿਸ ਪਾਸੇ ਵੱਲ ਜਾ ਰਿਹਾ। ਔਰ ਪੂਰਾ ਆਰਟੀਕਲ ਹੈ ਕਿ ਇੰਡੀਆ ਇਜ਼ ਵਨ ਸਟੈਪ ਕਲੋਜ਼ ਟੂ ਇਹ ਹਿੰਦੂ ਥੀਓਕ੍ਰੇਸੀ, ਹਿੰਦੂ ਪੁਜਾਰੀਵਾਦ ਦੇ ਰਾਜ ਤੋਂ ਸਿਰਫ ਇੱਕ ਕਦਮ ਪਿੱਛੇ ਹੈ। ਔਰ ਇਹ ਹਿੰਦੂ ਬਿਊਰੋ ਦੀ ਖਬਰ ਹੈ ਅੱਜ ਦੀ। 75% of hate speech events in BJP ruled states report. ਹੁਣ while 36% of the events included a direct call of violence against Muslims, about 25% featured speeches calling for targeting Muslim places of worship. ਇਹ ਇੰਡੀਆ ਦੇ ਵਿੱਚ ਹੇਟ ਸਪੀਚ ਦਾ ਕੀ ਲੈਵਲ ਹੈ ਕਿ ਭਾਈ ਉਹਨੇ ਕਿਹਾ 75% ਜਿਹੜੀਆਂ ਇਹ ਘਟਨਾਵਾਂ ਨੇ ਉਹਨਾਂ ਸੂਬਿਆਂ 'ਚ ਨੇ ਜਿੱਥੇ ਬੀਜੇਪੀ ਦਾ ਰਾਜ ਹੈ। ਔਰ ਉਹਨਾਂ ਨੇ ਕਿਹਾ ਜੀ 2023 'ਚ ਇੰਡੀਆ ਰਿਕਾਰਡਡ 668 documented hate speech events that targeted Muslims, according to a report released by India Hate Lab, a Washington DC based group that documents hate speech against India's religious minorities. The report, titled Hate Speech Events in India, noted that while 255 events took place in the first half of 2023, ਕਿ ਭਾਈ 225 ਘਟਨਾਵਾਂ ਤੇ ਸਿਰਫ 2023 ਦੇ ਪਹਿਲੇ 6 ਮਹੀਨਿਆਂ 'ਚ ਹੋਈਆਂ। ਔਰ ਜਦੋਂ ਤੱਕ ਦੂਸਰਾ ਹਿੱਸਾ ਆਇਆ, the number rose to 413 in second half of the year, is 62% increase, ਕਿਉਂਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ। ਫਿਰ ਇਹਦੇ 'ਚ ਪੂਰਾ ਬ੍ਰੇਕਡਾਊਨ ਹੈ ਕਿ ਕਿਹੜੇ ਸੂਬੇ ਦੇ ਵਿੱਚ ਕੀ ਹੋ ਰਿਹਾ ਹੈ। ਹੁਣ ਜੇ ਇਹ ਸਾਰੀ ਜਾਣਕਾਰੀ ਉਸ ਜੈਮਨੀ ਦੇ ਕੋਲ ਹੈ, ਤੇ ਜੈਮਨੀ ਨੇ ਤਾਂ ਫਿਰ ਉਹੀ ਜੈਮ ਕੱਢਣੇ ਨੇ ਜਿਹੜੇ ਉਹਦੇ ਕੋਲ ਨੇ। ਜਦੋਂ ਇਹ ਸਾਰੀ ਜਾਣਕਾਰੀ ਚੋਂ ਉਹਨਾਂ ਨੇ ਕੱਢਣਾ, ਉਹਨਾਂ ਨੇ ਕਿਹਾ ਕਿ ਵੀ ਫਾਸ਼ਿਸਟ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਅੱਜ ਹੀ ਉਹਨਾਂ ਦਾ ਇੱਕ ਰਾਮਚਰਨ ਗੁਹਾ ਬਹੁਤ ਜ਼ਬਰਦਸਤ ਹਿਸਟੋਰੀਅਨ ਹੈ, ਉਹਦਾ ਕਰਨ ਥਾਪਰ ਦੇ ਨਾਲ ਵੀ ਇੰਟਰਵਿਊ ਸੀ। ਔਰ ਇਨਫੈਕਟ ਜਿਹੜਾ ਉਸ ਦਾ ਇੱਕ ਆਰਟੀਕਲ ਅਮਰੀਕਾ ਦੀ ਪੋਪੂਲਰ 12-13 ਸਫ਼ੇ ਦਾ ਸੀ, ਮੈਨੂੰ ਲੱਗਾ ਵੀ ਮੈਂ ਡਿਸਕਸ ਨਹੀਂ ਕਰ ਸਕਾਂਗਾ, ਕਿ ਕਲੇ ਫੀਟ ਇੰਡੀਆ ਦੇ ਮੈਲਟ ਹੋ ਰਹੇ ਨੇ ਜਿਹੜੇ ਉਹਦੇ ਬਣਾਏ ਹੋਏ ਸੀ ਚਿਕਨੀ ਮਿੱਟੀ ਦੇ, ਕਿ ਡੈਮੋਕ੍ਰੇਸੀ ਉੱਡ ਰਹੀ ਹੈ, ਖਤਮ। ਉਹਨੇ ਕਿਹਾ ਜੀ ਪੂਰੀ ਤਰ੍ਹਾਂ ਫਾਸ਼ਿਜ਼ਮ ਔਰ ਉਸ ਦੇ ਘੇਰੇ 'ਚ ਜਾ ਚੁੱਕਾ ਹੈ। ਔਰ ਇਸ ਵੇਲੇ ਇੰਡੀਆ ਦਾ ਉਹੀ ਹਾਲ ਹੈ ਜੋ 30s ਦੀ ਨਾਜ਼ੀ ਜਰਮਨੀ ਦਾ ਸੀ, ਜਾਂ ਜਿਹੜਾ ਹੈ ਉਹ ਮੁਸੋਲਿਨੀ ਦੇ ਰਾਜ ਦੇ ਵਿੱਚ ਇਟਲੀ ਦਾ ਸੀ। ਸੋ ਹੁਣ ਵਿਚਾਰੀ ਜੈਮਨੀ ਨੂੰ ਕਾਹਨੂੰ ਦੋਸ਼ ਦੇਣਾ ਹੈ ਕਿ ਵੀ ਉਹਨੇ ਫਾਸ਼ਿਸਟ ਕਹਿ ਦਿੱਤਾ ਹੈ ਹੀ ਫਾਸ਼ਿਸਟ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੇ ਰਾਵੀ ਦਰਿਆ ਦਾ ਪਾਕਿਸਤਾਨ ਨੂੰ ਜਾਣ ਵਾਲਾ ਵਾਧੂ ਪਾਣੀ ਵੀ ਜਿਹੜਾ ਉਹ ਰੋਕ ਲਿਆ।
ਔਰ ਹਿੰਦੂਤਵੀਆਂ ਦੇ ਅੰਦਰੂਨੀ ਸਰੋਤਾਂ ਤੋਂ ਇਹ ਖਬਰ ਨਿਕਲ ਕੇ ਬਾਹਰ ਆਈ ਹੈ ਕਿ ਬਹੁਤ ਜਲਦੀ ਮੋਦੀ ਸਰਕਾਰ ਵੱਲੋਂ ਇੰਡਸ ਵਾਟਰ ਟ੍ਰੀਟੀ ਨੂੰ ਇੱਕ ਤਰਫੇ ਤੌਰ ਤੇ ਰੱਦ ਕੀਤਾ ਜਾ ਸਕਦਾ ਹੈ। ਔਰ ਯਾਦ ਰਹੇ ਦਰਿਆਵੀ ਪਾਣੀਆਂ ਦੀ ਸੰਬੰਧੀ ਜਿਹੜੀ ਵੰਡ ਸੰਬੰਧੀ ਇਹ ਟ੍ਰੀਟੀ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਯੂਬ ਖਾਨ ਦੇ ਵਿਚਕਾਰ ਹੋਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਪੰਜਾਬ ਲਫ਼ਜ਼ ਕਹਿੰਦੇ ਹਾਂ ਤੇ ਜ਼ਾਹਰ ਹੈ ਕਿ 5 ਆਬ, 5 ਪਾਣੀਆਂ ਦੀ ਧਰਤੀ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ, ਕਿੰਨੇ ਕਿਸੇ ਝਨਾਹ ਦੇ ਨਾਲ ਜੁੜੇ ਹੋਏ ਨੇ। ਜਦੋਂ ਈਵਨ ਪ੍ਰੋਫੈਸਰ ਮੋਹਨ ਸਿੰਘ ਵਰਗਾ ਪੰਜਾਬੀ ਦਾ ਸ਼ਾਇਰ ਇਹ ਕਹਿੰਦਾ ਹੈ ਕਿ ਮੇਰੇ ਫੁੱਲ ਝਨਾਹ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ, ਇਸ਼ਕ ਦੀ ਕੀਮਤ ਕੁਛ ਇਸ ਕਿਸਮ ਦੀ ਹੈ। ਹੁਣ ਉਹਨਾਂ ਦੇ ਲਈ ਜਿਹੜੇ ਪੰਜਾਬ ਦੇ ਉਸ ਮਿਜ਼ਾਜ, ਪੰਜਾਬ ਦੀ ਰਹਿਤਲ ਬਹਿਤਲ, ਪੰਜਾਬ ਦੇ ਸੱਭਿਆਚਾਰ ਤਹਿਜ਼ੀਬ ਤੋਂ ਵਾਕਿਫ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਜਿਹੜਾ, ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਵੀ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। 47 ਦੀ ਵੰਡ ਪੰਜਾਬ ਦੀ ਹਿੱਕ ਦੇ ਉੱਤੇ ਖਿੱਚੀ ਗਈ ਲੀਕ, ਜਿਹੜੀ ਇਹ 75 ਸਾਲ ਤੋਂ ਜ਼ਿਆਦਾ ਬੀਤਣ ਬਾਅਦ ਵੀ ਜ਼ਖਮ ਇਹੀ ਨਹੀਂ ਕਿ ਅੱਲੇ ਨੇ, ਜ਼ਖਮ ਰਿਸਦੇ ਨੇ। ਔਰ ਉਸ ਦਾ ਖਮਿਆਜ਼ਾ ਕਿਵੇਂ ਸਿੱਖ ਕੌਮ ਨੇ ਤਾਂ ਭੋਗਿਆ ਹੀ ਭੋਗਿਆ ਆਪਣੇ ਤੌਰ ਦੇ ਉੱਤੇ। ਅੱਜ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ, ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਕਿਉਂਕਿ ਇੱਕ ਐਸੀ ਅਨਨੈਚੁਰਲ ਵੰਡ ਸੀ ਜਿਸ ਦੇ ਥੱਲੇ, ਕਿਉਂਕਿ ਜੇ ਤੁਸੀਂ ਜਿਹਨੂੰ ਅਸੀਂ ਭੂ-ਖੰਡ ਕਹਿੰਦੇ ਹਾਂ, ਜਿਓਗ੍ਰਾਫੀਆ ਦੇ ਵਿੱਚ ਕੁਦਰਤ ਨੇ ਇਹਨਾਂ ਨੂੰ ਇਵੇਂ ਹੀ ਬਣਾਇਆ ਹੋਇਆ ਸੀ, ਪੰਜਾਂ ਦੀ ਸਾਂਝ ਵਾਂਗ। ਜੰਮੂ ਕਸ਼ਮੀਰ ਵੀ ਉਸ ਦਾ ਨੈਚੁਰਲ, ਕਿਉਂਕਿ ਦਰਿਆਵਾਂ ਚੋਂ ਸਤਲੁਜ ਤਿੱਬਤ ਚੋਂ ਨਿਕਲਦਾ ਹੈ, ਔਰ ਫਿਰ ਇਹ ਜਦੋਂ ਅਸੀਂ ਜੇਹਲਮ ਔਰ ਝਨਾਹ ਇਹ ਜੰਮੂ ਕਸ਼ਮੀਰ ਵਾਦੀ ਨਾਲ ਜੁੜੇ ਹੋਏ ਨੇ, ਬਿਆਸ ਔਰ ਰਾਵੀ ਕਿਵੇਂ ਇੱਕ ਬਿਆਸ ਆ ਕੇ ਸਤਲੁਜ ਦੇ ਨਾਲ ਹਰੀਕੇ ਪੱਤਨ 'ਚ ਜੁੜਦਾ ਹੈ, ਫਿਰ ਸਤਲੁਜ ਪਾਕਿਸਤਾਨ 'ਚ ਜਾਂਦਾ ਹੈ, ਕਿਵੇਂ ਫਿਰ ਰਾਵੀ ਔਰ ਸਤਲੁਜ ਮਿਲਦੇ ਨੇ, ਕਿਵੇਂ ਫਿਰ ਜਾ ਕੇ ਝਨਾਹ ਤੇ ਜੇਹਲਮ, ਔਰ ਇੱਕ ਥਾਂ ਹੈ ਜਿਹਨੂੰ ਪੰਜ ਨਦ ਕਹਿੰਦੇ ਨੇ, ਜਿੱਥੇ 5 ਨਦੀਆਂ ਦਾ ਮਤਲਬ ਇਹ ਹੈ, ਤੇ ਉਹ ਫਿਰ ਜਾ ਕੇ ਸਮੁੰਦਰ ਦਾ ਹਿੱਸਾ ਬਣਦੇ ਨੇ। ਹੁਣ ਜਦੋਂ ਇਹ ਵੰਡ 47 ਦੀ ਹੋਈ, ਔਰ ਜ਼ਾਹਰ ਹੈ ਕਿ ਇਸ ਸਾਰੇ ਤੋਂ ਬਾਅਦ ਜਿਹੜੀ ਪਹਿਲੀ ਕਨਫਰੰਟੇਸ਼ਨ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਨੇ। ਬਹੁਤ ਵਾਰੀ ਜੰਮੂ ਕਸ਼ਮੀਰ ਦਾ ਮੁੱਦਾ ਹੀ ਹਾਈਲਾਈਟ ਹੁੰਦਾ ਹੈ ਕਿ ਜੀ ਕਬਾਇਲੀ ਆ ਗਏ, ਉਹ ਫਿਰ ਇੱਥੋਂ ਤੱਕ ਪਹੁੰਚ ਗਏ, ਫਿਰ ਭਾਰਤ ਦੀ ਫੌਜ ਗਈ, ਫਿਰ ਨਹਿਰੂ ਜਿਹੜਾ ਸਿਕਿਉਰਿਟੀ ਕੌਂਸਲ 'ਚ ਗਿਆ, ਫਿਰ ਸੀਜ਼ ਫਾਇਰ ਹੋ ਗਿਆ, ਲਾਈਨ ਆਫ ਕੰਟਰੋਲ ਬਣ ਗਈ, 1/3 ਪਾਕਿਸਤਾਨ ਕੋਲ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਇੱਧਰ ਇੰਡੀਅਨ ਆਕੂਪਾਈਡ ਕਸ਼ਮੀਰ ਹੈ। ਲੇਕਿਨ ਬਹੁਤ ਘੱਟ ਲੋਕ ਜਾਣਦੇ ਨੇ ਕਿ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਐਕਸਟੈਂਸਿਵ ਕੈਨਾਲ ਸਿਸਟਮ ਕ੍ਰੀਏਟ ਕੀਤਾ ਬ੍ਰਿਟਿਸ਼ਰਸ ਨੇ 19ਵੀਂ ਸਦੀ ਦੇ ਅਖੀਰ 'ਚ, ਔਰ 20ਵੀਂ ਸਦੀ ਤੱਕ ਜਿਸ ਨੇ ਫਿਰ ਪੂਰੇ ਭਾਗ ਲਾਏ, ਪੂਰਾ ਉਹ ਸੀ ਕੈਨਾਲ ਕਾਲੋਨੀਜ਼, ਕਿ ਜਿਹੜਾ ਪਾਣੀਆਂ ਦੀਆਂ ਜਿਹੜੀਆਂ ਨਹਿਰਾਂ ਨੇ, ਔਰ ਉਹਦੇ ਥੱਲੇ ਫਿਰ ਜਿਹੜੀਆਂ ਇਹ 12 ਸੀ, ਉਹ ਜਿਸ ਨੂੰ ਅਸੀਂ ਅੱਜ ਵੀ ਕੋਈ ਪੁੱਛੇ ਕਿੱਥੋਂ ਜੀ, ਅਸੀਂ ਬਾਰ ਚੋਂ ਆਏ ਹਾਂ, ਉਹ ਲੈਲਪੁਰ ਦੀ ਬਾਰ ਹੈ, ਗੰਜੀ ਬਾਰ, ਨੀਲੀ ਬਾਰ, ਸੰਦਲੀ ਬਾਰ, ਉਹ ਸਾਰੇ, ਕਿਉਂਕਿ ਬਾਰ ਜੰਗਲ ਨੂੰ ਕਹਿੰਦੇ ਨੇ। ਸੋ ਉਹ ਜੰਗਲ ਸੀ, ਉਹਨਾਂ ਨੂੰ ਪਹਿਲੀ ਵਾਰ ਜਿਹੜਾ ਉਹ ਕੱਟ ਕਟਾ ਕੇ ਜਦੋਂ ਪਾਣੀ ਲੱਗਾ ਉਹਨਾਂ ਨੂੰ, ਤੇ ਜ਼ਮੀਨ ਨੂੰ, ਉਹਨੂੰ ਵਰਜਨ ਲੈਂਡ ਚੋਂ ਜਦੋਂ ਨਿਕਲੀਆਂ ਤਾਂ ਫਸਲਾਂ ਕਿਆ ਕਹਿਣੇ। ਔਰ ਉਹ ਪੀਰੀਅਡ ਸੀ ਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਜਾਂ ਦੂਜਾ ਭਾਅ ਉਦੋਂ ਨਿਯਤ ਕੀਤਾ ਜਾਂਦਾ ਸੀ ਜਦੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਉਹ ਕਣਕ ਆ ਜਾਂਦੀ ਸੀ। ਔਰ ਇਹ ਸਾਰੇ ਦੀ ਇੰਨੀ ਪ੍ਰੋਸਪੈਰਿਟੀ ਹੁਣ, ਲੇਕਿਨ ਉਹਦੇ ਤੇ ਹੈਡਵਰਕਸ ਬਣੇ ਹੋਏ ਸੀ ਜਿਹੜੇ ਉਹਨੂੰ ਕੰਟਰੋਲ, ਸਤਲੁਜ ਦੇ ਹੈਡਵਰਕਸ ਜਿਹੜੇ ਨੇ ਉਹ ਫਿਰੋਜ਼ਪੁਰ, ਰਾਵੀ ਦੇ ਹੈਡਵਰਕਸ ਮਾਧੋਪੁਰ। ਹੁਣ ਜਿਹੜਾ ਵੱਡਾ ਹਿੱਸਾ ਆਲਮੋਸਟ 62% ਏਰੀਆ ਪੰਜਾਬ ਦਾ ਪਾਕਿਸਤਾਨ ਦਾ ਹਿੱਸਾ ਬਣਿਆ। ਸੋ ਇਹਨਾਂ ਨੇ ਜਿੱਥੇ ਪਾਕਿਸਤਾਨ ਨੂੰ ਜਿਹੜੀ ਨੀਅਤ 75 ਕਰੋੜ ਕੇ ਕਿੰਨਾ ਦੇਣਾ ਸੀ, ਜਿਹੜਾ ਅਸੈਟ ਸੀ ਰਿਜ਼ਰਵ ਬੈਂਕ ਦੇ ਦੂਜਿਆਂ ਦੇ,
ਉਹ ਰੋਕ ਲਿਆ, ਜਿਹਦੇ ਕਰਕੇ ਗਾਂਧੀ ਨੇ ਵਰਤ ਵੀ ਰੱਖਿਆ ਔਰ ਉਹਨੂੰ ਜਾਨ ਵੀ ਦੇਣੀ ਪਈ। ਉੱਥੇ ਉਹਨਾਂ ਨੇ ਹੈਡਵਰਕਸ ਦੇ ਉੱਤੇ ਪਾਣੀ ਬੰਦ ਕਰਤਾ ਸੀ ਔਰ ਆਲਮੋਸਟ ਪਾਕਿਸਤਾਨ ਜਿਹੜਾ ਹੈ ਉਹ ਉਹਦੇ ਕੋਲ ਕੋਈ ਚੋਇਸ, ਕਿਉਂਕਿ ਹੈਡਵਰਕ ਸਾਰਾ ਪੰਜਾਬ ਪਾਕਿਸਤਾਨੀ ਪੰਜਾਬ ਦਾ ਵੀ ਤਾਂ ਜਿਹੜਾ ਬੇਸ ਹੈ ਉਹ ਐਗਰੀਕਲਚਰ ਦਾ ਪਾਣੀ ਨਾਲ ਜੁੜਿਆ ਹੋਇਆ। ਜੇ ਕੰਟਰੋਲ ਤੁਹਾਡੇ ਕੋਲ ਹੈ ਤੇ ਉਹਨਾਂ ਨੇ ਇਵੇਂ ਫਿਰ ਇਸ ਦੇ ਵਿੱਚ ਜਿਹੜਾ ਜਿਉਂ-ਜਿਉਂ ਇਹ ਤਨਾਤਨੀ ਵਧੀ, ਅਮਰੀਕਾ ਨੇ ਇੰਟਰਵੀਨ ਕੀਤਾ, ਵਰਲਡ ਬੈਂਕ ਰਾਹੀਂ ਨੈਗੋਸ਼ੀਏਸ਼ਨ ਸ਼ੁਰੂ ਹੋਈਆਂ ਔਰ 1960 ਦੇ ਵਿੱਚ, ਉਦੋਂ ਅਜੇ ਇਸਲਾਮਾਬਾਦ ਸ਼ਹਿਰ ਨਹੀਂ ਸੀ ਬਣਿਆ ਪਾਕਿਸਤਾਨ ਦਾ, ਜਿਹੜੀ ਅੱਜ ਰਾਜਧਾਨੀ ਬਾਅਦ 'ਚ ਬਣਾਇਆ ਗਿਆ, ਕਰਾਚੀ ਰਾਜਧਾਨੀ ਸੀ। 1960 ਦੇ ਵਿੱਚ ਫਿਰ ਜਿਹੜਾ ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਜਿਹੜਾ ਜਿਹਨੇ ਫੌਜ ਨੇ ਟੇਕ ਓਵਰ ਕਰ ਲਿਆ ਸੀ ਲੇਟ 50s 'ਚ, ਉਹ ਪ੍ਰੈਜ਼ੀਡੈਂਟ ਵੀ ਸੀ, ਉੱਥੇ ਸਾਈਨ ਹੋਏ ਜਿਹਨੂੰ ਇੰਡਸ ਵਾਟਰ ਟ੍ਰੀਟੀ ਕਹਿੰਦੇ ਨੇ। ਵਰਲਡ ਬੈਂਕ ਨੇ ਵਿਚੋਲਗੀ ਕੀਤੀ, ਉਸ ਦਾ ਅਸੀਂ ਜ਼ਿਕਰ ਅਕਸਰ ਇਹਨੇ ਵਾਇਲ ਕਰਦੇ ਰਹਿੰਦੇ ਹਾਂ। ਔਰ ਫਿਰ ਇਸ ਦੇ ਤੌਰ ਦੇ ਉੱਤੇ ਦੋਨੋਂ ਪਾਸੇ ਐਜ਼ ਏ ਇਨਸੈਂਟਿਵ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ ਜਿਹੜਾ ਭਾਖੜਾ ਡੈਮ ਬਣਿਆ ਇੱਧਰ, ਜਿਹੜਾ ਇਸ ਦੇ ਉੱਤੇ ਸਤਲੁਜ ਦੇ ਉੱਤੇ, ਔਰ ਦੂਸਰੇ ਪਾਸੇ ਪਾਕਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਡੈਮ ਹੈ ਮੰਗਲਾ ਡੈਮ, ਜਿਹਦੇ 'ਚ ਇੱਕ ਵੱਡਾ ਹਿੱਸਾ ਕਸ਼ਮੀਰ ਵਾਦੀ ਦਾ ਵੀ ਜਿਹੜਾ ਡੁੱਬਿਆ, ਉਹ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਔਰ ਜਿਹੜਾ ਮੋਟਾ ਇਸ ਦਰਿਆਵਾਂ ਦਾ ਸੀ ਕਿ ਇੰਡਸ ਦਰਿਆਏ ਸਿੰਧ, ਜਿਹੜਾ ਹਾਲਾਂ ਪੰਜਾਬ ਦਾ ਹਿੱਸਾ ਨਹੀਂ ਸੀ ਪਰ ਕਿਉਂਕਿ ਉਹਨਾਂ ਦਾ ਬੇਸਿਨ ਉਸ ਪਾਸੇ ਸੀ, ਤੇ ਇੰਡਸ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ ਦਾ ਇਹ ਫੈਸਲਾ ਹੋਇਆ ਕਿ ਇੰਡਸ, ਝਨਾਹ ਤੇ ਜੇਹਲਮ ਇਹ ਤਿੰਨੋਂ ਦਰਿਆਵਾਂ ਦੇ ਫੁੱਲ ਰਾਈਟਸ, ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ, ਇਹ ਪਾਕਿਸਤਾਨ ਦੇ ਹੋਣਗੇ, ਤੇ ਸਤਲੁਜ, ਬਿਆਸ, ਰਾਵੀ ਇਸ ਦੇ ਹੱਕ ਜਿਹੜੇ ਨੇ ਇਧਰਲੇ ਪੰਜਾਬ ਦੇ ਕੋਲ ਹੋਣਗੇ। ਇੱਕ ਸਾਡੇ ਪਾਣੀਆਂ ਦੇ ਲੁੱਟ ਦੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਸਤਲੁਜ, ਬਿਆਸ, ਰਾਵੀ ਦੇ ਪਾਣੀਆਂ ਚੋਂ ਫਿਰ ਅੱਧਿਓਂ ਜ਼ਿਆਦਾ ਪਾਣੀ ਮੁਫਤ ਰਾਜਸਥਾਨ ਨੂੰ ਦਿੱਤਾ ਗਿਆ, 8.5 ਮਿਲੀਅਨ ਏਕੜ ਫੁੱਟ ਪਾਣੀ, ਜਿਹੜਾ ਰਾਜਸਥਾਨ ਰਾਈਪੇਰੀਅਨ ਨਹੀਂ ਹੈ, ਬਾਕੀ ਹਰਿਆਣੇ ਨੂੰ। ਔਰ ਅੱਜ ਈਵਨ SYL ਕੈਨਾਲ ਦੀ ਤਲਵਾਰ ਅਜੇ ਵੀ ਸਿਰ ਤੇ ਲਟਕ ਰਹੀ ਹੈ, ਪਰ ਇਹ ਅੱਜ ਦਾ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਖਬਰ ਜਦੋਂ ਮੈਂ ਦੇਖੀ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਟੀਟੀ ਦੇ ਥੱਲੇ ਸਤਲੁਜ, ਬਿਆਸ ਔਰ ਰਾਵੀ ਦਾ ਅਪਰ ਤੇ ਲੋਅਰ ਰਾਈਪੇਰੀਅਨ ਉਹ ਦੋਨੋਂ ਹੀ ਸਾਡੇ ਕੋਲ ਨੇ, ਜਿਹੜਾ ਇਸ ਪਾਸੇ। ਲੇਕਿਨ ਦਰਿਆ ਹੈ, ਉਸ ਦਾ ਆਪਣਾ ਇੱਕ ਬਹਾਅ ਹੁੰਦਾ ਹੈ, ਪਾਣੀ ਜਾਂਦਾ ਹੈ, ਕਈ ਵਾਰ ਬਰਸਾਤਾਂ 'ਚ ਓਵਰ ਹੁੰਦਾ ਹੈ, ਹੁਣ ਗਲੇਸ਼ੀਅਰ ਮੈਲਟ ਹੋ ਰਹੇ ਨੇ। ਪਰ ਜਦੋਂ ਤੁਹਾਡੀ ਇਹ ਬਦਨੀਤੀ ਹੋਏ ਕਿ ਤੁਸੀਂ ਕਿਸੇ ਮੁਲਕ ਦੀ ਆਰਥਿਕਤਾ ਨੂੰ ਤਬਾਹ ਕਰਨਾ ਹੈ, ਇੱਕ ਪਾਸੇ ਤੁਸੀਂ ਇੰਨਾ ਕੁ ਪਾਣੀ ਪੰਜਾਬ ਦਾ, ਈਸਟ ਪੰਜਾਬ ਦਾ ਝੋਨੇ ਦੇ ਉੱਤੇ ਵੇਸਟ ਕਰਾ ਰਹੇ ਹੋ ਜਾਂ ਕਰਵਾ ਦਿੱਤਾ ਹੈ ਕਿ 15 ਫੁੱਟ ਵਾਲਾ ਪਾਣੀ 500 ਫੁੱਟ ਥੱਲੇ ਚਲਾ ਗਿਆ। ਉੱਥੇ ਇਸ ਗੱਲ ਨੂੰ ਰਿਪੀਟਡਲੀ ਅਸੀਂ 90s ਵੀ ਸੁਣਦੇ ਸੀ ਕਿ ਜੀ ਸਤਲੁਜ ਦਾ ਪਾਣੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹਨੂੰ ਬੰਦ ਕਰੋ, ਜਿਹੜਾ ਰਾਵੀ ਦਾ ਪਾਣੀ ਜਾਂਦਾ ਬੰਦ ਕਰੋ। ਪਰ 2014 ਤੋਂ ਉਹ ਹਕੂਮਤ ਬਣੀ ਹੈ ਜਿਹੜੀ ਸਿੱਧੇ ਤੌਰ ਤੇ ਕਹਿੰਦੀ ਹੈ ਜੀ ਅਸੀਂ ਤਾਂ ਅਖੰਡ ਭਾਰਤ ਬਣਾਉਣਾ, ਅਸੀਂ ਤਾਂ ਅਫਗਾਨਿਸਤਾਨ ਨੂੰ ਵੀ ਹਿੱਸਾ ਬਣਾਉਣਾ ਭਾਰਤ ਦਾ। ਸੋ ਉਹਨਾਂ ਦੇ ਲਈ ਇਸ ਤੋਂ ਬੈਟਰ ਕੋਈ ਨਹੀਂ ਹੈ ਜਿਹਨੂੰ ਕਹਿੰਦੇ ਚੋਕਿੰਗ ਪਾਣੀ ਨੂੰ। ਔਰ ਇਹ ਖਬਰ ਪ੍ਰੋਮੀਨੈਂਟਲੀ ਉਹਨਾਂ ਦੇ ਮੀਡੀਆ ਨੇ ਲਾਈ ਹੈ, ਗੋਪਾਲ ਸ਼ਰਮਾ ਨਾਂ ਦਾ ਰਿਪੋਰਟਰ ਦੀ। ਸ਼ਾਹਪੁਰ ਕੰਡੀ ਡੈਮ ਪੌਂਡੇਜ process begins, flow of Ravi water to Pakistan fully stopped, 32,000 hectare J&K land to be irrigated. After 40 years, project is ready with Modi's effort, ਡਾਕਟਰ ਜਤਿੰਦਰ। ਉਹ ਇਹ ਕਹਿੰਦੇ ਨੇ, ਜੰਮੂ ਦੀ ਡੇਟ ਲਾਈਨ ਦੀ ਖਬਰ ਹੈ 23 ਫਰਵਰੀ ਦੀ ਡੇਟ ਲਾਈਨ ਨਾਲ, ਕਿ the flow of river Ravi water to Pakistan has been fully stopped with the completion of Shahpur Kandi barrage bordering Punjab and Jammu and Kashmir। ਕਿ ਪੰਜਾਬ ਔਰ ਜੰਮੂ ਕਸ਼ਮੀਰ ਦੇ ਜਿਹੜੇ ਸਰਹੱਦ ਦੇ ਉੱਤੇ ਸ਼ਾਹਪੁਰ ਕੰਡੀ ਪੁਲ ਬਣਾ ਦਿੱਤਾ ਹੈ। ਇਸ ਦੇ ਨਾਲ ਹੁਣ ਜਿਹੜਾ 1150 ਕਿਊਸੈਕ ਪਾਣੀ ਜੰਮੂ ਕਸ਼ਮੀਰ ਦਾ ਹੈ, ਹੁਣ ਇਹ 32,000 ਹੈਕਟੇਅਰ ਲੈਂਡ ਕਠੂਆ ਔਰ ਸਾਂਬਾ ਡਿਸਟ੍ਰਿਕਟਸ ਦੀ ਤੇ ਯੂਨੀਅਨ ਟੈਰੀਟਰੀ ਦੀ ਉਹ ਸਿੰਚੇਗਾ। Official sources said this prestigious irrigation and hydel power generation project faced many wrangles and is very closer to its completion after 3 decades। ਇਹ 30 ਸਾਲਾਂ 'ਚ ਕੰਪਲੀਟ ਨਹੀਂ ਸੀ ਹੋ ਰਿਹਾ, ਮੋਦੀ ਨੇ ਆ ਕੇ ਕੰਪਲੀਟ ਕਰ ਦਿੱਤਾ ਹੈ।
with the completion of barrage work, the process of pondage at Shahpur began hardly 2 days ago. With this, the Indian authorities, as per Indus Water Treaty, will make maximum use ਕਿ ਜੀ ਉਹਦੇ ਥੱਲੇ ਉਹਨਾਂ ਨੇ ਬੰਦ ਕਰ ਦਿੱਤਾ। ਅੱਛਾ, ਹੁਣ ਚਲੋ ਇਹ ਜੇ ਉਹ ਰੋਕ ਵੀ ਲੈਂਦੇ ਨੇ ਕਾਨੂੰਨੀ ਤੌਰ ਤੇ ਇੰਡਸ ਵਾਟਰ ਟਰੀਟੀ ਦੇ ਥੱਲੇ ਰਿਵਰ ਵਾਟਰ ਰਾਵੀ ਦਾ ਅਪਰ ਲੋਅਰ ਰਾਈਪੇਰੀਅਨ ਦੋਨੋਂ ਉਹਨਾਂ ਕੋਲ ਨੇ, ਲੇਕਿਨ ਇਹਦੇ ਚੋਂ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਣਾ ਹੈ। ਦੂਸਰੇ ਪਾਸੇ ਬਦਨੀਤੀ ਸ਼ੋਅ ਕਰਦਾ ਕਿਉਂਕਿ ਜਦੋਂ ਉਹਨਾਂ ਨੇ ਇਹ ਕੰਪਲੀਟ ਕੀਤਾ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਟਵੀਟ ਨੇ ਰਾਕੇਸ਼ ਕ੍ਰਿਸ਼ਨਨ ਸਿਮਾ, ਇਹ ਵੀ ਕੋਈ ਅਥਾਰਟੀ ਹੋਏਗਾ, ਉਹਨੇ ਕਿਹਾ ਜੀ ਇਹ ਇੰਡਸ ਵਾਟਰ ਟਰੀਟੀ ਤਾਂ ਨਹਿਰੂ ਨੇ ਗਿਫਟ ਦਿੱਤੀ ਸੀ ਪਾਕਿਸਤਾਨ ਨੂੰ, 80% ਜਿਹੜਾ ਪਾਣੀ ਹੈ ਇਹਨਾਂ ਦਰਿਆਵਾਂ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਸੀ। ਹੁਣ ਫਾਈਨਲੀ ਵਿਦ ਅ ਨਿਊ ਡੈਮ ਦਾ ਫਲੋ ਆਫ ਰਾਵੀ ਰਿਵਰ ਟੂ ਪਾਕਿਸਤਾਨ ਹੈਜ਼ ਬੀਨ ਫੁੱਲੀ ਸਟਾਪਡ। ਦਿਸ ਇਜ਼ ਪਾਰਟ ਆਫ ਇੰਡੀਆਜ਼ ਇਕਨੋਮਿਕ ਸਟੈਂਗੂਲੇਸ਼ਨ ਆਫ ਪਾਕਿਸਤਾਨ, ਕਿ ਆਰਥਿਕ ਤੌਰ ਤੇ ਪਾਕਿਸਤਾਨ ਦਾ ਗਲਾ ਘੁੱਟਣਾ ਇਹ ਉਸ ਗੇਮ ਦਾ ਹਿੱਸਾ ਹੈ। ਹੁਣ ਉਹ ਕਹਿੰਦਾ ਨੈਕਸਟ the abrogation of Indus Water Treaty should be the next step। ਜਦੋਂ ਅਸੀਂ ਇਹ ਸਵਾਲੀਆ ਨਿਸ਼ਾਨ ਵੀ ਨੈਕਸਟ ਇਹ ਹੈ ਵੀ ਯੂਨੀਲੈਟਰਲੀ ਪਾਕਿਸਤਾਨ ਇੰਡੀਆ ਕਹੇਗਾ ਜੀ ਅਸੀਂ ਤਾਂ ਮੰਨਦੇ ਹੀ ਨਹੀਂ, ਅਸੀਂ ਤਾਂ ਸਤਲੁਜ ਦਾ ਵੀ ਹੈਡਵਰਕਸ ਦੇ ਉੱਤੇ ਰੋਕ ਲੈਣ ਜੋ ਉਹਨਾਂ ਨੇ 47 ਤੋਂ ਬਾਅਦ ਕੀਤਾ ਹੈ। ਅੱਛਾ, ਪਾਕਿਸਤਾਨ's water table is extremely low and whole of Pakistan and Sindh are on the verge of desertification and this will hasten it। ਉਹਨਾਂ ਨੇ ਕਿਹਾ ਜੀ ਸਿੰਧ ਔਰ ਜਿਹੜਾ ਪਾਕਿਸਤਾਨ ਦਾ ਵੱਡਾ ਹਿੱਸਾ ਤਾਂ ਡੈਜ਼ਰਟ ਬਣ ਰਿਹਾ ਤੇ ਹੁਣ ਜੇ ਤੁਸੀਂ ਇੰਡਸ ਵਾਟਰ ਟਰੀਟੀ ਐਬਰੋਗੇਟ ਕਰ ਦਿੰਦੇ ਹੋ, ਸਕ੍ਰੈਪ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਪਾਕਿਸਤਾਨ ਨੂੰ ਚੋਕ ਕਰ ਦਿਓਗੇ ਇਕਨੋਮਿਕਲੀ। ਔਰ ਉਹਨੇ ਕਿਹਾ ਵੀ ਆਲਰੇਡੀ ਦ ਸਕ੍ਰੈਸਿਟੀ ਆਫ ਵਾਟਰ ਇਜ਼ ਆਲਰੇਡੀ ਲੀਡਿੰਗ ਟੂ ਕਲੈਸ਼ਿਜ਼ ਬਿਟਵੀਨ ਸਿੰਧ ਐਂਡ ਪੰਜਾਬ ਐਜ਼ ਦ ਟੂ ਮੇਨ ਰਾਈਪੇਰੀਅਨ ਸਟੇਟਸ, ਕਿਉਂਕਿ ਕਾਲਾ ਬਾਗ ਜਿਹੜਾ ਕੀ ਉਹਨੂੰ ਕਾਲਾ ਬਾਗ ਡੈਮ ਹੀ ਕਹਿੰਦੇ ਨੇ, ਉਹ ਬਣ ਨਹੀਂ ਦਿੱਤਾ ਉੱਥੇ, ਸਿਆਸੀ ਦੂਸਰੀਆਂ ਰੀਜ਼ਨਸ ਨੇ। ਹੁਣ ਉਹਨੇ ਕਿਹਾ ਜੀ ਇਹ ਜਿਹੜੀ ਹਾਲਤ ਹੈ ਇਹਦੇ 'ਚ ਸਾਨੂੰ ਦਾ ਫਿਊਚਰ ਇਜ਼ ਬਲੀਕ ਫਾਰ ਪਾਕਿਸਤਾਨ। ਦਿਸ ਇਲੀਗਲ ਕੰਟਰੀਜ਼ ਕਾਊਂਟ ਡਾਊਨ ਟੂ ਕੋਲੈਪਸ ਹੈਜ਼ ਸਟਾਰਟਡ। ਇਹ ਹੈ ਹਿੰਦੂ ਦਾ ਅਸਲੀ ਮਾਈਂਡਸੈਟ ਕਿ ਜੀ ਇਹ ਇਲੀਗਲ ਕੰਟਰੀ ਸੀ, ਇਹ ਤਾਂ ਅਖੰਡ ਭਾਰਤ ਦਾ ਹਿੱਸਾ ਹੈ ਔਰ ਇਹਨਾਂ ਦਾ ਜਿਹੜਾ ਐਂਡ ਹੈ ਉਹ ਸ਼ੁਰੂ ਹੋ ਗਿਆ ਉਸ ਦੀ, ਔਰ ਅਸੀਂ ਰਾਵੀ ਵਾਟਰ ਫੁੱਲੀ ਬਲੌਕ ਕਰਤਾ ਹੈ। ਹੁਣ ਨੈਕਸਟ ਜਿਹੜਾ ਇੰਡਸ ਵਾਟਰ ਸਕ੍ਰੈਪਿੰਗ ਹੈ ਇਹ ਹੈ, ਇਹਨਾਂ ਦੇ ਨਾਲ ਤੁਸੀਂ ਅਮਨ ਕਰੋਗੇ, ਇਹਨਾਂ ਦੇ ਨਾਲ ਸੰਧੀ ਕਰੋਗੇ। ਪਾਕਿਸਤਾਨ ਦੇ ਹਾਕਮ ਕਹਿਣ ਜੀ ਅਸੀਂ ਤਾਂ ਭਾਰਤ ਨਾਲ ਬਹੁਤ ਦੋਸਤੀ ਚਾਹੁੰਦੇ ਆ, ਤੇ ਉਹ ਫਿਰ ਉਹੀ ਪੰਜਾਬੀ ਦਾ ਖਾਣ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਡਾਉਣ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਵਿੱਚ ਚਰਚਾ ਜ਼ੋਰਾਂ ਤੇ ਹੈ ਕਿ ਕੁਝ ਦਿਨ ਪਹਿਲਾਂ ਤੱਕ ਭਾਰਤ ਦੇ ਅਮਰੀਕਾ ਵਿੱਚ ਅੰਬੈਸਡਰ ਰਹੇ ਤਰਨਜੀਤ ਸੰਧੂ ਨੂੰ ਬੀਜੇਪੀ ਵੱਲੋਂ ਅੰਮ੍ਰਿਤਸਰ ਦੀ ਪਾਰਲੀਮੈਂਟਰੀ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਔਰ ਯਾਦ ਰਹੇ ਤਰਨਜੀਤ ਸੰਧੂ ਹਾਲ ਹੀ ਵਿੱਚ ਰਿਟਾਇਰ ਹੋਏ ਹਨ ਅਤੇ ਉਹਨਾਂ ਦੇ ਅੰਬੈਸਡਰ ਹੁੰਦਿਆਂ ਹੀ ਅਮਰੀਕਾ ਦੀ ਧਰਤੀ ਤੇ ਖਾਲਿਸਤਾਨੀ ਐਕਟਿਵਿਸਟ ਨੂੰ ਮਾਰਨ ਲਈ ਭਾਰਤ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਜਿਸ ਦਾ ਸਬੂਤ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੰਬੰਧੀ ਨਿਖਿਲ ਗੁਪਤਾ ਦੇ ਖਿਲਾਫ ਜਿਹੜੇ ਇਖਲਾਕੀ ਇੰਡਕਟਮੈਂਟ ਤੋਂ ਮਿਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਟਾਊਟ ਆਪਣੇ ਮਾਲਕਾਂ ਦੀ ਹਰ ਹਾਲਤ ਦੇ ਵਿੱਚ ਉਹਨਾਂ ਦੇ ਹਾਜ਼ਰ ਰਹਿੰਦੇ ਨੇ, ਟਾਊਟੀ ਪੂਰੀ ਨਿਭਾਉਂਦੇ ਨੇ, ਉਹਨਾਂ ਦੀ ਖੁਸ਼ਨੁਦੀ ਹਾਸਲ ਕਰਦੇ ਨੇ ਜੀ, ਉਹਨਾਂ ਨੂੰ ਫਿਰ ਸਰਕਾਰਾਂ ਜਾਂ ਹਾਕਮ ਸੌਖਿਆਂ ਛੱਡਦੀਆਂ ਨਹੀਂ। ਉਹਨਾਂ ਨੂੰ ਵੀ ਹੁੰਦਾ ਕਿ ਬਈ ਇਹ ਸਾਡੇ ਲਈ ਬਹੁਤ ਗੁਣਕਾਰੀ ਹੈ। ਤਰਨਜੀਤ ਸਿੰਘ ਸੰਧੂ ਸਪੁੱਤਰ ਜਾਂ ਕਪੁੱਤਰ ਬਿਸ਼ਨ ਸਿੰਘ ਸਮੁੰਦਰੀ, ਪੋਤਾ ਤੇਜਾ ਸਿੰਘ ਸਮੁੰਦਰੀ। ਹੁਣ ਅਸੀਂ ਅਕਸਰ ਜਦੋਂ ਅੱਜ ਵੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਕੋਈ ਖਬਰ ਹੋਏਗੀ ਤਾਂ ਹੋਏਗਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਤੇਜਾ ਸਿੰਘ ਸਮੁੰਦਰੀ ਜੇ 1920 ਦੇ ਦੌਰ ਦਾ ਕਹਿਣਾ ਹੋਏ ਕਿ 5 ਪ੍ਰਮੁੱਖ
ਅਕਾਲੀ ਆਗੂਆਂ ਚੋਂ ਇੱਕ ਸਨ ਜੀ ਔਰ ਗੁਰਦੁਆਰਾ ਐਕਟ ਦੇ ਖਿਲਾਫ ਜਿਹੜਾ ਉਹਨਾਂ ਨੇ ਜੋ ਅੰਗਰੇਜ਼ਾਂ ਨੇ ਬਣਾਇਆ, ਉਹਨਾਂ ਨੇ ਜ਼ਿੱਦ ਕੀਤੀ ਕਿ ਨਹੀਂ ਭਾਈ ਅਸੀਂ ਤਾਂ ਮੋਰਚਾ ਲਾਏ ਸੀ ਕਿ ਮਹੰਤਾਂ ਤੋਂ ਗੁਰਦੁਆਰੇ ਛਡਾਉਣੇ ਨੇ ਜਿਨ੍ਹਾਂ ਦੀ ਅੰਗਰੇਜ਼ ਮਦਦ ਕਰਦੇ ਨੇ, ਅਸੀਂ ਉਸ ਐਕਟ ਨੂੰ ਮੰਨ ਰਹੇ ਹਾਂ ਜਿਹੜੇ ਕਿ ਅੰਗਰੇਜ਼ ਸਾਡੇ ਸਿਰ ਥੋਪ ਰਹੇ ਨੇ, ਉਹ ਡਿਸਾਈਡ ਕਰਨਗੇ ਕਦੋਂ ਚੋਣਾਂ ਕਰਵਾਉਣੀਆਂ। ਬਾਕੀ ਤਾਂ ਮਾਫੀਆਂ ਮੰਗ ਕੇ ਜਿਹੜੇ ਬਾਹਰ ਆ ਗਏ ਗੁਰਦੁਆਰਾ ਐਕਟ ਨੂੰ ਮੰਨ ਕੇ। ਤੇਜਾ ਸਿੰਘ ਸਮੁੰਦਰੀ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋਈ 40ਵੇਂ ਜਿਹੜਾ 43 ਜਾਂ 44 ਸਾਲ ਦੀ ਉਦੋਂ ਉਮਰ ਸੀ। ਬਹੁਤ ਵੱਡੀ ਕੁਰਬਾਨੀ ਵਾਲਾ ਲੀਡਰ। ਉਹਨਾਂ ਦਾ ਬੇਟਾ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਗੁਰੂ ਨਾਨਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਵੀ ਪ੍ਰਿੰਸੀਪਲ, ਔਰ ਜਦੋਂ 1969 ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਅਕਾਲੀ ਹਕੂਮਤ ਨੇ ਕੀਤਾ ਤੇ ਬੀਜੇ ਭਾਰਤੀ ਜਨਸੰਘ ਹੁੰਦਾ ਸੀ ਉਦੋਂ, ਉਹ ਸਰਕਾਰ ਚੋਂ ਬਾਹਰ ਆ ਗਿਆ ਕਿ ਜੀ ਗੁਰੂ ਨਾਨਕ ਯੂਨੀਵਰਸਿਟੀ ਤਾਂ ਨਹੀਂ ਅਸੀਂ ਪੰਜਾਬ 'ਚ ਬਣਨ ਦੇਣੀ, ਜੇ ਬਣਾਉਣੀ ਹੈ ਤਾਂ ਸਵਾਮੀ ਦਿਆਨੰਦ ਦੇ ਨਾਂ ਤੇ ਜਲੰਧਰ 'ਚ ਵੀ ਯੂਨੀਵਰਸਿਟੀ ਬਣਾਓ। ਅਕਾਲੀ ਸਰਕਾਰ ਟੁੱਟ ਗਈ ਸੀ ਪਰ ਗੁਰੂ ਨਾਨਕ ਯੂਨੀਵਰਸਿਟੀ ਬਣੀ ਔਰ ਉਹੀ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸੀ, ਉਹ ਪਹਿਲੇ ਵਾਈਸ ਚਾਂਸਲਰ ਵੀ ਬਣੇ ਗੁਰੂ ਨਾਨਕ ਯੂਨੀਵਰਸਿਟੀ ਦੇ। ਬਹੁਤ ਹੈਂਡਸਮ ਮੈਨ, 6 ਫੁੱਟ 4 ਇੰਚ ਕੱਦ ਹੋਣਾ ਹੈ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਉਣਾ, ਬਹੁਤ ਜਿਹੜਾ ਇੱਕ ਆਈਡੀਅਲ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵੀ। ਹੁਣ ਉਹਨਾਂ ਦਾ ਇਹ ਮੁੰਡਾ ਜਿਹਨੇ ਫੋਰਨ ਸਰਵਿਸ ਪਾਸ ਕੀਤੀ, ਠੀਕ ਹੈ, ਇਹ ਵੀ ਕੋਈ ਵੀ ਉਸ ਜ਼ਮਾਨੇ 'ਚ ਤਾਂ ਅਜੇ ਜੂਨ 84 ਨਹੀਂ ਸੀ ਹੋਇਆ, ਐਸਪਾਇਰ ਤਾਂ ਹੀ ਹੁੰਦਾ ਸੀ ਵੀ ਟੌਪ ਲਾਈਨ ਹੋਏ। ਪਰ ਜਦੋਂ ਤੁਹਾਡੀਆਂ ਅੱਖਾਂ ਸਾਹਮਣੇ ਕੁਝ ਵਾਪਰ ਰਿਹਾ ਹੁੰਦਾ ਹੈ, ਜੂਨ 84 ਵਾਪਰਿਆ ਹੈ, ਉਹਦੇ 'ਚ ਸਵਰਨ ਸਿੰਘ ਬੋਪਾ ਰਾਏ ਨੇ ਰਿਜ਼ਾਈਨ ਕੀਤਾ, ਛੁੱਟੀ ਮੰਗੀ, ਹਰਦਿਆਲ ਸਿੰਘ IAS, 2-3 ਹੋਰ, ਹਰਿੰਦਰ ਸਿੰਘ ਨਾਰਵੇ ਜਿਹੜਾ ਚਾਰਜ ਡੀ ਅਫੇਅਰ ਸੀ ਨਾਰਵੇ 'ਚ ਐਂਬੈਸਡਰ, ਉਹਨੇ ਰਿਜ਼ਾਈਨ ਕੀਤਾ, ਸਿਮਰਨਜੀਤ ਸਿੰਘ ਮਾਨ ਨੇ IPS ਤੋਂ ਕੀਤਾ, ਕਿੰਨੇ ਹੋਰ, ਚਰਨਜੀਤ ਸਿੰਘ ਇੱਕ ਕਰਨਾਟਕਾ ਕੇ ਕਿੱਥੋਂ, ਉਹਨੇ ਜਲੂਸ ਕੱਢਿਆ। ਹੁਣ ਜੇ ਸੱਚਮੁੱਚ ਇਹ ਤਰਨਜੀਤ ਸੰਧੂ ਆਪਣੇ ਪਿਓ ਔਰ ਆਪਣੇ ਦਾਦੇ ਦੀ ਲੈਗੇਸੀ ਨੂੰ ਅੱਗੇ ਤੋਰਨ ਵਾਲਾ ਹੁੰਦਾ ਤੇ ਇਹ ਭਾਵੇਂ ਉਦੋਂ ਫੋਰਨ ਸਰਵਿਸ ਦੇ ਵਿੱਚ ਸੀ ਜਾਂ ਉਸ ਤੋਂ ਬਾਅਦ ਇਹਨੇ ਜੁਆਇਨ ਕੀਤੀ 2-4 ਸਾਲ, ਜੇ ਤਾਂ ਸੀ, ਜੇ ਹੁਣ ਉਹਦੀ 35 ਸਾਲ ਦੀ ਸਰਵਿਸ ਕਹਿ ਰਹੇ ਨੇ ਡਿਸਟਿੰਗੁਇਸ਼ਡ, ਤਾਂ ਇਹਦਾ ਮਤਲਬ ਹੈ ਵੀ ਉਸ ਤੋਂ 4-5 ਸਾਲ ਬਾਅਦ ਗਿਆ ਉਹਦੇ 'ਚ। ਲੇਕਿਨ ਉਹਨਾਂ ਸਾਰੇ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਹੋ ਰਿਹਾ ਸੀ, ਇਹ ਤਾਂ ਹੋਰ ਵੀ ਬਦਤਰ ਹੈ। ਜੇ 84 ਤੋਂ ਪਹਿਲਾਂ ਸੀ, 84 'ਚ ਕਿਉਂ ਨਹੀਂ ਸਾਹਮਣੇ ਆਇਆ, ਪਰ ਇਹ ਬਾਰ-ਬਾਰ ਕਿਹਾ ਜਾ ਰਿਹਾ ਜੀ 35 ਸਾਲ ਦੀ ਡਿਸਟਿੰਗੁਇਸ਼ਡ ਸਰਵਿਸ। ਜੇ 35 ਸਾਲ ਦੀ ਹੈ ਤਾਂ ਫਿਰ ਜ਼ਾਹਰ ਹੈ ਕਿ ਉਹ 1988 ਦੇ ਨੇੜੇ ਤੇੜੇ ਜਿਹੜਾ ਹੈ ਉਹ ਨੌਕਰੀ, ਜਦੋਂ ਪੰਜਾਬ ਜਿਹੜਾ ਇੱਕ ਕਿਲਿੰਗ ਗਰਾਊਂਡ ਬਣਿਆ ਹੋਇਆ ਸੀ ਸਿੱਖਾਂ ਦੀਆਂ ਬਾਡੀਜ਼ ਦਾ, ਸਾਰੇ ਪੀਰੀਅਡ 'ਚ 90 ਤੱਕ ਪਹੁੰਚਦੇ ਆ। ਹੁਣ ਉਹ ਪੰਜਾਬ ਜਿਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ, ਔਰ ਤਰਨਜੀਤ ਸੰਧੂ ਨੂੰ ਅਮਰੀਕਾ 'ਚ ਪਹਿਲਾਂ UN ਦੇ ਵਿੱਚ ਵੀ ਸੀ ਜਿਹੜੀ ਉਸ ਪੋਸਟ ਤੇ ਰੱਖਿਆ ਹੋਇਆ ਫੋਰਨ ਸਰਵਿਸ ਦੀ। ਫਿਰ ਮੈਨੂੰ ਨਹੀਂ ਲੱਗਦਾ ਵੀ ਇੰਨਾ ਵੱਡਾ ਪੀਰੀਅਡ ਕਿਸੇ ਨੂੰ ਅਮਰੀਕਾ ਦੇ ਵਿੱਚ ਸ਼ਾਇਦ 5 ਸਾਲ ਐਮਬੈਸਡਰੀ ਦਾ ਦਿੱਤਾ ਗਿਆ ਹੋਏ ਜਾਂ ਮਿਲਿਆ ਹੋਏ। ਕਿਉਂ? ਕਿੱਥੇ ਤਾਂ ਉਹ ਪੰਜਾਬ ਹੋਏ ਜਾਂ ਦੂਜਾ ਹੋਏ ਜਿੱਥੇ ਕੋਈ ਈਵਨ ਗੈਰ ਸਿੱਖ ਵੀ ਸਰਕਾਰ ਦੀ ਕਿਸੇ ਨੀਤੀ ਤੇ ਸਵਾਲ ਕਰਦਾ। ਹੁਣ ਇੱਕ ਇਲੈਕਸ਼ਨ ਕਮਿਸ਼ਨਰ ਨੇ ਕੁਝ ਸਮੇਂ ਪਹਿਲਾਂ ਦੀ ਗੱਲ ਹੈ, ਉਹਦੇ 'ਚ ਡਾਈਸੈਂਟ ਨੋਟ ਦਿੱਤਾ ਸੀ ਜਿੱਥੇ ਕੋਈ BJP ਨੇ ਉਹਨੂੰ ਐਸਾ ਹਰਾਸ ਕੀਤਾ ਕਿ ਉਹਦੀ ਵਾਈਫ ਉਹਨਾਂ ਨੂੰ ਕਰਪਸ਼ਨ ਚਾਰਜਿਸ ਦੇ ਵਿੱਚ ਫਸਾ ਲਿਆ ਸੀ ਉਹਨਾਂ ਨੇ ਝੂਠੇ, ਕਿ ਬਈ ਇਹ ਕਿਵੇਂ। ਹੁਣ ਇਹ ਹੋ ਹੀ ਨਹੀਂ ਸਕਦਾ ਕਿ ਭਾਈ ਇਹ ਤਰਨਜੀਤ ਸੰਧੂ ਨੂੰ ਅਮਰੀਕਾ 'ਚ ਇੰਨੇ ਸਾਲ ਕਿਸ ਕੰਮ ਲਈ ਰੱਖਿਆ, ਕਿਉਂਕਿ ਇਹ ਸਭ ਤੋਂ ਫਿੱਟ ਬਹਿੰਦਾ ਸੀ ਉਹਨਾਂ ਦੇ, ਪੱਗ ਵਾਲਾ ਬੰਦਾ ਹੈ, ਲੈਗੇਸੀ ਉਸ ਟੱਬਰ ਦੀ ਹੈ, ਤੁਸੀਂ ਕਹੋ ਜੀ ਦੇਖੋ, ਔਰ ਉਹ ਵੀ ਮਾਫ ਹੋ ਸਕਦਾ। ਜੋ ਕੰਮ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ 29 ਨਵੰਬਰ ਨੂੰ ਨਿਊਯਾਰਕ ਦੇ ਕੋਰਟ ਦੇ ਵਿੱਚ ਜਿਹੜੀ 15 ਸਫ਼ਿਆਂ ਦੀ ਇੰਡਾਇਕਟਮੈਂਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਸਟਿਸ ਡਿਪਾਰਟਮੈਂਟ ਵੱਲੋਂ ਫਾਈਲ ਕੀਤੀ ਜਾਂਦੀ ਹੈ, ਸਾਹਮਣੇ ਆ ਜਾਂਦਾ ਹੈ ਕਿ ਭਾਈ ਕਿਵੇਂ ਰਾਹ ਆਪਰੇਟ ਕਰ ਰਹੀ ਹੈ, ਕਿਵੇਂ ਗੁਰਪਤਵੰਤ ਸਿੰਘ ਪੰਨੂ ਦਾ ਮਰਡਰ ਪਲਾਟ, ਨਿਖਿਲ ਗੁਪਤਾ, ਬਾਕੀ 1 ਦਰਜਨ ਦੇ ਕਰੀਬ ਹੋਰ ਐਕਟਿਵਿਸਟ, ਉਹ ਕਿਹਦੀ ਕਮਾਂਡ ਥੱਲੇ ਹੋ ਰਿਹਾ ਸੀ। ਇਸ ਦੇ ਜਿਹੜਾ ਵੀ ਰਾੜ ਆਵਾਜ਼ ਤਾਂ ਨਹੀਂ ਡਟ ਕਰੇ, ਵਾਸ਼ਿੰਗਟਨ DC ਜਾਂ ਨਿਊਯਾਰਕ ਜਾਂ ਜਿੱਥੇ ਵੀ ਉਹਨਾਂ ਦਾ ਰਾਹ ਆਫਿਸ ਦਾ ਜਿਹੜਾ ਵੀ ਬੰਦਾ ਜਿਹੜਾ ਹੈ ਉਹ ਕੋ-ਕੰਸਪੀਰੇਟਰ 1 ਨਾਲ ਗੱਲਬਾਤ ਕਰ ਰਿਹਾ ਸੀ, ਸੋ ਉਹਦੀ ਜ਼ਿੰਮੇਵਾਰੀ ਤੋਂ ਤਰਨਜੀਤ ਸੰਧੂ ਤਾਂ ਨਹੀਂ ਬਚ ਸਕਦਾ।
ਔਰ ਉਹਦੇ ਕੋਲ ਹੋਰ ਕੀ ਭੇਤ ਦੀਆਂ ਗੱਲਾਂ ਨੇ, ਕੀ ਅੰਦਰ ਚੱਲ ਰਿਹਾ ਸੀ, ਸਿੱਖਾਂ ਨੂੰ ਮਾਰ ਮਕਾਣ ਦੇ ਲਈ ਕੀ ਨੀਤੀਆਂ ਵਰਤੀਆਂ। ਹੁਣ ਉਹ ਇਸ ਕਦਰ ਉਹਨਾਂ ਦਾ ਟਰਸਟਵਰਦੀ ਹੈ ਕਿ ਅਜੇ ਤਾਂ ਉਹਦੀ ਰਿਟਾਇਰਮੈਂਟ ਦੇ ਦਸਤਖਤ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਉਹ ਅੰਮ੍ਰਿਤਸਰ ਜਾ ਕੇ ਪਹੁੰਚ ਗਿਆ। ਔਰ ਅੱਜ ਜਿਹੜੀ ਖਬਰ ਟ੍ਰਿਬਿਊਨ ਨੇ ਲਾਈ ਔਰ ਉਹਨਾਂ ਦਾ ਹੀ ਹੈ, ਤਰਨਜੀਤ ਸੰਧੂ ਇਨ ਅੰਮ੍ਰਿਤਸਰ, ਹਰਸ਼ਵਰਧਨ ਸ਼੍ਰਿੰਗਲਾ ਇਹ ਫੋਰਨ ਸੈਕਟਰੀ ਇਨ ਦਾਰਜਲਿੰਗ, farmer diplomats expand outreach ahead of ਲੋਕ ਸਭਾ ਇਲੈਕਸ਼ਨ। ਹੁਣ ਅੰਮ੍ਰਿਤਸਰ ਜਾ ਕੇ ਇਹ ਕੀ ਕਰ ਰਿਹਾ ਤਰਨਜੀਤ ਸੰਧੂ, ਅਜੇ ਰਿਟਾਇਰਮੈਂਟ ਹੋ ਕੇ ਹੀ ਗਿਆ ਕਿ ਬਈ ਤੁਸੀਂ ਉਤੋਂ ਅੰਦਾਜ਼ਾ ਲਾਓ। ਸੰਧੂ's X timeline caps the retired diplomat's holy city forays, triggering talks of a possible Lok Sabha foray. It is dotted with frames from Sindhu's visit to his ancestral home and peer form, engagement with prominent farmers, prayers at Harmandir Sahib, Durgyana Mandir, Ram Tirath, tributes at Jallianwala Bagh Memorial, vignettes that signal new tiding। ਹੁਣ ਉਹ ਜਾਂਦੇ ਆ, ਕਿਸਾਨਾਂ ਨੂੰ ਵੀ ਮਿਲ ਰਿਹਾ ਹੈ, ਦਰਬਾਰ ਸਾਹਿਬ ਵੀ ਗਿਆ ਦਰਸ਼ਨ, ਦੁਰਗਿਆਣਾ ਮੰਦਿਰ ਵੀ। ਇਹਨੂੰ ਪੁੱਛੋ ਕੋਈ ਵੀ ਤੇਰਾ ਪਿਓ ਜਾਂ ਤੇਰਾ ਦਾਦਾ ਦੁਰਗਿਆਣਾ ਮੰਦਿਰ ਗਿਆ ਸੀ ਕਦੇ? ਲੇਕਿਨ ਹੁਣ ਜਿਨ੍ਹਾਂ ਦੇ ਤੁਸੀਂ ਜਿਨ੍ਹਾਂ ਦਾ ਖਾਈਏ ਉਹਨਾਂ ਦੇ ਗੁਣ ਗਾਈਏ, ਰਾਮ ਤੀਰਥ ਪਹੁੰਚ ਗਿਆ। ਹੁਣ ਇਹ ਜ਼ਾਹਰ ਹੈ ਮੈਨੂੰ, ਹਾਲਾਂਕਿ ਇਹਨਾਂ ਨੇ ਤਾਂ ਸਪੈਕੂਲੇਸ਼ਨ ਦਿੱਤੀ ਹੈ ਕਿ ਵੀ ਜਿਸ ਤਰੀਕੇ ਨਾਲ ਇਹ ਉੱਥੇ ਜਾ ਕੇ ਸਭ ਲੱਗਿਆ ਕਰਨ, ਇਹ ਪੋਸੀਬਲ ਜਿਹੜੀਆਂ 2024 ਦੀਆਂ ਚੋਣਾਂ ਨੇ ਪਾਰਲੀਮੈਂਟ ਦੀਆਂ, ਉਹਦੇ 'ਚ MP ਦਾ BJP ਦਾ ਕੈਂਡੀਡੇਟ ਹੋ ਸਕਦਾ। ਮੈਨੂੰ ਲੱਗਦਾ ਅਵਸ਼ ਹੋਏਗਾ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ, ਉਹ ਵੀ ਡਿਪਲੋਮੈਟ ਸੀ UN ਦੇ ਵਿੱਚ, ਪਰਮਾਨੈਂਟ ਰਿਪਰੈਜ਼ੈਂਟੇਟਿਵ ਹਰਦੀਪ ਪੁਰੀ, ਜਿਹਨੂੰ ਅੰਮ੍ਰਿਤਸਰ ਤੋਂ MP ਖੜਾ ਕੀਤਾ, ਭਾਵੇਂ ਉਹ ਹਾਰਿਆ, ਕਿਉਂਕਿ ਅਰੁਣ ਜੇਤਲੀ ਜਦੋਂ ਕਿ ਅਮਰਿੰਦਰ ਤੋਂ ਹਾਰਿਆ ਸੀ, ਅਮਰਿੰਦਰ ਕਾਂਗਰਸ ਦਾ ਸੀ, ਉਸ ਤੋਂ ਬਾਅਦ 2014 ਤੋਂ ਬਾਅਦ ਅੰਮ੍ਰਿਤਸਰ ਦੀ ਸੀਟ BJP ਨੂੰ ਨਹੀਂ ਮਿਲੀ ਹੈ। ਨਵਜੋਤ ਸਿੱਧੂ ਦੇ ਵੇਲੇ ਤੱਕ ਉਹ ਉੱਥੋਂ MP ਰਿਹਾ, ਉਸ ਤੋਂ ਬਾਅਦ ਅਰੁਣ ਜੇਤਲੀ ਹਾਰਿਆ, ਹਰਦੀਪ ਪੁਰੀ ਹਾਰਿਆ, ਹੁਣ ਗੁਰਦੀਪ ਸਿੰਘ ਕੀ ਔਜਲਾ ਹੈ ਗਿਆ ਕਾਂਗਰਸ ਦਾ। ਸੋ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ BJP ਦਾ ਦੁਮਛੱਲਾ, ਜਿਹੜਾ ਫੋਰਨ ਸਰਵਿਸ, ਡਿਸਟਿੰਗੁਇਸ਼ਡ ਕਰੀਅਰ, ਤੁਸੀਂ ਗੂਗਲ ਕਰੋ ਕਿ ਜੀ ਜਿੰਨਾ ਆਨਰ ਇਹਨੂੰ ਮਿਲਿਆ, ਜਿੰਨਾ ਅਮਰੀਕਾ ਨੇ ਇਹਨੂੰ, ਕਿਉਂਕਿ ਸਿੱਖਾਂ ਨੂੰ ਮਾਰਨ ਦੇ ਲਈ ਪੱਗ ਵਾਲਾ ਸਿੱਖ ਰੱਖ ਕੇ ਜੇ ਸਿੱਖਾਂ ਦੀ ਨਸਲਕੁਸ਼ੀ ਵਿਦਿਨ ਅਮਰੀਕਾ ਵੀ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦੀ ਹੈ ਤੇ ਕਰੋ। ਤੇ ਹੁਣ ਜਦੋਂ ਕੋਈ ਉਹ ਕਰਦਾ, ਉਹਨਾਂ ਨੂੰ ਇਹ ਹੈ ਕਿ ਜੀ ਅਸੀਂ ਦੇਖੋ ਜਿਹਨੂੰ ਵਰਤਿਆ ਉਹਨੂੰ ਅਸੀਂ ਪੂਰਾ ਨਵਾਜ ਰਹੇ ਹਾਂ, ਹੁਣ ਅਸੀਂ ਇਹਨੂੰ MP ਬਣਾਵਾਂਗੇ। ਵੈਸੇ ਜ਼ਿਆਦਾ ਪੋਸੀਬਿਲਿਟੀ ਤਾਂ MP ਦੀ ਹੈ, ਜੇ MP ਨਾ ਵੀ ਹੋਇਆ ਕੋਈ ਮੌਕੇ ਤੇ ਉਹਨਾਂ ਨੂੰ ਕੁਝ ਹੋਰ ਨਜ਼ਰ ਆਇਆ ਫਿਰ ਗਵਰਨਰ ਲਾ ਦੇਣਗੇ ਕਿਸੇ ਸਟੇਟ ਦਾ, ਪਰ ਇਹਨੂੰ ਇਹ ਛੱਡਣਗੇ ਨਹੀਂ, ਕਿਉਂਕਿ ਇਹਦੇ ਕੋਲ ਬਹੁਤ ਸਾਰੇ ਰਾਜ਼ ਵੀ ਨੇ। ਔਰ ਇਹਨੇ ਜਿਵੇਂ ਆਪਣੀ ਕੌਮ ਦਾ ਬੇੜਾ ਗਰਕ ਕਰਨ ਦੇ ਲਈ ਆਪਣੇ ਪਿਓ ਔਰ ਦਾਦੇ ਦੀ ਵਿਰਾਸਤ ਦੇ ਉੱਤੇ ਕਾਲੀ ਲੁੱਕ ਫੇਰੀ ਹੈ। ਇਸ ਕਿਸਮ ਦਾ ਕਿਰਤਕਣ ਜਿਹੜਾ ਹੈ, ਖਾਨਦਾਨੀ ਬੰਦਾ ਜਿਹੜਾ ਉਹ ਹੋਰ ਕਿਹੜਾ ਨਿਕਲ ਸਕਦਾ ਹੈ, ਜਿਹੜਾ ਆਪਣੀ ਕੌਮ ਦਾ ਜਿਹੜਾ ਹੈ ਉਹ ਬੇੜਾ ਗਰਕ ਕਰਨ ਦੇ ਲਈ ਦੁਸ਼ਮਣ ਦਾ ਜਿਹੜਾ ਉਹ ਸੰਦ ਬਣਿਆ ਹੋਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲਾਈਵ ਲੈਣ ਜਾ ਰਹੇ ਹਾਂ ਔਰ ਸਭ ਦਾ ਪਹਿਲਾਂ ਸ਼ੁਕਰੀਆ ਅਦਾ ਕਰਦਾ ਹਾਂ। ਔਰ ਸਤਨਾਮ ਔਜਲਾ ਜੀ ਫਤਿਹ ਬੁਲਾ ਕੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬੈਸਟ 1 ਜੀ 13 ਜੀ ਵੀ ਆਏ ਨੇ, ਉਹ ਵੀ ਹਲ ਆਜ਼ਾਦੀ ਹੈ ਔਰ ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਐਂਡ M ਕੌਰ ਜੀ ਫਤਿਹ ਬੁਲਾਉਂਦੇ ਨੇ ਔਰ ਗੁਰਚਰਨਜੀਤ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਨੀਲਮ ਭੈਣ ਜੀ, Indian consulate are going to city to Carter 6 ਸਰਕਾਰ ready is coming to I don't know ਇਹਨਾਂ ਨੇ ਕੀ SLC ਯੂਟਾ ਉਹਨਾਂ ਨੇ ਲਿਖਿਆ। ਔਰ ਜਤਿੰਦਰ ਸਿੰਘ ਖੋਤਰਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਚਨ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਮ फ्रॉम UP आपकी हिम्मत जे की I don't know मेहनत जी ने जैसे अब गांव और कूचों में भी लोग खालिस्तान जानते हैं कि गांव में भी लोग अब बात कर रहे हैं, यानी कि उन्होंने मतलब है कि गली गली कूचे कूचे ਜਾਂ कह लो गांव ਦੇ ਵਿੱਚ ਵੀ ਜਿਹੜੀ ਤੁਹਾਡੀ ਆਵਾਜ਼ ਹੈ ਖਾਲਿਸਤਾਨ ਦੀ ਹੈ ਪਹੁੰਚ ਰਹੀ ਹੈ, ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। ਵੈਸੇ ਸਾਡੀਆਂ ਈਵਨ ਅਸੀਂ ਜਿਹੜੇ ਵਿਊਅਰ ਸਾਨੂੰ ਦੇਖਦੇ ਨੇ ਔਰ ਬਾਅਦ ਚ ਵੀ ਜਿਹੜੇ ਸੈਗਮੈਂਟਸ ਨੂੰ ਦੇਖਦੇ ਨੇ,
ਸਾਡੇ ਦੋਨੋਂ ਹੀ ਈਮੇਲ ਅਕਾਊਂਟ ਜਿਹੜੇ ਤੁਸੀਂ ਦੱਸਦੇ ਹੋ sos@tv84.tv ਜੀ ਔਰ info@tv84.tv ਉਹ ਬਲੌਕ ਨੇ। ਜੀ ਅਸੀਂ ਵਰਕਆਊਟ ਕਰ ਰਹੇ ਹਾਂ, 1-2 ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਬਹਾਲ ਕਰੀਏ। ਜੀ ਸੋ ਇਹ ਬਿਲਕੁਲ ਜਾਣਕਾਰੀ ਦੇ ਲਈ। ਹਾਂਜੀ, ਤਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਮੈਂ ਤੁਹਾਡਾ ਸਾਰਾ ਪ੍ਰੋਗਰਾਮ ਦੇਖ ਰਿਹਾ ਔਰ ਅਖੀਰ ਦੇ ਵਿੱਚ ਜਿਹੜਾ ਮੈਸੇਜ ਆ ਮੈਂ ਲਿਖ ਰਿਹਾ। ਸੋ ਨਾਈਸ। ਐਂਡ ਹਰਵਿੰਦਰ ਸਿੰਘ ਜੀ ਕਹਿੰਦੇ ਨੇ ਕਿਸਾਨਾਂ ਨੂੰ ਪੰਜਾਬ ਵਿੱਚੋਂ ਅਵਾਰਾ ਗਾਵਾਂ ਫੜ ਕੇ ਮੋਰਚੇ ਤੇ ਅੱਗੇ ਲਾਣੀਆਂ ਚਾਹੀਦੀਆਂ ਨੇ। ਸੋ ਨਾਈਸ, ਗੁੱਡ ਆਈਡੀਆ। ਹਾਂਜੀ, ਪਿਕਸੀ ਨਿਕਸੋ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਐਂਡ ਅਫਾਕ ਰਾਜਾ ਜੀ ਕਹਿੰਦੇ ਨੇ ਕਿ ਗੂਗਲ ਇਜ਼ 100% ਕਰੈਕਟ ਇਨ ਇਟਸ ਅਸੈਸਮੈਂਟ ਆਫ ਮੋਦੀ ਐਜ਼ ਏ ਫਾਸ਼ਿਸਟ। ਸੋ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਬਲਿਹਾਰ ਸੋਹੀ ਕਹਿੰਦੇ ਨੇ ਆਜ਼ਾਦੀ ਹੈ ਹਾਲ ਹੈ, ਕਿਸਾਨ ਹਾਲ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨ ਪੰਨੂ, ਅਮਰੀਕ ਸਿੰਘ, ਕਮਾਂਡੋ ਫੋਰਸ ਬਾਬਾ ਸਿੰਘ ਗਰਚਾ ਜੀ ਐਂਡ ਸਿੰਘ ਬਰੋਜ਼ ਐਂਡ ਸੁਖਵਿੰਦਰ ਸਿੰਘ ਜੀ। ਫਿਰ ਇਸੇ ਤਰ੍ਹਾਂ ਸਿੰਘ ਨਵਜੋਤ, ਸੁਖਜੀਵਨ ਬੱਚੂ, ਫਿਰ ਜੀਤ ਸੂਰਤੀਆ, ਆਲ ਅਬਾਊਟ ਟਰੂਥ, ਸਿੱਖਿਜ਼ਮ, ਐਮ ਕੌਰ ਜੀ ਐਂਡ ਸਿੰਘ ਨਵਜੋਤ, ਜਸਵੀਰ ਬਰਾੜ, ਮਿਸ਼ਰਾ ਸਿੰਘ, ਜਸਵੀਰ ਬਰਾੜ ਸਿੰਘ ਨਵਜੋਤ। ਫਿਰ ਇਸੇ ਤਰ੍ਹਾਂ ਸੁਰਮਖ ਮੁੰਦਰਾ ਜੀ ਐਂਡ ਕੁਲਵੰਤ ਸਿੰਘ ਜੀ, ਕਾਲੀ ਪਹਾੜੀ ਵਾਲਾ ਸਾਧੂ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰੀਕ ਸੈਣੀ ਐਂਡ ਜਗਤਾਰ ਸਿੰਘ ਔਰ ਇੰਦਰਜੀਤ ਸਿੰਘ ਸੰਧੂ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਔਰ ਕਹਿੰਦੇ ਨੇ ਆਜ਼ਾਦੀ ਹੀ ਹੱਲ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਫੇਸਬੁੱਕ ਤੇ ਬਲਹਾਰ ਸਿੰਘ ਕੰਗ, ਦਵਿੰਦਰ ਸੰਧੂ, ਅਕਮ ਸਿੰਘ ਲਾਲੀ, ਗੁਰਨਾਮ ਸਿੰਘ ਔਰ ਮੁਹੰਮਦ ਅਨਵਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਔਰ ਅਕਮ ਸਿੰਘ ਲਾਲੀ ਕਹਿੰਦੇ ਨੇ ਆਈ ਡੂ ਹੰਬਲ ਰਿਕੁਐਸਟ ਟੂ ਕਿਸਾਨਸ ਡੋਂਟ ਗੋ ਟੂ ਦਿੱਲੀ, ਜਸਟ ਸਿਟ ਡਾਊਨ ਐਟ ਸ਼ੰਭੂ ਖਨੌਰੀ ਬਾਰਡਰ, ਕਿ ਵੀ ਉੱਥੇ ਨਾ ਜਾਓ, ਤੁਸੀਂ ਦੋਨੋਂ ਬਾਰਡਰਾਂ ਦੇ ਉੱਤੇ ਹੀ ਬੈਠ ਜਾਓ। ਦਵਿੰਦਰ ਸੰਧੂ ਕਹਿੰਦੇ ਨੇ ਡਾਕਟਰ ਸਾਹਿਬ ਲੋਕ ਅਜੇ ਵੀ ਕਹੀ ਜਾਂਦੇ ਨੇ ਕਿ ਅਸੀਂ ਪਾਕਿਸਤਾਨ ਬਾਰਡਰ ਵੱਲ ਚਲੇ ਜਾਂਦੇ ਹਾਂ ਜਾਂ ਦਿੱਲੀ ਵਾਲਾ ਬਾਰਡਰ ਨਹੀਂ ਖੋਲ੍ਹਿਆ ਤਾਂ, ਪਰ ਕਿਸਾਨ ਸਾਡੇ ਭਰਾ ਇਹ ਕਿਉਂ ਨਹੀਂ ਕਹਿੰਦੇ ਅਸੀਂ ਆਪਣਾ ਖਾਲਿਸਤਾਨ ਦੇਸ਼ ਬਣਾ ਲੈਣਾ। ਹੁਣ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਕੋਵਰਡਿਸ ਹੈ ਔਰ ਇਹ ਸਾਬਤ ਕਰਦਾ ਹੈ ਵੀ ਅਸੀਂ ਕਿਸੇ ਦਾ ਵੀ ਰਾ ਮਟੀਰੀਅਲ ਬਣਨ ਨੂੰ ਤਿਆਰ ਹੈ। ਆਪਣੇ ਇਸ਼ੂ ਬਾਰੇ ਸਾਨੂੰ ਕਲੈਰਿਟੀ ਨਹੀਂ ਹੈ ਜਾਂ ਹਿੰਮਤ ਹੀ ਨਹੀਂ ਹੈ ਕਿ ਅਸੀਂ ਸੱਚ ਦੀ ਗੱਲ ਕਰੀਏ। ਅੱਛਾ। ਔਰ ਅਕਮ ਸਿੰਘ ਲਾਲੀ ਫਿਰ ਕਹਿੰਦੇ ਨੇ ਕਿ ਆਈ ਥਿੰਕ ਦੇਰ ਇਜ਼ ਓਨਲੀ ਵਨ ਸੋਲੂਸ਼ਨ, ਪੰਜਾਬ ਰੈਫਰੈਂਡਮ, ਓਲਡ ਪੰਜਾਬ ਇੰਡੀਪੈਂਡੈਂਸ ਫਰੋਮ ਦਾ ਹਿੰਦੂ ਰਾਸ਼ਟਰ ਕਰੇਗਾ ਰਾਜ ਖਾਲਸਾ। ਕਹਿੰਦੇ ਨੇ ਭਾਰਤ ਨੇ ਬਾਰਡਰ ਬੰਦ ਕਰਕੇ ਪੰਜਾਬ ਦੇਸ਼ ਬਣਾ ਕੇ ਦੱਸ ਦਿੱਤਾ ਹੈ। ਪੰਜਾਬੀ ਕਿਸਾਨ ਫੌਜੀ ਬਾਰਡਰਾਂ ਤੇ ਬੈਠੇ ਹੋਏ ਹਨ। ਕੀ ਕੋਈ ਹੁਣ ਪੰਜਾਬ ਵਿੱਚ 1000 ਕੁ ਬੰਦਾ ਪੰਜਾਬ ਵਿੱਚ ਨਹੀਂ ਹੈ ਜੋ ਪੰਜਾਬ ਦੇਸ਼ ਚਲਾ ਸਕਣ? ਪੰਜਾਬੀਆਂ ਨੂੰ ਹੁਣ ਪਾਕਿਸਤਾਨ ਬਾਰਡਰ ਵੱਲ ਇਕੱਠੇ ਹੋ ਕੇ ਵਧਣਾ ਚਾਹੀਦਾ ਹੈ। ਦੇਖੋ ਦੇਖਣ ਨੂੰ ਤਾਂ ਸੁਝਾਅ ਠੀਕ ਲੱਗਦਾ ਹੈ, ਪਰ ਲੀਡਰਸ਼ਿਪ ਕਿੱਥੇ ਹੈ? ਜਦੋਂ ਤੱਕ ਤੁਸੀਂ ਇਹ ਸਮਝਦੇ ਹੋ ਜੀ, ਤੁਸੀਂ ਇਹਨੂੰ ਗਾਲ ਸਮਝਦੇ ਹੋ ਵੀ ਤੁਹਾਨੂੰ ਖਾਲਿਸਤਾਨੀ ਕਹਿ ਦਿੱਤਾ ਉਹਨਾਂ ਨੇ, ਉਹਨੂੰ ਆਨਰ ਸਮਝੋ। ਜਿੱਦਣ ਅਸੀਂ ਆਨਰ ਸਮਝਾਂਗੇ ਫਿਰ ਅਸੀਂ ਆਲਟਰਨੇਟ ਲੱਭਾਂਗੇ ਕਿ ਭਾਈ ਅਸੀਂ ਹੁਣ ਕਿੱਧਰ ਨੂੰ ਜਾਣਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ 500 ਬੰਦਾ ਨਹੀਂ ਇਕੱਠੇ ਹੋ ਕੇ ਕਹਿ ਸਕਦਾ। ਅਕਮ ਸਿੰਘ ਲਾਲੀ, ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਆਵਰ ਐਂਬੈਸਡਰਸ ਵਿਜ਼ਿਟ ਟੂ ਦਰਬਾਰ ਸਾਹਿਬ ਡਿਊਰਿੰਗ ਦਿਸ ਟਾਈਮ ਇਜ਼ ਵਰਥ ਵਾਚਿੰਗ, ਹਿਜ਼ ਮੈਸੇਜ ਹੈਜ਼ ਅ ਸਿਗਨਲ ਫॉर द ਲੀਡਰਸ਼ਿਪ ਟੂ ਸਟੈਂਡ ਅਪ ਫॉर ਫਰੀडम। ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਵੀ ਟਵੀਟ ਹੀ ਦੇਖਿਆ ਸੀ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਔਰ ਉਹਨਾਂ ਦੀ ਪਿਕਚਰ ਵੀ ਹੈ। ਜੇ ਕੱਲ ਸਾਡੇ ਕੋਲ ਡਿਟੇਲ ਸਟੋਰੀ ਹੋਈ ਤੇ ਅਸੀਂ ਉਹਨੂੰ ਡਿਸਕਸ ਕਰਾਂਗੇ। ਔਰ ਇਹਦੀ ਟਾਈਮਿੰਗ ਇਹ ਦੱਸਦੀ ਹੈ, ਜਿਵੇਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਖੋਲ੍ਹਣ ਤੋਂ ਵੀ ਪਹਿਲਾਂ ਜਦੋਂ ਚਾਈਨਾ ਦਾ ਐਂਬੈਸਡਰ ਇੰਡੀਆ 'ਚ ਆਪਣੀ ਵਾਈਫ ਔਰ ਪੂਰੀ ਵਿਜ਼ਿਟ ਉਹਨੇ ਕੀਤੀ, ਬਾਰਡਰ ਤੇ ਵੀ ਆਇਆ, ਦਰਬਾਰ ਸਾਹਿਬ ਵੀ ਆਇਆ, ਇਹ ਵੀ ਮੈਸੇਜ ਸੀ। ਪਰ ਉਹ ਲੀਡਰਸ਼ਿਪ ਪੰਜਾਬ 'ਚ ਕਿੱਥੇ ਹੈ ਜਿਹੜੀ ਕਿ ਇਸ ਗੱਲ ਨੂੰ ਸਮਝ ਸਕੇ ਕਿ ਭਾਈ ਇਹ ਜੈਸਚਰ ਕੀ ਨੇ ਜਾਂ ਇਹਨਾਂ ਨੂੰ ਅਸੀਂ ਅੱਗੋਂ ਕਿਵੇਂ ਕੈਸ਼ ਕਰਾਣਾ। ਔਰ ਫਿਰ ਅਕਮ ਸਿੰਘ ਲਾਲੀ, ਰਿੰਕੂ ਚਾਲ, ਉਹਨਾਂ ਨੇ ਕਿਹਾ ਖਾਲਸਾ ਜੀ TV84 ਦੀਆਂ ਈਮੇਲ ਇਨਫੋ ਵਾਲੀ ਅਤੇ SOS ਵਾਲੀ ਕੰਮ ਨਹੀਂ ਕਰ ਰਹੀਆਂ। ਜਦ ਈਮੇਲ ਭੇਜੀਏ ਤਾਂ ਫੇਲ ਹੋ ਜਾਂਦੀ ਹੈ। ਕੋਈ ਹੋਰ ਈਮੇਲ ਜਾਂ WhatsApp ਨੰਬਰ ਦੱਸਿਓ ਤਾਂ ਕਿ ਅਸੀਂ ਕੋਈ ਲਿਖਤ ਜਾਂ ਖਬਰ ਭੇਜ ਸਕੀਏ ਕਿ ਇਹ ਮੇਰੇ ਨਾਲ ਹੋ ਰਿਹਾ ਜਾਂ ਹੋਰਨਾਂ ਦੀ ਈਮੇਲ ਵੀ ਨਹੀਂ ਪਹੁੰਚ ਰਹੀ। ਚਾਲ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ, ਇਹ ਪਿਛਲੇ ਆਲਮੋਸਟ 3 ਹਫ਼ਤਿਆਂ ਤੋਂ ਇਹ ਵਰਤਾਰਾ ਹੈ। ਅਸੀਂ ਕੰਮ ਕਰ ਰਹੇ ਹਾਂ ਇਸ ਦੇ ਉੱਤੇ, ਇਹਨਾਂ ਨੂੰ ਹੀ ਅਸੀਂ ਜਿਹੜਾ ਦੁਬਾਰਾ ਚਾਲੂ ਕਰਾਂਗੇ ਕਿਉਂਕਿ ਆਲਰੇਡੀ ਬਹੁਤ ਸਾਰੀਆਂ ਥਾਵਾਂ ਤੇ ਹੀ ਈਮੇਲ ਅਵੇਲੇਬਲ ਹੈ। ਗੁਰਨੇਕ ਸਿੰਘ ਮਸਾਣੀਆ ਉਹਨਾਂ ਨੇ ਕਹਿੰਦੇ ਨੇ
कि आप सब खालिस्तानियों ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਹਲ ਖਾਲਿਸਤਾਨ, ਪੰਜਾਬ ਹਲ ਖਾਲਿਸਤਾਨ, ਆਜ਼ਾਦੀ ਹੀ ਹੱਲ ਹੈ। ਇਹ ਠੀਕ ਹੈ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ, ਪਰ ਇਸ ਦੇ ਲਈ ਸਾਨੂੰ ਯਤਨ ਕਰਨ ਦੀ ਲੋੜ ਹੈ ਕਿ ਭਾਈ ਅਸੀਂ ਇਹ ਹੱਲ ਹਾਸਲ ਕਰਨ ਦੇ ਲਈ ਕੀ ਯਤਨ ਕਰਨੇ ਨੇ, ਕਿਵੇਂ ਅਸੀਂ ਆਪਣੇ ਨਿਸ਼ਾਨੇ ਵੱਲ ਵਧਣੇ। ਜੀ। ਔਰ ਅਖੀਰ ਦੇ ਵਿੱਚ ਅਸੀਂ ਗੁਰਬਾਣੀ ਵਿਚਾਰ ਅੱਜ ਵਕਤ ਵੱਲ ਦੇਖਦੇ ਹਾਂ। ਮੈਂ ਸਿਰਫ ਇੱਕ ਸ਼ਲੋਕ ਪਾਤਸ਼ਾਹੀ ਤੀਸਰੀ ਜੀ ਗੁਰੂ ਅਮਰਦਾਸ ਜੀ ਦਾ ਸ਼ਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਪਿਰ ਛੋੜਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ, ਤ੍ਰਿਸ਼ਨਾ ਕਦੇ ਨ ਚੁੱਕੇ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਮੈ ਕਰੂਪ ਕਸੋਹਣੀ, ਪਰ ਹਰ ਛੋਡੀ ਪਤਾਰ। ਬਹੁਤ ਵਾਰ ਅਸੀਂ ਜਦੋਂ ਅੱਜ ਦੇ ਕੰਟੈਕਸਟ 'ਚ ਜਿਹੜੇ ਲੋਕ ਖਾਸ ਤੌਰ ਤੇ ਫੈਮਿਨਿਜ਼ਮ ਔਰ ਦੂਸਰਿਆਂ ਦਾ ਚਰਚਾ ਕਰਦੇ ਨੇ, ਉਹ ਜਦੋਂ ਗੁਰਬਾਣੀ ਦੇ ਵਿੱਚ ਪਤੀ ਪਤਨੀ ਦੇ ਅਲੰਕਾਰ ਦੇ ਨਾਲ ਜੁੜਿਆ ਹੋਇਆ ਇਸ ਕਿਸਮ ਦਾ ਡਾਇਲੌਗ ਦੇਖਦੇ ਨੇ, ਔਰ ਮੈਂ ਇੱਕ ਦੋ ਦੀਆਂ ਰਾਈਟਿੰਗਸ ਦੇਖਿਆ ਤੇ ਉਹ ਕਹਿੰਦੇ ਨੇ ਜੀ ਕਿ ਇਹ ਵੀ ਜਿਹੜੀ ਡੈਫੀਨੇਸ਼ਨ ਮੇਲ ਡੋਮੀਨੇਟਡ ਹੁੰਦੀ ਹੈ ਉਸ ਨੂੰ ਰਿਫਲੈਕਟ ਕਰਦਾ। ਔਰ ਮੇਰਾ ਇਹ ਇਸ ਦੇ ਉੱਤੇ ਕਹਿਣਾ ਹੁੰਦਾ ਕਿ ਇਸ ਦੇ ਲਈ ਪਹਿਲਾਂ ਇਹ ਠੀਕ ਹੈ ਕਿ ਕੁਝ ਪ੍ਰਸੰਗਿਕ ਚੀਜ਼ਾਂ ਹੁੰਦੀਆਂ ਨੇ ਉਸ ਕੰਟੈਕਸਟ ਦੇ ਵਿੱਚ ਜਿਹੜੀਆਂ ਉਸ ਵੇਲੇ ਸਮਾਜ 'ਚ ਨੇ, ਪਰ ਇਸ ਦਾ ਡੀਪਰ ਜਦੋਂ ਅਸੀਂ ਦੇਖਦੇ ਹਾਂ ਤੇ ਗੁਰਬਾਣੀ ਨੇ ਤਾਂ ਸਿਰਫ ਇੱਕ ਨੂੰ ਹੀ ਪਤੀ ਮੰਨਿਆ, ਉਹ ਨਿਰੰਕਾਰ ਹੈ। ਔਰ ਬਾਕੀ ਜਿੰਨੀਆਂ ਰੂਹਾਂ ਨੇ ਮੇਲ ਔਰ ਫੀਮੇਲ ਜਾਂ ਟਰਾਂਸਜੈਂਡਰ ਜਾਂ ਕੋਈ ਵੀ ਹੋਰ, ਉਹ ਸਾਰੀਆਂ ਹੀ ਰੂਹਾਂ ਜਿਹੜੀਆਂ ਨੇ ਉਸ ਰੱਬ ਦੀਆਂ ਪਤਨੀਆਂ ਨੇ। ਸੋ ਇਹਦੇ 'ਚ ਦੇਖਣ ਨੂੰ ਅਲੰਕਾਰ ਉਸ ਕਿਸਮ ਦਾ ਲੱਗਦਾ ਹੈ ਜਿਹੜਾ ਕਿ ਸਿਰਫ ਤੇ ਸਿਰਫ ਇੱਕ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਨਾਲ ਹੈ, ਪਰ ਜਿਹੜਾ ਸਭ ਬਾਕੀ ਗੁਰਬਾਣੀ ਨੇ ਯਾਦ ਦਹਾਨੀ ਕਰਵਾਈ ਕਿ ਵੀ ਸਿਰਫ ਇੱਕ ਰੱਬ ਹੀ ਮਾਲਕ ਹੈ। ਜਦੋਂ ਅਸੀਂ ਪਤੀ ਦੀ ਗੱਲ, ਈਵਨ ਜਦੋਂ ਤੁਸੀਂ ਐਨੀਮਲਸ ਦਾ ਵੀ ਮਹਿਕਮਾ ਹਸਬੈਂਡਰੀ ਦੇਖਦੇ ਹੋ, ਐਨੀਮਲ ਹਸਬੈਂਡਰੀ, ਤੇ ਉਹ ਮਲਕੀਅਤ ਤੋਂ ਹੀ ਆਇਆ ਸੀ। ਇਹ ਠੀਕ ਹੈ ਕਿ ਬਈ ਅੱਜ ਅਸੀਂ ਉਹਨੂੰ ਡਿਫਰੈਂਟ, ਕਿਸੇ ਨੇ ਨਹੀਂ ਕਿਹਾ ਜੀ ਐਨੀਮਲ ਹਸਬੈਂਡਰੀ ਲਫ਼ਜ਼ ਵਰਤਿਆ, ਕਿਉਂਕਿ ਇਹਦਾ ਹਸਬੈਂਡ ਦਾ ਮਤਲਬ ਹੀ ਮਾਲਕ ਹੀ ਹੋਇਆ ਕਿ ਜਿਵੇਂ ਤੁਹਾਡੀ ਜਾਇਦਾਦ ਹੈ ਉਵੇਂ ਐਨੀਮਲ ਹੈ ਹੀ, ਮਤਲਬ ਇਸੇ ਸੈਂਸ ਚੋਂ ਨਿਕਲਿਆ ਸੀ। ਪਰ ਵਕਤ ਦੇ ਨਾਲ ਬਹੁਤ ਕੁਝ ਬਦਲਦਾ ਹੈ। ਪਰ ਜਦੋਂ ਤੁਸੀਂ 5 ਸਦੀਆਂ ਜਾਂ 4 ਸਦੀਆਂ ਪਹਿਲਾਂ ਦੇ ਕੰਟੈਕਸਟ ਦੇਖਦੇ ਹੋ ਤੇ ਫਿਰ ਤੁਹਾਨੂੰ ਲੱਗੇਗਾ, ਔਰ ਇਹ ਤਾਂ ਰੂਹਾਨੀ ਮੈਸੇਜ ਹੀ ਇਹ ਹੈ, ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਬੜੇ ਖੂਬਸੂਰਤ ਪੰਜਾਬੀ ਦੇ ਲਫ਼ਜ਼ ਨੇ। ਜਦੋਂ ਕਿਸੇ ਦੇ ਮਾੜੇ ਲੱਛਣ ਹੋਣ, ਅਸੀਂ ਲੱਛਣ ਸਿੰਪਟਮ ਕੁਲੱਛਣੀ, ਮਾੜੇ ਲੱਛਣਾਂ ਵਾਲਾ ਇਨਸਾਨ, ਕੁਨਾਰ। ਹੁਣ ਨਾਰ ਜਿਹੜੀ ਆ ਉਸ ਦੇ ਆਪਣੇ ਗੁਣ ਨੇ, ਤੇ ਜਿਹੜੀ ਔਰਤ ਦੇ ਗੁਣਾਂ ਤੋਂ ਵੀ ਸਖਣੀ ਹੈ ਉਹ ਕੁਨਾਰ ਹੈ, ਕੁਲੱਛਣੀ ਹੈ, ਮੈਲੀ ਹੈ। ਇਹ ਰੂਹ ਦੇ ਲਈ ਹੈ ਕਿ ਭਾਈ ਉਹ ਰੂਹ ਮੈਲੀ ਹੈ, ਕਾਮਣੀ ਹੈ, ਕੁਲੱਛਣੀ ਹੈ, ਜਿਹੜੀ ਮਨਮੁਖ ਹੈ, ਜਿਹੜੀ ਮਨ ਦੇ ਕਹਿ ਲੱਗ ਕੇ ਰੱਬ ਨਾਲੋਂ ਵਿੱਥ ਪਾਉਂਦੀ ਹੈ। ਉਹ ਰੂਹ ਦੇ ਅੰਦਰ ਖੂਬਸੂਰਤੀ ਨਹੀਂ ਹੈ। ਤੇ ਖੂਬਸੂਰਤੀ ਦੇ ਉਲਟ ਜਿੰਨੇ ਲਫ਼ਜ਼ ਨੇ ਇਹੀ ਨੇ, ਪਿਰ ਛੋੜਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ, ਕਿ ਇਸ ਰੂਹ ਨੇ ਆਪਣੇ ਪਿਰ ਨੂੰ, ਆਪਣੇ ਪਿਆਰੇ ਨੂੰ, ਆਪਣੇ ਪਤੀ ਨੂੰ, ਰੱਬ ਨੂੰ ਛੱਡ ਕੇ ਦੂਸਰਾ ਪੁਰਖ ਕੀ ਹੈ, ਕੁਦਰਤ ਜਿਹੜੀ ਮਾਇਆ ਹੈ, ਉਸ ਦੇ ਨਾਲ ਪਿਆਰ ਹੈ। ਕਿ ਜਿਹੜਾ ਅਸਲੀ ਪਿਆਰ ਪਾਉਣ ਵਾਲੀ ਥਾਂ ਹੈ, ਜਿਹੜਾ ਜੋਤ ਸਰੂਪ ਹੈ, ਉਹਨੂੰ ਛੱਡ ਕੇ ਮਾਇਆ ਦੇ ਨਾਲ ਪਿਆਰ ਪਾਉਣਾ, ਇਹੀ ਉਹਨੂੰ ਕੁਲੱਛਣੀ ਔਰ ਕੁਲੱਖਣੀ ਔਰ ਕੁਨਾਰ ਬਣਾਉਂਦਾ ਹੈ। ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ। ਇਸ ਕਿਸਮ ਦੀ ਰੂਹ ਜਿਹੜੀ ਹੈ ਉਹ ਇੱਛਾਵਾਂ ਦੀ ਅੱਗ ਦੇ ਵਿੱਚ ਸੜਦੀ ਰਹਿੰਦੀ ਹੈ। ਡਿਜ਼ਾਇਰਸ ਉਸ ਨੂੰ ਹਮੇਸ਼ਾ ਬੇਚੈਨ ਰੱਖਦੀਆਂ ਨੇ, ਕਦੇ ਵੀ ਤ੍ਰਿਸ਼ਨਾ ਉਹਦੀ ਨਹੀਂ ਮੁੱਕਦੀ, ਅੰਦਰੋਂ ਉਹ ਸੜ ਰਹੀ ਹੈ ਔਰ ਬਾਰ-ਬਾਰ ਉਹ ਪੁਕਾਰ ਵੀ ਕਰ ਰਹੀ। ਕਿਉਂਕਿ ਜਦੋਂ ਤੁਸੀਂ ਪਿਆਸੇ ਹੁੰਦੇ ਹੋ, ਪਾਣੀ ਮੰਗਦੇ ਹੋ, ਤੁਹਾਡੀ ਅੱਗ ਡਿਜ਼ਾਇਰਸ ਦੀ ਤੁਹਾਨੂੰ ਬੇਚੈਨ ਕਰਦੀ ਹੈ, ਬੇਆਰਾਮ ਕਰਦੀ ਹੈ। ਨਾਨਕ ਬਿਨ ਨਾਮੈ ਕਰੂਪ ਕਸੋਹਣੀ, ਪਰ ਹਰ ਛੋਡੀ ਪਤਾਰ। ਔਰ ਤੀਸਰੇ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜਿਹੜੀ ਰੂਹ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਦਾ, ਉਹ ਕੁਲੱਛਣੀ ਹੋਏਗੀ, ਕਸੋਹਣੀ ਹੋਏਗੀ, ਔਰ ਉਸ ਨੂੰ ਕਦੇ ਵੀ ਰੱਬ ਦੀ ਜਿਹੜੀ ਹੈ ਉਹ ਪ੍ਰਵਾਨਗੀ ਨਹੀਂ ਮਿਲੇਗੀ। ਪਤਾਰ ਵੀ ਪਤੀ ਨੂੰ ਕਹਿੰਦੇ ਨੇ, ਰੱਬ ਹੈ ਇਹ ਸਾਰੀ ਸੈਂਸ ਦੇ ਵਿੱਚ। ਸੋ ਇਹ
ਅੱਜ ਦਾ ਵਿਚਾਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।